ਤਾਫੂ ਖਾਨ ਸਾਹਿਬ ਦੀ ਮੈਂ ਟ੍ਰੇਨ ਸੁਣੀ ਆ, ਤਾਰੀ ਸਾਹਿਬ ਦੀ ਸੁਣੀ ਆ। ਹਾਂਜੀ ਹਾਂ, ਇੱਕ ਦੋ ਹੋਰ ਜਿਹੜੇ ਤਬਲੇ ਵਾਲੇ ਟ੍ਰੇਨ ਸੁਣੀ। ਉਹ ਸ਼ਾਲੀਮਾਰ ਵਜਾਉਂਦੇ, ਮੈਂ ਮਿਲਤ ਵਜਾਉਂਦਾ। ਇਹ ਕੀ? ਉਹ ਬੱਕਰੀ ਥੱਲੇ ਇਹਦੇ ਕੋਲ ਟਿਕਟ ਵੇਖ ਕੇ ਨਾ ਟੀਟੀ ਕਹਿੰਦਾ ਬਿਜ਼ਨਸ ਕਲਾਸ, ਕਹਿੰਦਾ ਆ ਜਾ ਆਪਣੇ ਬਾਪ। ਇਹ ਕੀ? अस्सलाम वालेकुम जी नाज़रीन, टी टाइम में खुश आमदीद जनाब। यार ਜਿਹੜੇ ਵੱਡੇ ਵੱਡੇ ਤਬਲੇ ਵਾਲੇ ਮੈਂ ਦੇਖੇ ਆ, ਤਾਫੂ ਸਾਹਿਬ ਵੀ, ਤਾਰੀ ਖਾਨ ਸਾਹਿਬ ਵੀ, ਉਹ ਟ੍ਰੇਨ ਚਲਾਉਂਦੇ ਆ। ਇਹ ਟ੍ਰੇਨ ਇੱਥੋਂ ਨਿਕਲ ਗਈ ਹੈ, ਟ੍ਰੇਨ ਇੱਥੇ ਵੜ ਗਈ ਹੈ, ਟ੍ਰੇਨ ਤੁਰ ਪਈ ਹੈ, ਟ੍ਰੇਨ ਰੁਕ ਗਈ ਹੈ, ਟ੍ਰੇਨ ਕਾਂਟਾ ਬਦਲ ਰਹੀ ਹੈ, ਟ੍ਰੇਨ ਚੋਂ ਸਾਰਾ ਕੁਝ ਹੀ ਟੀਟੀ ਚੜ ਗਿਆ। ਸਾਡੀ ਤੁਹਾਡੀ ਜੁੱਤੀ ਅੱਲਾ ਮਾਰ। ਅੱਛਾ ਜੀ, ਟ੍ਰੇਨਾਂ ਟੂਣਾ ਸਾਰਾ। ਤੂੰ ਟ੍ਰੇਨ ਨਹੀਂ, ਮੈਂ ਅਸੀਂ ਉੱਤੋਂ ਦੀ ਆਉਣਾ, ਉੱਤੋਂ ਦੀ ਕਬੂਤਰ ਵੀ ਡਾਉਣੇ ਆ। ਠੀਕ ਹੈ। ਤੇ ਉਸ ਤੋਂ ਬਾਅਦ ਸੱਪ ਦੀ ਸ਼ੂਕਰ ਵੀ ਤੂੰ ਦੱਸਣੀ ਹੈ। ਠੀਕ। ਸਾਰਾ ਆਉਂਦਾ ਤੈਨੂੰ? ਆਹ ਸਾਰਾ। ਜਹਾਜ਼ ਵੀ, ਬੈਰੀ ਜਹਾਜ਼, ਤੁਹਾਡੀ ਦੁਆ ਨਾਲ ਸਾਰਾ। ਵੈਸਪਾ ਰਿਕਸ਼ਾ ਚਿੰਚੀ ਉਹ ਵੀ। ਹਾਂਜੀ। ਅੱਛਾ, ਕੁਕੜਾਂ ਉਹ ਪਿੰਡ ਜਿਹੜੀ ਹੁੰਦੀ ਹੈ ਪਿੰਡਾਂ 'ਚ। ਹਾਂਜੀ ਹਾਂਜੀ, ਅੱਲਾ ਦੇ ਨਾਮ। ਪੀਟਰ ਇੰਜਨ ਹੈ ਸਾਰਾ ਇਹ ਤੇ ਕੰਮ ਬੜੀ ਦੇ। ਮੈਂ ਤਬਲਾ ਜੋ ਸਿੱਖਿਆ ਸੀ ਨਾ, ਉਸ ਤੋਂ ਬਾਅਦ ਮੈਂ ਸਾਰੇ ਪਹਿਲੋਂ ਆਈ ਟ੍ਰੇਨਿੰਗ ਵਾਲੀ। ਹੁਣ ਸਭ ਤੋਂ ਪਹਿਲਾਂ ਕੀ ਪੇਸ਼ ਕਰ ਰਹੇ ਤੁਸੀਂ? ਮੈਂ ਜਿਹੜੀ ਆਮ ਰੂਟੀਨ ਵੱਡੇ ਲੋਕ ਉਹ ਨਾ ਪੇਸ਼ ਕਰ ਤੂੰ। ਆ ਸੁਣਾ ਤੂੰ ਆਮ ਰੂਟੀਨ ਤੇ ਤੂੰ ਛੱਡ ਦੇਣਾ ਉਹ ਨਹੀਂ, ਤੂੰ ਆ ਸੁਣਾ ਸਰ। ਨਹੀਂ, ਤੁਸੀਂ ਗੱਲ ਸਹੀ ਕਰੋ। ਤੁਸੀਂ ਆਮ ਇਹ ਜਿਹੜੀ ਤੁਸੀਂ ਉਹ ਗੱਲ ਜਿਹੜਾ ਤੂੰ ਵਜਾਉਣਾ ਰਹੇ ਨਾ ਆਮ ਰੂਟੀਨ 'ਚ, ਉਹ ਨਹੀਂ ਮੈਂ ਕਿਹਾ। ਧੱਕਤ ਨਾ ਤੇ ਮੈਂ ਉਹ ਯਾਰ ਜਿਵੇਂ ਵੇ ਸੋਹਣੀਆਂ ਅੱਖਾਂ ਪਾ ਲਿਆ ਮੈਂ ਮੈਂ ਕਹਿ ਰਿਹਾ ਸੀ ਕਿ ਇਹ ਨਹੀਂ ਆਮ ਰੂਟੀਨ ਵਾਲਾ। ਦੂਜਾ ਸ਼ੁਰੂ ਕਰ। ਵੱਡੇ ਲੋਕ ਹਮੇਸ਼ਾ ਮਤਲਬ ਟ੍ਰੇਨ ਵੀ ਜਾਂਦੇ ਨੇ, ਜਿਵੇਂ ਬਾਲੇ ਖਾਨ ਸਾਹਿਬ ਜਾਂ ਤਾਫੂ ਖਾਨ ਸਾਹਿਬ। ਯਾਰ ਤਾਫੂ ਖਾਨ ਸਾਹਿਬ ਦੀ ਮੈਂ ਟ੍ਰੇਨ ਸੁਣੀ ਆ, ਤਾਰੀ ਸਾਹਿਬ ਦੀ ਸੁਣੀ ਆ। ਹਾਂਜੀ। ਹਾਂ, ਇੱਕ ਦੋ ਹੋਰ ਜਿਹੜੇ ਤਬਲੇ ਵਾਲੇ ਟ੍ਰੇਨ ਸੁਣੀ। ਉਹ ਸ਼ਾਲੀਮਾਰ ਵਜਾਉਂਦੇ, ਮੈਂ ਮਿਲਤ ਵਜਾਉਂਦਾ। ਮੇਰਾ ਥਾ ਬੋਲ। ਤੁਸੀਂ ਕਿਹੜੀ ਸੁਣਨੀ? ਨਿਆਜ਼ੀ ਐਕਸਪ੍ਰੈਸ ਵਜਾ ਲੈਣਾ। ਮੈਂ ਪਾਕਿਸਤਾਨ ਰੇਲਵੇ ਵਜਾ। ਪਾਕਿਸਤਾਨ ਰੇਲਵੇ ਦੇਖ ਲਾ। ਚਲੋ ਜੀ ਸ਼ੁਰੂ ਕਰਨਾ। ਕੀ ਆ ਹੁਣ ਤੂੰ ਕਿਹੜੀ ਵਜਾ ਰਹੇ? ਤੇਜ਼ ਕੰਮ ਕਰਾ ਕਰਮ। ਹਾਂ ਕਰਾ ਕਰਮ। ਬਿਜ਼ਨਸ ਸਹੀ ਹੈ। ਚਲੋ ਜੀ ਸਟਾਰਟ ਕਰੋ। ਸਟੇਸ਼ਨ ਤੇ ਖੜੀ ਹੈ ਨਾ ਲੈ ਤੁਰੀ ਨਹੀਂ ਉਹ ਇਹ ਨਾ ਸਵਾਰੀਆਂ ਬਹਿ ਲੈਂਦਾ, ਫਿਰ ਉਸ ਤੋਂ ਬਾਅਦ ਸਾਰਾ ਭਰ ਜਾਵੇਗੀ ਤੇ ਫੇਰ ਹੀ ਆ ਕਿ ਖਾਲੀ ਵਜਾ ਦੇ। ਭਰੀ ਖਾਲੀ ਦਾ ਨਹੀਂ। ਅੱਛਾ, ਖਾਲੀ ਦਾ ਸਾਊਂਡ ਹੋ ਰਹਾ। ਹਾਂਜੀ, ਖਾਲੀ ਦਾ ਉਹ ਤੇ ਕਿਦੋਂ ਤੁਰੇਗੀ ਇਹ? ਆ 2 ਮਿੰਟ ਹੈ, ਹੁਣੇ ਚੱਲ ਲੱਗੀ। ਚਲੋ ਜੀ। ਉਧਰੋਂ ਵੀ ਨਹੀਂ ਨਾ ਸਵਾਰੀ ਮਿਲਦੀ, ਇੱਥੋਂ ਭਰ ਕੇ ਤੁਰਦੀ। ਨਹੀਂ, ਉਹ ਆਪ ਬਹਿ ਗਈਆਂ ਇਹ ਸਵਾਰੀਆਂ ਬਹਿ ਗਈਆਂ। ਅੱਛਾ, ਆ ਵਾਰੇ ਕਲੈਪ ਕਰਦੇ। क्या कहने ਇਹ ਥੋੜੀ ਤੇਜ਼ ਹੋਈ। ਇਹ ਵੇਖੋ, ਇਹ ਤੁਸੀਂ ਗੌਰ ਰੱਖਣਾ। वाह वाह ਐਨਵਰਡੀ ਕੋਲ ਵਾਲਾ ਪੋਲ ਹੈ ਨਾ, ਉਹਦੇ ਥੱਲੋਂ ਲੰਘਣ। ਓਹੋ वाह 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 ਵਾਰੇ ਵਾਹ, ਕੀ ਕਹਿੰਦੇ? ਓਹੋ ਓਹੋ, ਇਹ ਕੀ? ਉਹ ਬੱਕਰੀ ਥੱਲੇ ਹਾਲੇ ਤੁਰੀ ਨਹੀਂ। ਨਹੀਂ, ਉਹ ਪਹਿਲਾਂ ਹੀ ਆ ਗਈ ਨਾ, ਇੱਥੇ ਨਾਲ ਦੀ ਸਾਈਡ ਸਲਾਰ ਵਾਲੇ ਆ ਗਈ। ਹੁਣ ਵਾਪਸ ਫਿਰ ਸਟੇਸ਼ਨ ਤੋਂ ਤੁਰੇਗਾ? ਨਹੀਂ ਉੱਥੋਂ ਹੀ। ਚਲੋ ਥੋੜਾ ਸਪੀਡ ਤੇ ਚੁੱਕ ਦਰਾ। ਅੱਛਾ, ਐ ਥੋੜੀ। ਇਹ ਹੁਣ ਫੇਰ ਟੁਰ ਰਹੀ। ਓਕੇ। ओए ਓ ਓ ਓ ਵਾਹ ਵਾਹ। ਇੱਕ ਟੋਬੇ ਰੁਕੀ ਪਾ ਟੋਬੇ ਉਹ ਬਾਹਰ ਵੀ ਗਿਆ। ਹਾਂਜੀ, ਟੋਬਾ ਆ ਗਿਆ ਭਾਜੀ। ਇਹ ਤੋਂ ਫੇਰ ਹੁਣ ਚੱਲ। ਇੱਕ ਟੋਬੇ ਹੋ। ਹਾਂਜੀ, ਟੋਬੇ ਟੁਰੀ। ਤਾੜੀ ਕਿੰਨੇ ਮਾਰਨੀ ਆ? ਤਾੜੀ ओ सॉरी ਇਹ ਕਿਉਂ ਰਹਿ ਗਈ ਟ੍ਰੇਨ? ਇਹ ਐਂਡਨ ਕਰਦੀ ਜਾ ਰਹੀ ਟ੍ਰੇਨ। ਨਹੀਂ ਭਾਜੀ, ਪੁਲ ਆ ਗਿਆ। ਪੁਲ ਆ, ਪੁਲ ਤੇ ਥੱਲੋਂ ਲੱਗਣੇ। ਇਹ ਬਹੁਤ ਚਲੋ ਲੱਗ ਰਹੀ। ਹਾਂ ਤਾੜੀ। ਭਾਜੀ ਇਹ ਕਿਹੜੀ ਟ੍ਰੇਨ ਆ ਭਾਜੀ? ਭਾਜੀ ਅੱਗੇ ਜਾ ਕੇ ਬਰਾਤ ਆਈ। ਟ੍ਰੇਨ 2 ਮਿੰਟ ਰੋਕੀ, ਡਰਾਈਵਰ ਸਵਾਰੀਆਂ ਬਰਾਤ ਜਿਹੜਾ ਉਹਦਾ ਮਜ਼ਾ ਲੈ ਰਹੀ ਆ ਤੇ ਬਹੁਤ ਅੱਛਾ ਢੋਲ ਤਮੂਰ ਵੱਜ ਰਿਹਾ ਵਾ। ਠੀਕ ਹੈ ਜੀ।
ਅੱਗੋਂ ਉਹਨਾਂ ਨੇ ਕਿਹਾ ਵੀ ਕਿ ਛੰਮੀ ਵੀ ਵਜਾਓ ਵਿੱਚ। ਇਹ ਮੈਨੂੰ ਲੱਗਦਾ ਪਿੱਛੋਂ ਐਚ ਸਿੱਧੀ ਤੁਸੀਂ ਟ੍ਰੇਨ ਅਗਰ ਦੇਖੋਗੇ ਨਾ ਤੇ ਇਹਦੇ ਨਾਲ ਟ੍ਰੇਨ ਦੇ ਡੱਬੇ ਇੰਜਨ ਵੀ ਕਰ ਰਹੇ ਨੇ ਪਿੱਛੇ। ਇਹ ਟਾਈਪ ਹੀ ਹੋ ਰਿਹਾ ਡੱਬਾ। ਇਹ ਤੁਸੀਂ ਵੇਖ ਲਓ। ਹਾਂ। ਤਾੜੀ ਜ਼ਰੂਰ ਪ੍ਰੀਤ। ਇਹ ਹੁਣ ਉਹ ਬਰਾਤ ਜਿਹੜੀ ਲੰਘ ਗਈ ਹੈ, ਹਾਂ। ਠੀਕ ਹੈ, ਹੁਣ ਇਹ ਵੇਖੋ ਗੱਡੀ ਤੁਰ ਪਈ ਇਹ ਟੁੱਟ ਗਈ। ਤੁਰ ਪਈ। ਅੱਛਾ, ਹਾਂ ਗੁੱਡ ਤਾੜੀ। ਇਹ ਥੱਲੇ ਉਤਰ ਗਈ ਇਹ ਟਾਇਰ ਨਿਕਲ ਗਿਆ ਚੋਲੇ। ਟ੍ਰੇਨ ਦਾ ਇੱਕ ਟਾਇਰ ਪਾਟ ਗਿਆ ਯਾਰ। ਟਾਇਰ ਪਾਟ ਗਿਆ। ਭਾਜੀ ਵਿੱਚ ਹੋ ਜਾਂਦਾ ਨਾ ਵਾਧਾ ਘਾਟਾ। ਇਹ ਹੁਣ ਉੱਥੋਂ ਫਿਰ ਉਹਨਾਂ ਨੇ ਬਣਵਾਈ ਹੈ ਤੇ ਅਦਰ ਅੱਗੇ ਇਹ ਟੁੱਟ ਪਈ। ਉਹ ਭਾਜੀ ਉਹ ਇੱਕ ਟਰਨਲ ਦੇ ਵਿੱਚੋਂ ਲੰਘਦੀ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਇਹ ਵੇਖੋ ਇਹ ਤਰ੍ਹਾਂ ਗੌਰ ਕਰਨਾ ਤਾੜੀ ਜ਼ਰੂਰ ਨਾਲ। ਆ ਰਾਤ ਨੂੰ ਜਦੋਂ ਸਪੀਡ ਜਾ ਰਹੀ ਸੀ ਆਹ ਉਹ ਬਸ ਨਿਕਲ ਨਹੀਂ ਪਾ ਮੇਰੀ ਬਾਹਰ ਇੱਡੀ ਥੱਕ ਕੇ ਨਿਕਲੀ। ਇੱਕ ਭਾਜੀ ਇਹ ਝੁੱਗੀ ਕੋ ਲੰਘ ਰਹੀ। ਇਹ ਕੀ ਗੱਲ ਹੈ ਭਾਜੀ ਇਹ ਜਿੱਧਰ ਬਰਾਤ ਗਈ ਸੀ ਕੁੜੀ ਵੱਲ ਗਈ ਆ ਉੱਥੇ ਰੁਕਸਤੀ ਹੋ ਰਹੀ ਭਾਜੀ। ਇਹ ਸਿਰਫ ਰੁਕਸਤੀ ਦੀ। ਆ ਹੁਣ ਤੁਸੀਂ ਵੇਖਣਾ ਭਾਜੀ ਉਹ ਕਾਂਟਾ ਤੇ ਚੇਂਜ ਕਰੋ ਨਾ। ਕਾਂਟਾ ਨਹੀਂ ਚੇਂਜ ਮੈਂ ਉਹੀ ਲੱਗਾ ਤਾੜੀ ਮਾਰਨ ਦਾ। ਆਹ ਵਾਹ ਇਹ ਕਾਂਟਾ ਚੇਂਜ ਹੋ ਰਿਹਾ। ਹਾਂਜੀ ਇਹ ਸੱਖਰ ਰੋੜੀ ਪਹੁੰਚ ਗਈ। ਇੱਕ ਹੈ ਭਾਜੀ ਇਹ ਪਹੁੰਚ ਗਈ। ਭਾਜੀ ਠਹਿਰੋ ਭਾਜੀ ਇੱਕ ਮਿੰਟ ਠਹਿਰੋ। ਇਹ ਟੋਪੀਓ ਸੱਖਰ ਵੀ ਪਹੁੰਚ ਗਈ। ਹਾਂਜੀ ਭਾਜੀ ਦੋ ਬਰਾਤਾਂ ਵੀ ਭੁਗਤਾਨ ਸੀਗੇ ਇਹ ਰਸਤੇ ਮਿਲਣਾ ਤੁਹਾਨੂੰ। ਟਾਇਰ ਵੀ ਨਿਕਲ ਗਿਆ ਹਾਂਜੀ ਹਾਂਜੀ ਭਾਜੀ ਉਹ ਤੇ ਪਹੁੰਚ ਸੱਖਰ ਪਹੁੰਚ ਗਈ। ਪਹੁੰਚ ਗਈ। ਤੁਸੀਂ ਵੇਖ ਲਓ ਸੱਖਰ ਉੱਥੇ ਰੋਕ ਦਿੱਤੀ ਆ ਜਦੋਂ ਜਾਣ ਦਿੰਦੇ ਨਾ। ਅੱਛਾ ਸੱਖਰ ਵੱਡਾ ਸਟਾਪ। ਹਾਂਜੀ ਉਹ ਇਹ ਹੁਣ ਤੁਹਾਨੂੰ ਪਤਾ ਲੱਗਾ ਨਹੀਂ ਇਹ ਸੱਖਰ ਵਾਲਾ ਪੁਲ ਜਿਹੜਾ ਇਹਦੇ ਨੰਗਣ ਆਹ ਕੈਂਚੀ। ਕੈਂਚੀ ਪੁਲ। ਵਾਹ ਵਾਹ ਇਹ ਗੌਰ ਤਾੜੀ ਦਾ। ਅੱਛਾ ਵਾਹ ਵਾਹ ਉਹ ਆਟਾ ਉਹ ਵਾਹ ਵਾਹ ਆਹ ਹੁਣ ਕੀ ਆਇਆ ਅੱਗੇ? ਉਹ ਮਾਈਨਟ ਜ਼ਜੀਰ ਖਿੱਚਦੀ ਹੈ ਉਹ ਮਾਈਨਟ ਜ਼ਜੀਰ ਖਿੱਚਦੀ ਵਿੱਚ। ਐਮਰਜੈਂਸੀ ਵਾਲੀ। ਹਾਂਜੀ ਐਮਰਜੈਂਸੀ ਇਹ ਤੁਸੀਂ ਰੋਕੀ ਹੈ। ਫਿਰ ਐਮਰਜੈਂਸੀ ਵਾਲੀ ਰੋਕਣੀ ਪਈ ਹੈ। ਇਹ ਭਾਜੀ ਤੁਸੀਂ ਹੱਥ ਨਾਲ ਢੋਲ ਵਜਾਉਣ ਦੇ ਤੇਲ ਚਲਾਉਣ ਦੇ ਜ਼ਬਾਨ ਨਾਲ ਸ਼ੀਸ਼ਾ ਸਾਫ਼ ਕਰ ਨਹੀਂ ਨਹੀਂ ਉਹਦੇ ਵੇ ਨਾ ਇੱਕ ਕੰਮ ਆਰਟ ਵਾ ਉਹਦੇ ਤੁਹਾਨੂੰ ਨਹੀਂ ਨਹੀਂ ਪਤਾ। ਉਹ ਹੁੰਦਾ ਵਾ। ਤੁਹਾਡਾ ਵੱਧ ਤੋਂ ਵੱਧ ਪਾਤੀਆਂ ਆ ਗਿਆ ਕਰਾਚੀ ਕਿ ਨਹੀਂ? ਨਹੀਂ ਹਲੇ ਥੋੜੇ ਰਹਿ ਗਏ। ਡਰਾਈਵਰ ਨੂੰ ਪਛਾਤਾ ਸਾਈਡ ਤੇ ਲਾਤੀ ਉਹਨੇ। ਹਾਂਜੀ ਹੁਣ ਮੈਂ ਕਰਾਚੀ ਲੈ ਕੇ ਚੱਲਣਾ ਵਾ। ਚਲੋ ਸਾਰੇ ਛੋਟੇ ਬੱਚੇ ਆਖਰੀ ਜੀ ਇਧਰ ਤਾੜੀ 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 ਮੇਰੀ ਤਾੜੀ 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 ਗਾੜੀ ਤਾੜੀ ਉਹ ਕਰਾਚੀ ਪਿੱਛੇ ਲੱਗ ਗਈ। ਭਾਈ ਰੋਕੀ ਹਾਂਜੀ ਭਾਜੀ ਮੈਨੂੰ ਲਾ ਦੇ ਇੱਥੇ। ਪਤਾ ਨਹੀਂ ਮੈਂ ਰੋਟੀ ਰੱਜ ਕੇ ਖਾਧੀ ਮੈਨੂੰ ਉਲਟੀ ਆਉਣ ਨੂੰ ਕਰਨੀ। ਭਾਜੀ ਤੂੰ ਬਹੁਤ ਬੁਰੀ ਟ੍ਰੇਨ ਚਲਾਉਣਾ ਡਰਾਈਵਰ ਵੀਰਾ। ਭਾਜੀ ਮੈਂ ਨਗਾਤੀ ਨਹੀਂ, ਨਹੀਂ, driver ਵੀ ਕਰਾਚੀ ਪਹੁੰਚਾਈ ਕਿ ਨਹੀਂ ਕਰਾਚੀ ਵੀ ਪਹੁੰਚ ਵੀ ਸਕਣਾ ਵਾ। ਕਰਾਚੀ ਉਤਰ ਕੇ ਸਵਾਰ ਕੇ ਗੱਲਾਂ ਕਰਨੀਆਂ ਬੜਾ ਗੰਦਾ ਡਰਾਈਵਰ। ਹਾਂ ਇੱਕ ਡਰਾਈਵਰ ਹੈ ਜਾਂ ਪੱਪੂ ਖਾ ਚਲਾਉਂਦਾ ਕਿਹੜੀ ਹਾਂ ਅੱਛਾ ਕਬੂਤਰ ਤੇ ਡਾ। ਉਹ ਇਹ ਬੱਚੇ ਸਾਡੇ ਡਾਲ ਦਿੰਦੇ ਨੇ। ਅੱਛਾ ਜੀ ਹਾਂ ਇਹ ਤੇ ਘੁੰਮਸ ਚਲੋ ਯਾਰ ਇੱਥੇ ਤਾਂ ਆ ਵੀ ਇਹ ਕੀ ਕਬੂਤਰ ਨਹੀਂ ਡਾਲਦੇ ਆਪੇ ਜਾ ਅਜੀ ਕਬੂਤਰ ਡਾਲਦੇ ਆ ਨਾਲ ਕਰੀਦਾ ਹੁਲਸ਼ ਹੁਲਸ਼ ਹੁਲਸ਼। ਅੱਛਾ ਇਹ ਤੂੰ ਕਰ ਰਿਹਾ ਵਾ ਤੇ ਇਹ ਉਹਨਾਂ ਦੇ ਉੱਡਣ ਦੀ ਆਵਾਜ਼ ਆ। ਹਾਂ। ਵਾਹ 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 ਕੀ ਹੋ ਗਿਆ। ਬਸ ਇਹ ਤੇ ਚੀਜ਼ਾਂ ਬੜੀਆਂ ਸੌਖੀਆਂ ਉਸਤਾਦ ਜੀ। ਮੈਂ ਬਹੁਤ ਚੱਲ ਜੇ ਸੌਖੀ ਨਹੀਂ ਸਿੱਖ ਲੈਂਦਾ। ਮੈਂ ਚਿੰਚੀ ਵਜਾਇਆ
ਚਿੰਗ ਜੀ, ਫਿਰ ਕੁੱਕੜਾਂ ਦੇ ਖੰਭਾਂ ਦੀ ਟਰਾਲੀ। ਯਾਰ ਹੁਣ ਫਿਰ ਮੈਂ ਤੁਹਾਨੂੰ ਦੱਸਾਂ ਵੀ ਕੀ ਹੁੰਦਾ ਅਸਲ ਦਾ ਓਏ ਸ਼ੇਖ ਸਾਹਿਬ ਉਰਦਾ ਯਾਰ। ਲਓ ਜੀ, ਖੜੀ ਟ੍ਰੇਨ ਬਚੇਗੀ ਹੁਣ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂਗਾ, ਦੇਖਣਾ ਦਾ ਇਹ ਟ੍ਰੇਨ ਨੂੰ ਛੇੜ ਰਿਹਾ। ਇਹ ਬੰਦਾ ਸੁੱਤਾ ਖਰਾਟੇ ਮਾਰ ਰਿਹਾ। ਅੱਛਾ ਹਾਂ ਯਾਰ, ਅੱਛਾ ਦੇਖੀ ਸਮਝ ਆ ਰਹੀ। ਬਹੁਤ ਨੇੜੇ ਪਹੁੰਚ ਗਏ। ਟ੍ਰੇਨ ਖਾਨ ਸਾਹਿਬ ਦੇਖੋ, ਇਹ ਕਰਾਚੀ ਵਾਲੇ ਰੋਡ ਤੇ ਨਹੀਂ ਚੱਲਦੀ ਸੀ ਟ੍ਰੇਨ, ਉਹ ਪਟਰੀ ਉਹਦੀ ਨਹੀਂ ਹੈਗੀ। ਅੱਛਾ ਇਧਰ ਫੈਸਲਾਬਾਦ ਤੋਂ ਲਾਹੌਰ ਜਾਓ, ਹੋਰ ਜਾਓ। ਠੀਕ ਹੈ, ਚੁੰਬਰਾ ਸਾਂਗਲਾ ਦੇ ਕੋਲ। ਚਲੋ ਝੁੰਡੇ ਭਾਲੋ। ਓਏ ਅੱਛਾ ਹਾਂਜੀ, ਆ ਗਈ ਇੱਥੇ ਤਾੜੀ ਵਾਹ ਵੱਜ ਵਾਹ ਵਾਹ ਵਾਹ। ਇਹ ਕੀ ਸੀ? ਸਹੀ। ਐਂ ਉਹਦੇ ਟਰਨਲ ਦੇ ਵਿੱਚੋਂ ਰੰਗ ਲੱਗੀ, ਐਂ ਰਾਤ ਨੂੰ 2 ਵਜੇ ਜਾ ਰਹੀ ਸਪੀਡ। ਆਵਾਜ਼ ਵੱਧ ਗਈ, ਆਵਾਜ਼ ਵੱਧ ਗਈ। ਤਾੜੀ ਯਾਰ, ਤਾੜੀ। ਸ਼ਾਬਾਸ਼। ਐਂ ਪੁਰ ਮੁੱਕਾ ਮੁੱਕਾ ਹਾਂ, ਸਮਝ ਆਈ। ਵਾਹ ਵਾਹ। ਵਾਹ ਵਾਹ, ਐ ਹੁੰਦੀ ਟ੍ਰੇਨ। ਅਨਿਲਾ ਦੇ ਐਗੇ ਆਪਣਾ ਟ੍ਰੇਨ ਕੋ ਬਚ ਗਈ। ਯਾਰ ਵੈਸੇ ਬੜੀ ਗੱਲ ਆ ਯਾਰ, ਹਾਂਜੀ ਇਹ ਟ੍ਰੇਨ ਨੂੰ ਜਾਣਾ ਵੀ ਸੌਖਾ। ਫਲਕ ਤੇ ਜਿਹੜੀ ਆ ਕਾਂਡਾ ਬਦਲੋ, ਤੁਸੀਂ ਤੇ ਜ਼ੇਨ ਬਦਲ ਲਿਆ ਤੇ ਭਾਜੀ। ਕਾਂਡਾ ਬਦਲੋ। ਗਾਂ ਤਾਂ ਟ੍ਰੇਨ ਨਹੀਂ ਜਾਣਾ। ਐ ਹੁੰਦੇ ਦੇਖ ਸੱਚੇ ਸੋਰ। ਅੱਛਾ ਆ ਦੱਸਿਆ ਕੀ ਆ, ਇਹ ਕੀ ਗੱਲ? ਛਿੱਕ ਮਾਰੀ। ਆਹ ਯਾਰ ਵਾਹ। ਅੱਛਾ ਦੇ ਕੀ ਹੈ ਕੀ? ਵਾਸੀ ਲਈ। ਅੱਛਾ, ਖਰਾਬ ਪੱਖਾ ਵਜਾ। ਅੱਛਾ ਦੇ ਇਹ ਘਰ ਚ ਅੱਛਾ ਯਾਰ ਵਾਹ। ਯਾਰ ਤਾੜੀ ਨਹੀਂ ਮਾਰ ਰਹੇ ਯਾਰ, ਕਾਫੀ ਹੈ ਭਰਾ। ਅੱਖਾਂ ਖੁੱਲ ਗਈਆਂ ਜੀ, ਮਜ਼ਾ ਆ ਗਿਆ। ਵਿੱਚ ਤੁਸੀਂ ਸਿੱਖੋ, ਕੰਨ ਚੁੰਗਲ ਫੇਰਨ ਵਾਲੀ ਆਵਾਜ਼ ਜ਼ਰਾ ਕੱਟਣਾ। ਹਾਏ ਕਮਾਲ। ਹਾਏ ਹਾਏ ਹਾਏ। ਵਾਹ ਵਾਹ। ਅਦੇ ਇਹ ਕੀ? ਇਹ ਦੁਬਾਰਾ ਟੱਕਣੀ। ਆ ਦੇ ਲੋ ਜੀ। ਇਹ ਕੀ? ਇਹ ਬਪਕਾ ਨਹੀਂ ਦਾ ਵੱਡਾ ਵਾਹ। ਹਾਂ ਯਾਰ ਵਾਹ ਵਾਹ, ਬੜੀ ਗੱਲ। ਉਹ ਜਿਹੜੇ ਦਾਦੇ ਨਹੀਂ ਪੋਤੇ ਨਹੀਂ ਚੁੱਕ ਉਹ ਕੀ ਆ? ਇਹ ਕਿਆ ਇਹ ਥਾ? ਕੁਝ ਵੀ ਨਹੀਂ ਸੀ, ਮੈਂ ਚੈੱਕ ਕਰ ਰਿਹਾ ਸੀ। ਬੜੇ ਬਲੋਗ ਹੈ। ਟ੍ਰੇਨ ਜਿਹੜੀ ਆ ਮੈਂ ਬਚਪਨ ਵਿੱਚ ਜਾਣ ਲੱਗ ਪਿਆ। ਤੇ ਹਲੇ ਵੀ ਨਹੀਂ ਆਈ। ਨਹੀਂ ਕਿਉਂ ਨਹੀਂ ਆਈ? ਤੈਨੂੰ ਸੁਣ ਕੇ ਤਾੜੀਆਂ ਮੈਂ ਮਾਰ ਸ਼ੌਕ ਦੀ ਮਾਰਦਾ ਰਿਹਾ। ਉਹ ਤਾਂ ਡਰਨਾ ਬਜਾਏਗੀ, ਛੱਡਵਾ ਨਾ ਮਾਰ ਤੇ ਠੂਕਾ ਸਾਡੇ। ਡਰਦਾਗਾ ਤੇ ਤੂੰ ਕਿਹੜਾ ਗਨ ਪੁਆਇੰਟ ਤੋਂ ਇਹਦੇ ਦਾਦਾ ਜੀ ਵੀ ਟ੍ਰੇਨ ਹਾਦਸੇ 'ਚ ਫੌਤ ਹੋਏ ਸੀ। ਉਹ ਜਿਹੜੀ ਮਸਤਾਨਾ ਸਾਹਿਬ ਨੇ ਨਹੀਂ ਸੀ ਕਿ ਪੈਲੀਆਂ ਨੂੰ ਵੜ ਗਈ, ਉਹਦੇ 'ਚ ਬੈਠੇ ਸੀ ਦਾਦਾ ਜੀ। ਯਾਰ ਨਹੀਂ। ਟ੍ਰੇਨ ਦੀ ਅਗਲੀ ਸਾਈਡ ਨੂੰ ਤਾਂ ਕਹਿੰਦੇ, ਪਿਛਲੀ ਸਾਈਡ ਨੂੰ ਤਾਂ। ਹਾਂ ਵੈਸੇ ਸਾਜੀ ਟ੍ਰੇਨ ਦਾ ਜਿਹੜਾ ਉਹ 뮤직 ਵਾ, ਵਾਕਈ ਉਹ ਜਦੋਂ ਵੱਜ ਕੇ ਚੱਲਦੀ ਹੈ ਨਾ, ਲੈ ਹੁੰਦੀ ਲੈ ਉਹ ਇੱਕ ਟੈਂਪੋ 'ਚ, ਪੂਰੀ ਟੈਂਪੋ 'ਚ ਹੁੰਦੀ ਆ। ਉਹਦੇ ਤੇ ਭਾਵੇਂ ਤੂੰ ਪੂਰਾ ਗੀਤ ਕਹਿ ਲੈ। ਹਾਂ ਇਹਦੇ ਆਪ ਨਿਯਮ ਆਹੋ ਆਹੋ। ਹਾਂ ਯਾਰ, ਪਿੰਦੂ ਖਾਨ ਸਾਹਿਬ ਦੀ ਗੱਲ ਨਹੀਂ ਸੀ ਕਿ ਵੀ ਬੰਦਾ ਟ੍ਰੇਨ 'ਚ ਬੈਠਾ ਉਹਨਾਂ ਦੇ ਨਾਲ ਤੇ ਉਹ ਬਾਰ-ਬਾਰ ਨੀਂਦ ਨਾਲ ਨਾ ਉਹਨਾਂ ਦੇ ਮੋਢੇ ਤੇ ਡਿੱਗੀ ਜਾ ਰਿਹਾ। ਤੇ ਹੁਣ ਖਾਨ ਸਾਹਿਬ ਖਿੱਚ ਕੇ ਕਹਿੰਦੇ ਓਏ ਉੱਠ ਖਲੋ, ਤੂੰ ਕੀ ਮਿੰਟ ਬਾਅਦ ਦਿਕ ਚਿੱਕੜ ਦਿਕ ਚਿੱਕੜ ਦਿਕ ਚਿੱਕੜ ਉਹ ਡਿੱਗ ਪੈਂਦਾ ਸੀ, ਤੇ ਫਿਰ ਡਿੱਗ ਪੈਂਦਾ ਸੀ, ਉਹ ਫਿਰ ਸਿੱਧਾ ਕਰਦੇ ਫਿਰ ਡਿੱਗ ਪੈਂਦਾ। ਕਹਿੰਦਾ ਤੂੰ ਕਿ ਮਿੰਟ ਬਾਅਦ ਡਿੱਗ ਚਿੱਕ ਡਿੱਗ ਚਿੱਕ।
ਆਹੋ ਸਾਜੀ ਟ੍ਰੇਨ ਦਾ ਸਫ਼ਰ ਜ਼ਿੰਦਗੀ 'ਚ ਆਪਾਂ ਬਹੁਤ। ਉਹ ਨਹੀਂ ਉਦੋਂ ਕਿਤੇ ਕਰਾਚੀ ਗਏ ਸੀ ਉਹ ਯਾਰ ਬਹੁਤ ਮਾਠੀ ਟ੍ਰੇਨ ਸੀ ਯਾਰ, ਅੱਲਾ ਬਚਾਏ 24 ਘੰਟੇ ਹੀ ਕਰਾਚੀ ਲੈ ਗਈ 26 ਚ। ਤੇਰੇ ਇਲਾਕੇ 'ਚੋਂ ਟਾਂਗੇ ਹੁਣ ਜੇ ਉਹਨਾਂ ਕੱਢੇ ਬੰਦ ਕੀਤੇ ਤੈਨੂੰ ਉਸ ਟ੍ਰੇਨ ਦਾ ਵੀ ਤੈਨੂੰ ਮਾਠੀ ਲੱਗਣ ਡਈ ਤੂੰ ਔਰੰਜ ਟ੍ਰੇਨ ਚ ਆਇਆ ਵਾ? ਹੈ ਔਰੰਜ ਟ੍ਰੇਨ ਚ ਆਇਆ ਵਾ? ਔਰ ਟ੍ਰੇਨ ਕਿਹੜੀ ਹੁੰਦੀ ਓਏ ਔਰੰਜ ਔਰਤ ਟ੍ਰੇਨ, ਔਰਤ ਮਾਰਚ ਹੁੰਦਾ ਵਾ। ਹਾਂ ਫੈਸਲ ਰਾਮੇ ਜਦੋਂ ਸਟੇਜ ਛੱਡਿਆ ਸੀ ਨਾ ਫੈਸਲ ਰਾਮੇ ਨੇ, ਅਗਲੇ ਦਿਨ ਅਸੀਂ ਕਰਾਚੀ ਗਏ ਸੀ। ਹਾਂ ਯਾਨੀ ਉਹਦਾ ਸ਼ੋਅ ਪਿਆ ਨਾ, ਉਦੋਂ ਫੈਸਲ ਰਾਮੇ ਨੇ ਥੀਏਟਰ ਛੱਡਿਆ ਸੀ ਜਦੋਂ ਅਸੀਂ ਕਰਾਚੀ ਗਏ। ਔਰਨ ਟ੍ਰੇਨ 'ਚ ਬੈਠਾ ਬਾਰੀ ਦੀ ਸਾਈਡ ਤੇ ਥੋੜੇ ਥੋੜੇ ਰੁਪਏ ਵੀ ਕਰੀ ਜਾ ਰਿਹਾ। ਮੈਂ ਕਿਹਾ ਇਹ ਕੀ ਕਹਿੰਦਾ, ਮੈਂ 20 ਬਾਹਰ ਸੀਟਰ ਨੇ। ਔਰੰਜ ਟ੍ਰੇਨ ਚ ਬੈਠਾ ਵਾ ਤੇ ਡੱਬੇ ਨੂੰ ਕਹੀ ਜਿਹੜਾ ਤੀਜੀ ਫਾੜੀ ਚ ਆ ਜਾਓ, ਤੀਜੀ ਫਾੜੀ ਚ। ਤੀਜੀ ਬਾੜੀ ਜਾ ਜਾਓ। ਔਰ ਟ੍ਰੇਨ ਕੋਲੋਂ ਦੇ ਨੰਗੀ ਤੇ ਅੱਖਾਂ ਇੰਜਾਂ ਦੀ ਕਰਾਂ ਮੈਂ ਕੀ ਕਹਿੰਦਾ ਦਰਵਾਜ਼ੇ ਦੀ ਕਰਤਨ ਪੈ ਗਈ ਯਾਰ ਔਰੰਜ ਟ੍ਰੇਨ ਤੋਂ ਬਹਿਣ ਤੋਂ ਪਹਿਲੇ ਝਰੀਟਾ ਮਾਰਦਾ, ਮੈਂ ਕਿਹਾ ਇਹ ਕਹਿੰਦਾ ਛਿੱਲਣ ਨੇ ਆ ਹੋਏ। ਨਹੀਂ ਆ ਮੁੰਡਾ ਨਹੀਂ ਜਿਹੜਾ ਬਾਹਰ ਕੰਮ ਕਰਨ ਡਿਆ ਸੀ 20 ਮਿੰਟ ਹੋ ਸ਼ਹਜ਼ਾਦਾ ਗਏ। ਵਾ, ਸ਼ਹਜ਼ਾਦਾ ਕੀਰ ਮੋਨੋ। ਯਾਰ ਉਸਤਾਦ ਜੀ ਟ੍ਰੇਨ ਦਾ ਇੱਕ ਸਵੈਗ ਪਤਾ ਕੀ ਉਹ ਜਿਹੜੀ ਉਹ ਪੁੱਠੀ ਲਮਕ ਕੇ ਜਿਹੜੀ ਜਾਂਦੀ ਹਾਂ ਉਹ ਖਤਰਨਾਕ ਟ੍ਰੇਨ ਆ ਉਹ ਨਹੀਂ ਉਹ ਸਿੱਧੀ ਹੁੰਦੀ ਹੈ। ਉਹ ਯਾਰ ਪੁੱਠੀ ਹੁੰਦੀ ਉਹ ਨਹੀਂ, ਉਹ ਸਿੱਧੀ ਹੁੰਦੀ ਆ। ਉਸਤਾਦ ਜੀ ਸਵਾਰੀਆਂ ਇੰਜ ਹੁੰਦੀਆਂ ਵਾ ਇੱਥੋਂ ਪਾ ਦਿੰਦੇ ਨੇ ਰੱਸੇ ਉਹ ਲੈ ਉਹ ਭਾਈ- ਉਸਤਾਦ ਜੀ ਨੂੰ ਪਤਾ ਹੈ ਨਹੀਂ ਕਿ ਉਹ ਇੱਥੋਂ ਰੱਸੇ ਪਾ ਕੇ ਨਾ ਸਵਾਰੀਆਂ ਇੰਜ ਤਾਂ ਨੂੰ ਲਾ ਉਹ ਸਿਰਫ ਉਹਦੇ ਚ ਜਿਮਨਾਸਟਿਕ ਦੇ ਪਲੇਅਰ ਸਫ਼ਰ ਕਰਦੇ ਆ ਭਾਈ ਉਹ ਸਿਰਫ ਟ੍ਰੇਨ ਪੁੱਠੀ ਹੈ, ਬਾਕੀ ਉਹਦਾ ਸੈਟਅਪ ਸਾਰਾ ਸਾਦਾ ਸਿੱਧਾ ਹੀ ਆ। ਉਹ ਰੁਕਦੀ ਵੀ ਇਦਾਂ ਹੀ ਆ, ਤੁਸੀਂ ਇੰਝ ਹੀ ਚੜਨਾ ਵਾ। ਇਹ ਸਮਝਦਾ ਤੇ ਉਹ ਥੱਲੇ ਚਲਾ ਲੈਣੀ ਯਾਰ ਇਹ ਕਿਹੜੀ ਗੱਲ ਉਹ ਉੱਤੇ ਚਲਾਉਂਦੇ ਪਤਾ ਕੀ ਉਹ ਟ੍ਰੇਨ ਇਹਨਾਂ ਦੇ ਆਮ ਸਵਾਰੀਆਂ ਦੀ ਨਹੀਂ ਹੈਗੀ ਉਹ ਇੱਥੇ ਪਿੱਛੋਂ ਇੱਥੋਂ ਬੈਲਟ ਜੇ ਹੁੰਦੇ ਨੇ ਪੂਰਾ ਓਏ ਬਕਵਾਸ ਬੰਦ ਕਰ। ਉਹ ਜਾਣ ਦਿਓ ਕਿਉਂ ਤੁਸੀਂ ਯਾਰ ਗੁਬਰਾਹੀ ਫਲਾਉਂਦੇ ਆ। ਔਰੰਜ ਟ੍ਰੇਨ ਚ ਪਰਪਲ ਕਲਰ ਦਾ ਕੁਰਤਾ ਪਾ ਕੇ ਵੜਨ ਦੇ ਉਹ ਕਹਿੰਦੇ ਲੋ ਜੀ ਢੋਲੀਏ ਵੀ ਆਵੇ ਔਰੰਜ ਟ੍ਰੇਨ 'ਚ ਬੈਠਾ ਉਹ ਜਿਹੜਾ ਇੰਜ ਕਰਕੇ ਬਾਹਰ ਨਹੀਂ ਆਇਆ ਹੁੰਦਾ ਫਿਲਟਰ ਚੱਕਦਾ, ਔਰੰਜ ਟ੍ਰੇਨ ਦੀ ਡੰਡੀ ਬਾਹਰ ਆਈ। ਔਰੰਜ ਟ੍ਰੇਨ ਚ ਬੈਠ ਗਿਆ ਕਿਹਦੇ ਵਿੱਚ ਬਹਿ ਗਿਆ? ਔਰੰਜ ਟ੍ਰੇਨ ਚ ਬਹਿ ਹੀ ਨਹੀਂ ਸਕਦਾ। ਯਾਰ ਕਸੇ ਔਰੰਜ ਟ੍ਰੇਨ ਚ ਬਹਿ ਕੇ ਦਵਾੜਾ ਖਾਂਦੇ ਔਰੰਜ ਟ੍ਰੇਨ ਚ ਸਟਾਰਟਿੰਗ ਬੈਗ ਸੀਟ ਬਾਹਰ ਕੱਢਣੇ ਮੈਂ ਕਿ ਕਹਿੰਦਾ ਤੇ 20 ਸੁੱਟੋ ਬਾਹਰ ਯਾਰ ਦੁਬਈ ਨੇ ਜਿਹੜੀ ਉਹ ਜ਼ੂਮ ਕਰਕੇ ਲੰਘ ਜਾਂਦੀ ਉਹ ਕੌਣ? ਬੁਲਟ ਟ੍ਰੇਨ ਟ੍ਰੇਨ ਨਾ ਕੋਣ ਬੈਗ ਦੇ ਚੁੰਡਾ ਮਾਰ ਅੱਛਾ ਜ਼ੂਮ ਕਰਕੇ ਜਿਹੜੀ ਲੰਘ ਜਾਂਦੀ ਸਾਜੀ ਉਹਦੇ ਸਫ਼ਰ ਕੀਤਾ ਸਾਜੀ ਉਹਦੇ ਚ ਬੋਲੋ ਮੂੰਹ ਐ ਓਏ ਇੰਨੀ ਵੀ ਨਹੀਂ ਤੇਜ਼, ਜ਼ੂਮ ਕਰਕੇ ਲੰਘ ਜਾਂਦੀ। ਹਾਂ ਨਹੀਂ 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 ਐਡੀ ਵੀ ਨਹੀਂ ਤੇਜ਼। ਉਹ ਯਾਰ ਅਸੀਂ ਉਹਨਾਂ ਸਫ਼ਰਾਂ ਉਹ ਚ ਬਣ ਰਹੀ ਆ ਹੁਣ ਟ੍ਰੇਨ ਇੰਡੀਆ ਤੋਂ ਦੁਬਈ, ਇਦਾਂ ਤੇ ਬਣਨੀ ਨਹੀਂ ਕੋਈ ਵੀ ਜਿੱਦਾਂ ਇੰਡੀਆ ਤੋਂ ਦੁਬਈ ਸਮੁੰਦਰ ਦੇ ਵਿੱਚ, ਉਹ ਬਸ ਅੰਦਰ ਸਮੁੰਦਰ ਦੇ ਅੰਦਰ, ਸਾਜੀ ਇਸ਼ਕ ਸਮੁੰਦਰ ਦੇ ਅੰਦਰ। ਮਿਸਤਰੀਆਂ ਨੂੰ ਗੋਤੇ ਨਹੀਂ ਆਟ ਜੀ ਆ ਜਾਣਗੇ ਗੋਤੇ ਵੀ ਆ ਜਾਣਗੇ, ਬੜਾ ਆ ਸਕਦੇ ਗੋਤੇ ਮਿਸਤਰੀ ਨੂੰ ਆ ਸਕਦੇ। ਥੋੜਾ ਇੱਥੇ ਕਰ ਲਓ ਜਰਾ ਮਾਈਕ, ਕੱਲੇ ਹੀ ਆ ਕਰਕੇ ਪਾ ਲਓ ਬੇਟੇ ਮੂੰਹ ਉੱਚੀ ਤੇ ਬੋਲ ਬਾੜਾ। ਸਾਜੀ ਅਦਬ ਦਾ ਇਦਾਰਾ ਵਾ, ਤੁਹਾਡੇ ਸਾਹਮਣੇ ਉੱਚੀ ਬੋਲਣਾ ਬੇਵਕੂਫ ਹਾਂ। ਅਸਲ ਦਾ ਦਾਰਾ ਨਹੀਂ ਆ, ਉਹ ਬਦਤਮੀਜ਼ ਹੋ ਸ਼ੋ ਅੱਛਾ ਕਰੀਏ ਅਸਲ ਦਾ ਦਾਰਾ ਵਾ। ਮੇਰੇ ਵਰਗੇ ਤੋਂ ਅੱਲਾ ਮਾਫੀ ਦੇਵੇ, ਤੂੰ ਆ ਚੰਗਾ ਕੰਮ ਇਹਨਾਂ ਨੇ ਅਦਬ ਵਾਲਾ ਫੜਿਆ। ਮੇਰੇ ਤੇ ਪਾਉਂਦਾ ਜਿਹੜੀ ਗੱਲ ਹੁੰਦੀ ਅਦਬ ਆ ਹੋਰ ਕੀ ਉਹ ਵੇਖੋ ਅਦਬ ਚ ਬੋਲਣ ਦਿੰਦੇ ਆ ਉਦੋਂ ਦਾ ਇੱਧਰ ਦੇ ਹੈ ਇਹ ਹੁੰਦਾ ਅਦਬ ਹੈ। ਤਾਂ ਜੀ ਸਮੁੰਦਰ ਵਾਲੀ ਟ੍ਰੇਨ 'ਚ ਬਹਿ ਗਿਆ ਤੇ TTO ਭਾਈ ਉਹ ਤਰਨ ਵਾਲੀ ਜੈਕਟ ਪਾ ਕੇ ਟਿਕਟਾਂ ਲਿਆ ਨਾਲ। ਉਹ ਇੰਜ ਕਰਕੇ ਆ ਰਿਹਾ ਲੱਭ ਟਿਕਟੋਕ। ਉਹ ਭਾਈ ਨੂੰ ਸਮੁੰਦਰ ਦੇ ਅੰਦਰ ਪਾਣੀ ਨਹੀਂ ਹੋਣਾ, ਟ੍ਰੇਨ ਉਦਾਂ ਹੀ ਹੋਣੀ ਹੈ। ਅੱਛਾ ਵੀ ਥੋੜਾ ਭਾਈਜਾਨ ਉਹ ਟ੍ਰੇਨ ਨਹੀਂ ਸੱਚ, ਹਾਂ ਉਹ ਕੋਈ ਚੀਜ਼ ਬਣਾ ਰਿਹਾ ਜਿਹਦੇ ਵਿੱਚ ਉਹ ਵੀ ਜਾਇਆ ਕਰੇਗਾ, ਮਾਲ ਵੀ ਉਧਰ ਦਾ ਉਧਰ, ਉਧਰ ਦਾ ਉਧਰ, ਸਮੁੰਦਰ ਦੇ ਰਸਤੇ। ਮਾਲ ਗੱਡੀ ਰਸਾ ਪਾਉਣਗੇ ਕਿਧਰੋਂ ਨਹੀਂ ਨਹੀਂ, ਉਹ ਪੂਰਾ ਅੰਦਰੋਂ ਸੈਟਅਪ ਉਹਦਾ ਤਿਆਰ ਵੀ ਹੋ ਰਿਹਾ, ਯਾਨੀ ਉਹ ਬਾਏ ਸਮੁੰਦਰ ਆਇਆ ਕਰੇਗਾ। ਨਹੀਂ ਸਾਡੇ ਮੁਲਕ 'ਚ ਕਦੋਂ ਚੱਲਣਗੀਆਂ ਚੀਜ਼ਾਂ? ਅੱਜ ਮੈਂ ਕੀ? ਚੱਲ ਜਾਣਗੇ ਟ੍ਰੇਨ ਤੇਰੇ ਮੁਲਕ 'ਚ ਉਹਨਾਂ ਨੇ ਬਣਾਤਾ ਨਾ ਪਾਕਿਸਤਾਨ ਤੋਂ ਇੰਡੀਆ, ਤੁਹਾਨੂੰ ਪਹਿਲੇ ਤਾਂ 15 ਦਿਨ ਬਾਅਦ ਪਤਾ ਲੱਗਣਾ ਭਾਜੀ ਸਮੁੰਦਰ ਲੰਘਦੇ ਹੀ ਅੱਗੋਂ ਨਾ 2.5 ਫੁੱਟ ਦਾ ਲੋਹੇ ਦਾ ਟੋਟਾ ਲਾ ਕੇ ਲੈ ਗਏ ਤੇ ਪਾਣੀ ਸਾਰਾ ਅੰਦਰ ਵੜ ਗਿਆ। ਸਾਜੀ ਉਹਦੇ ਉਹ ਸਮੁੰਦਰ ਵਾਲੀ ਟ੍ਰੇਨ ਸਫ਼ਰ ਕਰਨ ਡਿਆ ਟੀਟੀ ਨੂੰ ਕੱਢ ਕੇ ਪੈਸੇ ਦੇਣੇ ਤੇ ਛੋਟੀ ਜਿਹੀ ਮੱਛੀ ਵੀ ਉੱਤੇ ਰੱਖ ਕੇ ਉਹ ਹੁਣ ਸਮੁੰਦਰ ਦੇ ਵਿੱਚ ਟ੍ਰੇਨ ਲੁੱਟਣ ਵਾਲੇ ਡਾਕੂ ਜਿਹੜੇ ਪੂਰੇ ਸਿਲੰਡਰ ਪਾ ਕੇ ਆਏ ਨੇ, ਇੰਜ ਕਰਦੇ ਨੇ ਕਹਿੰਦੇ ਕੱਢਦੇ ਜੋ ਕੁਛ ਹੈਗਾ। ਸਮੁੰਦਰ ਵਾਲੀ ਟ੍ਰੇਨ 'ਚੋਂ ਬਾਹਰ ਨਿਕਲੇ ਗਿੱਲਾ ਗਿਆ, ਬੜਾ ਗਿੱਲਾ ਹੱਕਦਾ ਭਾਜੀ, ਬਾਰੀ ਖੋਲ ਕੇ ਬੈਠਾ ਰਿਹਾ। ਇਹ ਤੂੰ ਪਾਗਲ ਸਾਰੇ ਮਜ਼ਾਕ। ਪੂਰੀ ਟ੍ਰੇਨ ਤੇ ਬਹੁਤ ਉਹ ਕੋਈ ਨਹੀਂ ਗੱਲ ਕਰਦਾ ਸੀ, ਕਹਿੰਦਾ ਮੈਨੂੰ ਗਰਮੀ ਲੱਗਦੀ ਸੀ, ਮੈਂ ਬਾਰੀ ਖੋਲ ਲਈ। ਬਾਰੀ ਖੋਲ ਕੇ ਸਾਰੀ ਸਵਾਰੀ ਗੱਲ ਕਰ ਰਹੇ ਤੇ ਬੁਲਬੁਲੇ ਬੜ 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 ਓਏ ਬੜ ਬੜ ਬੜ। ਕਹਿੰਦਾ ਕਹਿੰਦਾ ਟੀਟੀ ਕਹਿੰਦਾ ਟਿਕਟ ਵਿਖਾ ਕਹਿੰਦਾ ਨਹੀਂ ਬਾਹਰ ਜਾ ਕੇ ਵਿਖਾਵਾਂਗਾ ਇੱਥੇ ਗਲ ਜਾਣੀ ਨਹੀਂ ਨਹੀਂ, ਇਹਨੂੰ ਟੀਟੀ ਕਹਿੰਦਾ ਟਿਕਟ ਵਹਾ, ਕਹਿੰਦਾ ਤੇਰਾ ਮੂਡ ਬੜੇ ਨਹੀਂ ਮੈਂ ਨਹੀਂ
ਸਮੁੰਦਰ ਵਾਲੀ ਟ੍ਰੇਨ 'ਚ ਬਹਿਣਾ ਸੀ ਤੇ ਸਲਵਾਰ 'ਚ ਹਵਾ ਭਰਨ ਦੇ। ਸਮੁੰਦਰ ਵਾਲੀ ਤਾਜੀ ਟ੍ਰੇਨ 'ਚ ਬਹਿ ਕੇ ਸਟਾਪ ਤੇ ਜਾ ਕੇ ਢਿੱਡ ਘੁੱਟਣ ਦੇ ਕਹਿੰਦਾ ਪਾਣੀ ਪੈ ਗਿਆ। ਅੱਛਾ ਨਹੀਂ ਇੰਜ ਕੁੱਟਦਾ ਭਰਾ। ਸਾਡੀ ਆਪਣੀ ਸੀਗੀ ਸਮੁੰਦਰ ਵਾਲੀ ਗੱਡੀ ਤੇ ਜੁਮੇ ਵਾਲੇ ਦਿਨ ਬਾਹਰ ਕੱਢ ਕੇ ਧਵਾ ਦਿੰਦੇ ਹੋ। ਸਮੁੰਦਰ ਚੋਂ ਸਮੁੰਦਰ ਵਾਲੀ ਗੱਡੀ 'ਚ ਬੈਠਾ ਵਾ ਤੇ ਇਹਨਾਂ ਨੇ ਪਹੁੰਚੇ ਟੁੱਕੇ ਹੋਏ ਨੇ। ਸਮੁੰਦਰ ਵਾਲੀ ਟ੍ਰੇਨ ਤੇ ਉਸਤਾਦ ਜੀ ਬੈਠਾ ਵਾ ਤੇ ਇਹਨੂੰ ਕੋਈ ਬੰਦਾ ਪੀਟੀ ਆ ਕੇ ਕਹਿਣਾ ਭਾਜੀ ਇਹ ਮੱਛੀ ਝੋਲੀ ਚ ਕਰ ਲਓ। ਸਮੁੰਦਰ ਵਾਲੀ ਗੱਡੀ 'ਚ ਬੇਟਾ ਪਿਆਸ ਲੱਗੀ, ਥੋੜਾ ਜਿਹਾ ਸ਼ੀਸ਼ੇ ਥੱਲੇ ਕਰਨ ਸਟਰਾ ਬਾਹਰ ਕੱਢ ਕੇ ਮਾੜੇ ਤਾਜੀ ਉਹ ਗੱਡੀ 'ਚ ਬੈਠਾ ਕੇ ਮਗਰਮੱਛ ਆ ਗਿਆ, ਕਹਿੰਦਾ ਉਹ ਫਾਟਕ ਆ ਗਿਆ। ਸਮੁੰਦਰ ਵਾਲੀ ਗੱਡੀ ਦੇ ਵਿੱਚ ਦਰਵਾਜ਼ਾ ਖੋਲ ਕੇ ਬਾਹਰ ਫੋੜ ਕੇ ਤੇ ਆਇਆ ਬੈਠੇ। ਸਮੁੰਦਰ ਵਾਲੀ ਗੱਡੀ 'ਚ ਬੈਠਾ ਤੇ ਪੈਰਾਂ ਥੱਲੇ ਕਛੂ ਪਾ ਰੱਖਿਆ। ਤਾਂ ਸਮੁੰਦਰ ਵਾਲੀ ਟ੍ਰੇਨ ਚ ਵੜਨ ਲੱਗਾ ਤੇ ਸਾਬਣ ਲਾ ਕੇ ਵੜਨੇ। ਸਮੁੰਦਰ ਵਾਲੀ ਟ੍ਰੇਨ 'ਚ ਕਿਤੇ 18 ਘੰਟੇ ਦਾ ਸਫ਼ਰ ਕਰਕੇ ਬੇਹੋਸ਼ ਹੋ ਗਿਆ ਤੇ ਟੀਟੀ ਅੰਦਰ ਹੀ ਕਹਿੰਦਾ ਉਹ ਰੇਤ ਦੇ ਛੱਟੇ ਮਾਰੋ। ਰੇਤ ਦੇ ਚੱਟੇ ਮਾਰੋ। ਪਾਣੀ ਆਹ ਉਲਟਾ ਹਿਸਾਬ ਹੋ ਗਿਆ, ਕਹਿੰਦਾ ਇਹਨੂੰ ਰੇਤ ਦੇ ਚੱਟੇ ਮਾਰੋ। ਸਮੁੰਦਰ ਵਾਲੀ ਟ੍ਰੇਨ 'ਚ ਆਪਣੀ ਟੂਬ ਤੁੰਨਣ ਦੇ ਡੁੱਬਾਂਗਾ ਨਹੀਂ। ਯਾਰ ਸਮੁੰਦਰ ਵਾਲੀ ਟ੍ਰੇਨ ਰੁਕੀ ਹੈ, ਕਿਸੇ ਨੇ ਪੁੱਛਿਆ ਕੀ ਹੋਇਆ, ਕਹਿੰਦਾ ਕ੍ਰਾਸ ਪਿਆ ਭਾਜੀ, ਬੈਰੀ ਜਹਾਜ਼ ਨਾਲ ਕ੍ਰਾਸ ਪਿਆ। ਸ਼ਾਰਕ ਮਛਲੀ ਅੰਦਰ ਵੜ ਗਈ ਆ ਤੇ ਕਹਿੰਦਾ ਲੋਟੀ ਕੀ ਵਾਲਾ ਚੜ ਗਿਆ ਬਈ। ਨਾਨ ਟਿੱਕੀ ਵਾਲਾ। ਦੂਸਰੀ ਟ੍ਰੇਨ ਆਉਤਲੀ ਵਾਲੀ ਨਹੀਂ ਖੁਸ਼ਕੀ ਵਾਲੀ, ਉਹਦੀ ਟ੍ਰੇਨ ਦਾ ਡਰਾਈਵਰ ਸੀ, ਸਮੁੰਦਰ ਵਾਲੀ ਚ ਵੜਿਆ, ਕਹਿੰਦਾ ਕਾਂਟਾ ਬਦਲਣਾ ਤੇ ਪਾਣੀ ਵਾਲ ਨੂੰ ਪਾਤੇ। ਉਹ ਜਿਹੜੇ ਨਾ ਆਕਟੋਪਸ ਉਹਨੂੰ ਸਿਰ ਤੇ ਰੱਖ ਕੇ ਉਹਨੂੰ ਮਸਾਜ ਕਰਨ ਦੇ ਉਹ ਜਦੋਂ ਇੰਨਾ ਹੀ ਕਰਨ ਦੇ ਕੱਲਾ ਬੈਠਾ ਉਹ 10 ਰੁਪਏ ਲਾ ਕੇ ਮਸਾਜ ਕਰਦੇ ਪੂਰੀ ਟ੍ਰੇਨ 'ਚ, ਜਿਹਦੇ ਮਰਜ਼ੀ ਫਿੱਟ ਹੋ ਕੇ ਤੇ ਥੱਲੇ ਲੱਤਾਂ ਨਾਲ ਇੰਜੋਏ ਕਰਨ ਲੱਗ ਪਏ। ਸਮੁੰਦਰ ਵਾਲੀ ਟ੍ਰੇਨ ਚ ਵੜਿਆ ਤੇ ਉਸਤਾਦ ਜੀ ਕਹਿੰਦਾ ਮੇਰੇ ਨਾਲ ਫੈਮਿਲੀ ਤੇ ਡੋਲਫਿਨ ਚੁੱਕੀ। ਯਾਰ ਸਮੁੰਦਰ ਵਾਲੀ ਟ੍ਰੇਨ 'ਚ ਬੈਠਾ ਵਾ ਤੇ ਕਿਤੇ ਅਗਲੇ ਡੱਬੇ ਦਾਦਾ ਸੀ ਉਹਦੇ ਕੋਲ ਤੈਅ ਤਰ ਕੇ ਜਾਣ ਡਿਆ। ਸਮੁੰਦਰ ਵਾਲੀ ਟ੍ਰੇਨ 'ਚੋਂ ਛਿੱਤਰ ਪੈ ਗਿਆ, ਉਹਦਾ ਬੂਹਾ ਖੋਲ ਕੇ ਆਇਆ ਕੱਪੜਿਆਂ ਨੂੰ ਗਾਚੀ ਮਾਰਦੇ ਹੋ। ਸਮੁੰਦਰ ਵਾਲੀ ਟ੍ਰੇਨ 'ਚੋਂ ਨਿਕਲਿਆ ਤਾਂ ਉੱਥੋਂ ਤਲਾਸ਼ੀ ਲਈ ਤੇ ਫੜਿਆ ਗਿਆ। ਉਹ ਨਿੱਕੇ ਨਿੱਕੇ ਡਮਰੇ ਨਹੀਂ ਹੁੰਦੇ, ਉਹ ਚੋਰੀ ਕਰਕੇ ਲਿਜਾ ਰਿਹਾ ਸੀ। ਕੋਲਾ ਮੱਛਲੀ ਉਹਨਾਂ ਨੇ ਆਪ ਤੇ ਐਡਾ ਬੇਵਕੂਫ ਸਮੁੰਦਰ ਵਾਲੀ ਟ੍ਰੇਨ 'ਚ ਬੈਠਾ ਵਾ ਤੇ ਫੇਰ ਉਹਨੇ ਲੜੀ ਜਾਣਾ, ਕੋਈ ਪਾਣੀ ਦਾ ਇੰਤਜ਼ਾਮ ਨਹੀਂ ਆਇਆ। ਸਮੁੰਦਰ ਵਾਲੀ ਟ੍ਰੇਨ 'ਚ ਅੱਗੇ ਇੱਕ ਬੰਦਾ ਨਾ ਉਹ ਪੂਰਾ ਲਿਬਾਸ ਪਾ ਕੇ ਝੰਡੀਆਂ ਕਰਨ ਦਾ। ਇਹਦੇ ਕੋਲ ਟਿਕਟ ਵੇਖ ਕੇ ਨਾ ਟੀਟੀ ਕਹਿੰਦਾ ਬਿਜ਼ਨਸ ਕਲਾਸ, ਕਹਿੰਦਾ ਆ ਜਾ ਆਪਣੇ ਬਾਪ। ਸਮੁੰਦਰ ਵਾਲੀ ਟ੍ਰੇਨ 'ਚ ਬਹਿ ਗਿਆ ਭਾਈ, ਬਾਰੀ ਖੋਲ ਕੇ ਚੁੱਕਮਾ ਫੜ ਕੇ ਉਹ ਡੱਬੇ 'ਚ ਖੇਲਣ ਦੇ। ਪਲੇਟ ਖੇਲਣ ਦੇ ਆਉਂਦੇ। ਬਾਹਰ ਦੁਆ ਕਰੋ ਸਾਡੇ ਮੁਲਕ 'ਚ ਵੀ ਸ਼ਾਦੀ ਵਾਲੀ ਟ੍ਰੇਨ। ਸਾਡੇ ਮੁਲਕ ਦੇ ਉਹ ਯਾਰ ਨਹੀਂ ਭਾਜਣ, ਉਹ ਮੈਂ ਸੁਣਿਆ ਵਾ, ਪਤਾ ਨਹੀਂ ਸਹੀ ਹੈ ਕਿ ਨਹੀਂ, ਤੇ ਉਹ ਨਾ ਇਹ ਗੱਲ ਚੱਲ ਰਹੀ ਹੈ ਤੇ ਇਹ ਬੇਸਿਕਲੀ ਤਜਾਰਤ ਹੋਣੀ ਤੇ ਤਜਾਰਤ ਹੋਣੀ ਨਾ, ਤੇ ਤਜਾਰਤ ਦੇ ਨਾਲ ਹਰ ਫਾਇਦਾ ਦੇਖਦੇ ਕਿ ਅਸੀਂ ਤਜਾਰਤ ਵਾਸਤੇ ਜੋ ਇੱਕ ਮਿਸਾਲ ਆ, ਅਸੀਂ ਮਤਲਬ ਉਥੋਂ ਲੱਖ ਬਣ ਨਮਕ ਜਾਣਾ ਵਾ ਜਾਂ ਸਬਜ਼ੀ ਜਾਣੀ ਜਾਂ ਪਾਣੀ ਜਾਣਾ। ਬੇਸਿਕਲੀ ਪਾਣੀ ਦਾ ਮੈਂ ਸੁਣਿਆ ਕਿ ਪਾਣੀ ਦੇ ਪੈਪ ਪੈਣੇ ਨੇ ਇੰਡੀਆ ਚੋਂ, ਪਾਣੀ ਆਉਣਾ ਵਾ ਤੇ ਇਧਰੋਂ ਪੈਟਰੋਲ ਜਾਣਾ, ਇਹ ਮੈਂ ਸੁਣਿਆ ਗੱਲ। ਲੇਕਿਨ ਉਹਨਾਂ ਨੇ ਕਿਹਾ ਨਾਲ ਅਸੀਂ ਪੈਪ ਪੈ ਰਹੇ ਨੇ, ਇਹ ਕੰਮ ਹੋਏਗਾ, ਤੇ ਨਾਲ ਇਹ ਆ ਕਿ ਵੀ ਕੋਈ ਉਹਦੇ ਨਾਲ ਜਦੋਂ ਪੈਪ 'ਚ ਪੈਣੇ ਆ ਫਿਰ ਕੋਈ ਸਵਾਰੀਆਂ ਵਾਲਾ ਵੀ ਹਿਸਾਬ ਲਾ ਲਓ ਨਾਲ। ਅੱਜ ਜਦੋਂ ਪਾਣੀ ਆਉਣਾ ਪੈਟਰੋਲ ਜਾਣਾ, ਦੋਵੇਂ ਚੀਜ਼ਾਂ ਖਰਾਬ ਹੋ ਜਾਣੀਆਂ, ਨਾ ਉਹਦਾ ਜ਼ੈਕਰ ਰਹਿਣਾ ਨਾ ਉਹਦਾ ਜ਼ੈਕਰ ਰਹਿਣਾ। ਹੱਲ ਕਰ ਲੈ ਕਿਉਂ ਸਮਝ ਆਈ? ਪਾਗਲਾ ਜਾਲਾ ਇਹ ਉਹਨਾਂ ਦੇ ਵੱਡਿਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਇਹ ਨੁਕਸਾਨ ਹੋ ਸਕਦਾ ਸਾਨੂੰ। ਉਹ ਬਣਾ ਰਹੇ ਨੇ, ਉਹਨਾਂ ਨੇ ਅਰਬਾਂ ਡਾਲਰ ਲਾ ਦੇਣਾ ਵਾ, ਲੇਕਿਨ ਇਹ ਗੱਲ ਉਹਨਾਂ ਨੇ ਸੋਚੀ ਨਹੀਂ ਹੋਣੀ। ਉਹ ਡੰਗਰਾ ਉਹ ਟ੍ਰੇਨ ਜਿਹੜੀ ਥੱਲੋਂ ਦੀ ਚੱਲਣੀ ਨਾ, ਉਹਨੇ ਕੈਨ ਪਾਣੀ ਦੀ ਫੜਾਉਣੀ ਆ, ਉਹਨੇ ਪੈਟਰੋਲ ਦੀ ਕੈਨ ਫੜਾਉਣੀ, ਉਹਨਾਂ ਆਪਸ ਦੇ ਵਿੱਚ ਇਦਾਂ ਤਬਾਦਲਾ ਖਿਆਲ ਕਰਨਾ। ਅੱਛਾ ਆ ਫਿਰ ਠੀਕ ਆ। ਫੰਦੋਨੀ ਵਾਲੀ ਟ੍ਰੇਨ 'ਚ ਆਪਣੇ ਰਿਸ਼ਤੇਦਾਰ ਬਾ ਆਇਆ, ਉੱਥੇ ਤੋਂ ਬਾਹਰ ਨੂੰ ਤਾਂ ਰੋਈ ਵੀ ਜਾ ਰਿਹਾ ਕਿਉਂਕਿ ਸਾਡੀ ਜਿਹੜੀ ਉਹ ਪੁੱਠੀ ਨਹੀਂ ਟ੍ਰੇਨ ਚੱਲਦੀ, ਉਹਦੇ ਵਿੱਚ ਚਾਹ ਲੈ ਕੇ ਫੜਿਆ ਤੇ ਇੰਜ ਰੱਖੀ ਉੱਤੇ ਰੁੜ ਗਈ। ਇਹਨੇ ਪੁੱਠਾ ਘਰ ਬਣਾ ਕੇ ਇੰਜ ਕਰਕੇ ਘਿਓ ਸਾਰੇ ਰੋੜ ਲਿਆ। ਉਹ ਯਾਰ ਮੈਂ ਦੇਖਿਆ ਇੱਕ ਬੰਦੇ ਨੇ ਉਹ ਪੁੱਠਾ ਘਰ ਬਣਾਇਆ ਪੂਰਾ। ਉਹ ਦੇਖਿਆ ਤੂੰ? ਹਾਂਜੀ ਉਹ ਬਣਿਆ ਪੁੱਠਾ। ਨਹੀਂ ਉਹਨੇ ਉਹ ਇੱਕ ਮਤਲਬ ਨਾ ਇੱਕ ਉਹ ਬਣਿਆ ਹੀ ਨਹੀਂ ਉਦਾਂ ਦਾ, ਲੇਕਿਨ ਉਹਨੇ ਐਕਸਪੈਰੀਮੈਂਟ ਕੀਤਾ। ਯਾਨੀ ਕਿ ਉਹਦੀ ਛੱਤ ਥੱਲੇ ਨੂੰ ਬਣਾਈ। ਭਾਜਨ ਉਹਨੇ ਹਰ ਚੀਜ਼ ਉੱਤੇ ਲਾਈ ਆ। ਇੰਜ ਤੂੰ ਵੇਖੇਗਾ ਕੁਰਸੀਆਂ ਮੇਜ਼ ਪਏ ਨੇ ਉੱਤੇ, ਯਾਨੀ ਜੋ ਥੱਲੇ ਪਏ ਆ ਨਾ ਸਿਸਟਮ ਉਹਨੇ ਉੱਤੇ ਕਰ ਦਿੱਤਾ। ਉਹ ਤੋਂ ਉੱਤੇ ਵੇਖੇਗਾ ਹਰ ਚੀਜ਼, ਕਮੋਡ ਪੁੱਠਾ ਲੱਗਾ, ਟੂਟੀਆਂ ਪੁੱਠੀਆਂ ਲੱਗੀਆਂ, ਵਾਸ਼ਰੂਮ ਤੌਲੀਆ ਪੁੱਠਾ ਲੱਗਣ ਦਿਆ, ਕੁਰਸੀਆਂ ਮੇਜ਼ ਪਏ, ਯਾਨੀ ਹਰ ਚੀਜ਼ ਉਹਨੇ ਫਿਕਸ ਕੀਤੀ ਨਾਲ। ਉਹ 'ਚ ਰਿਹਾਇਸ਼ ਕੀਤੀ ਉਹਨੇ? ਨਹੀਂ ਉਹਨੇ ਕੀਤਾ ਰੈਸ਼ ਵੀ ਥੱਲੇ ਰੈਸ਼ ਕਰ ਲਵੇ, ਉਹ ਇੱਕ ਡਿਜ਼ਾਈਨ ਹੀ ਬਣ ਗਿਆ। ਜੀ ਪਾਨ ਮੂੰਹ ਚ ਪਾ ਕੇ ਨਾ ਪੁੱਠੀ ਟ੍ਰੇਨ ਚ ਬਹਿ ਗਿਆ ਤੇ ਉਹਦੇ ਤੇ ਤੁੱਕਣ ਡਿਆ। ਉਹ ਕੁੱਕਾ ਦੇ ਬਹੁਤ ਤੇਰਾ ਬਿਠਾ ਕੇ ਥੱਲੇ ਦਾ ਅੱਲਾ ਪਕੜਨਾ ਦੀ ਟ੍ਰੇਨ ਨਹੀਂ ਪੁੱਠੀ, ਉਹਦੇ 'ਚ ਬਹਿ ਗਿਆ ਤੇ ਉਹਨਾਂ ਨੂੰ ਕਹਿੰਦਾ ਲਾਓ ਯਾਰ, ਉਹ ਜੇਬ 'ਚੋਂ ਮੋਬਾਈਲ ਡਿੱਗ ਪਿਆ। ਪੁੱਠਾ ਘਰ ਬਣਾਇਆ ਤੇ ਇੰਜ ਕਰਕੇ ਰਿਸ਼ਤੇਦਾਰ ਹੈ ਤੇ ਉਹਨਾਂ ਕਹਿੰਦਾ ਸਿਰ ਭਰਨੇ ਬਹਿ ਜਾਓ, ਸਾਰਾ ਸਿਰ ਭਰਨੇ। ਲੋ ਜੀ ਮੇਰੀ ਗੱਲ ਸੁਣੋ ਭਾਜੀ, ਮੇਰੀ ਗੱਲ ਸੁਣੋ। ਆ ਇੱਥੇ
ਉਹ ਝੂਲਾ ਲੱਗਾ ਜਿਹੜਾ ਗੋਲ ਜਿਹੜਾ ਇੰਜ ਕਰਕੇ ਤਾਂ ਜਾ ਕੇ ਉੱਤੇ ਐਂ ਘੁੰਮਦਾ। ਅੱਲਾ ਮਾਫ ਕਰ। ਉਹ ਦੇਖਿਆ ਇੰਜ ਇੰਜ ਪਹਿਲੇ ਇੰਜ ਇੰਜ ਕਰਕੇ ਫਿਰ ਇੰਜ ਕਰਕੇ ਉੱਤੇ ਹੁੰਦਾ ਤਾਂ ਘੁੰਮਦਾ। ਫਰੀ ਸਾਹਿਬ ਉੱਥੇ ਤੁਸੀਂ ਬਹਿਣਾ ਵਾ। ਕਾਹਦੇ ਤੋਂ ਮੇਰਾ ਬੈਠ 10,000 ਰੁਪਇਆ ਤੁਹਾਨੂੰ ਥੱਲੇ ਉਤਰਦੇ ਮੈਂ ਦਿਆਂਗਾ। ਕਾਹਦੇ ਤੋਂ ਉਸਤਾਦ ਜੀ ਤੁਸੀਂ ਏਦਾਂ ਕਰਦੇ ਹੋ ਬੰਦਾ ਕੋ ਲੈ ਲੈਣਾ ਤੁਸੀਂ। ਯਾਰ ਇਹਨੂੰ ਕਹਿੰਦੇ ਨੇ ਐਡਵੈਂਚਰ। ਉਹ ਤੁਸੀਂ ਰਹਿਣ ਦਿਓ ਕਹਿੰਦੇ ਓਏ ਆ ਤੇਰੇ ਨਾਲ ਫੈਸਲਾਬਾਦ ਦੇ 50 ਬੱਚੇ ਬੈਠੇ ਹੋਣੇ ਉੱਥੇ। ਤੇ ਬੱਚੇ ਬਹਿਣ ਜਿਨ੍ਹਾਂ ਦੇ ਬੱਚੇ ਹਾਂਜੀ ਬੇਟਾ ਸਾਹਿਬ, ਹਾਂਜੀ ਬੇਟਾ ਸਾਹਿਬ। ਸੂਰਿਆਵੰਸ਼ਮ ਦਾ ਖੂਨ ਦੌੜ ਰਿਹਾ ਹੈ, ਸੂਰਿਆਵੰਸ਼ਮ ਦਾ। ਇਹ ਹੱਥ ਚੁੱਕ ਕੇ ਨਾ ਵਾ ਸਾਡੇ ਲੋ, ਆਪਾਂ ਨਹੀਂ ਇਹਦਾ ਕੰਮਾਂ 'ਚ ਪੈਂਦੇ। ਹਾਂ ਉਹ ਜਿਹੜੀ ਇੰਜ ਹੱਥ ਜਿਹਾ ਵਾ ਆ ਯਾ ਸੇ ਆ ਗੋਲ ਆ। ਉਹਨੇ ਨਹੀਂ ਪਹਿਲੇ ਇੰਜ ਹੁੰਦਾ, ਪਹਿਲੇ ਇੰਜ ਕਰਦੇ ਫਿਰ ਇੰਜ ਕਰਦੇ ਇੰਜ ਉੱਤੇ ਦਾ ਉੱਤੇ ਆ ਕੇ ਘੁੰਮਣ ਲੱਗ ਪਏ। ਉਹ ਥੋੜੀ ਦੇਰ ਘੁੰਮ ਕੇ ਫਿਰ ਐ ਥੱਲੇ ਨੂੰ ਹੁੰਦਾ। ਪੈਸੇ ਕਿੰਨੇ ਆ? ਅੱਛਾ ਕਿੱਧਰ ਆ ਉਹ ਬਸ ਥੱਲੇ ਨੂੰ ਹੁੰਦਾ। ਉਹ ਥੱਲੇ ਭਾਈ ਜਾਨੋ ਪੂਰੀ ਸੇਫਟੀ ਆ, ਪੂਰੇ ਬੈਲਟ ਬੰਨੇ ਹੁੰਦੇ ਆ। ਮੋਬਾਈਲ ਮੂਲ ਤੁਹਾਨੂੰ ਪਹਿਲੇ ਲੋਕਾਂ ਦੇ ਬਹੁਤ ਡਿੱਗੇ ਨੇ ਨਵੇਂ ਹਾਂ ਸ਼ੇਖ ਫੈਸਲਾਬਾਦ ਦੇ ਉੱਤੋਂ ਹਿਸਾਬ ਵਾਲੇ ਕਾਗਜ਼ ਹੀ ਥੱਲੇ ਡੇਗ ਪਏ ਸਾਰੇ। ਮੋਬਾਈਲ ਇਹਨੇ ਸਾਜੀ ਫਿਫਰੇ ਮੂੰਹ ਚ ਆ ਜੀ। ਓਏ ਨਹੀਂ ਆਉਂਦੇ ਉਹ ਨਹੀਂ, ਉਹ ਪਾਈ ਉਹਨੇ ਕਿਤੇ ਕੈਸੇ ਬਹੁਤ ਖਤਰਨਾਕ ਓਏ ਹੈ ਯਾਰ ਉਹ ਫਿਫਰਾਂ ਦੀ ਸੀ ਜਿਹਦੀ ਵੀਡੀਓ ਤੇਰੇ ਵਾਇਰਲ ਗੱਲ ਤੇ ਫਿਫਰੇ ਮੂੰਹ ਚ ਆ ਜਾਂਦੇ ਆ, ਤੇਰੇ ਤੇ ਵੈਸੇ ਹੀ ਆ ਜਾਂਦੇ ਇੱਕਦਮ। ਪੈਸੇ ਕਿੰਨੇ ਆ? 10,000 ਇਹ ਸੂਰਵੀਰਾਂ ਦੇ ਖਾਨਦਾਨ ਚੋਂ ਆ। ਇਹਨਾਂ ਦੇ ਕੱਲਾ ਸੂਰ ਕਹਿ ਲਾ, ਵੀਰਾ ਰਹਿਣ ਦੇ। ਇਹਨਾਂ ਦੇ ਸੂਰਵੀਰਾਂ ਦੇ ਖਾਨਦਾਨ ਚੋਂ ਸਾਡੀ ਲੜੀ। ਸੂਰੀਆ ਵੀਰ ਹੱਥ ਚੁੱਕ ਕੇ ਨਾ ਵਾ। ਮੈਂ ਕਿਹਾ ਕਹਿ ਤੂੰ ਤੇ ਫਰੀਦ ਸਾਹਿਬ ਤੁਸੀਂ ਅੱਜ ਉੱਤੇ ਜਾਣਾ ਵਾ, ਓਏ ਥੱਲੇ ਉਤਰ ਕੇ ਤੁਸੀਂ ਨਾਰਮਲ ਬਿਹੇਵ ਕਰਨਾ ਵਾ। ਹਾਂਜੀ। ਦਰਿਆ ਜੇ ਤੂੰ ਆਇਆ ਫੇਰ ਨਹੀਂ ਪੈਸੇ ਮਿਲਣੇ। ਤੁਸੀਂ ਸਿਰਫ ਬੰਦਾ ਕੋ ਵੈਸੇ ਆਪਣਾ ਮੁੰਡਾ ਕੋ ਮਾਰ ਕੇ ਤੇ ਆਪਣੀ ਟੀਮ ਦਾ ਨਾਮ ਰੋਸ਼ਨ ਕਰਨਾ ਚਾਹਤੇ। ਸਜਾਦ ਜੀ ਆਪਣੀ ਟੀਮ ਦਾ ਪਹਿਲਾ ਸ਼ਹੀਦ। ਨਹੀਂ ਮੈਂ ਕਹਿ ਰਿਹਾ ਅੱਲਾ ਮਾਫੀ ਦੇ ਭਈਆ ਚਲੋ। ਜਿਹੜਾ ਇੰਜ ਨਹੀਂ ਉਹ ਕਸ਼ਤੀ ਡਰੈਗਨ ਉਹਨੂੰ ਕਹਿੰਦੇ, ਉਹਦੇ ਚ ਬੰਦੇ ਸਾਦੀ ਗੋ ਤੇਰੀ ਉਹ ਬੰਦ ਕਰ ਨਾਲ ਰੋ ਵੀ ਰਹੇ ਹੁੰਦੇ। ਆਹੋ ਇੱਥੇ ਸੀਨੇ ਤੇ ਹਵਾ ਵੱਜਦੀ ਫਿਰ ਬੰਦਾ ਫਿਰ ਉਹ ਖਰਚਾ ਦਾ ਪਤਾ ਨਹੀਂ। ਆਹੋ ਸਾਜੀ ਕਿਤੇ ਉਹਦੇ ਚ ਨਹੀਂ ਤੇ ਉਹ ਜਿਹੜੀ ਕਸ਼ਤੀ ਆ ਉਹਦੇ ਐ ਨੁੱਕਰ ਜਿੱਥੇ ਇੰਜ ਕਰਕੇ ਨਹੀਂ ਬਣਿਆ ਹੁੰਦਾ ਉਹਦੇ ਮੋਟਰ, ਉਹਦੇ ਉਸ ਸੀਟ ਤੇ ਉਹਦੇ ਨਾਲ ਸੀਟ ਤੇ ਤੂੰ ਬਹਿਣਾ। ਸਹੀ ਗੱਲ ਆ ਉਸਤਾਦ ਜੀ। ਉਹ ਯਾਰ ਕੀ ਇਨਸਾਨਾਂ ਵਾਸਤੇ ਫਰੀਦ ਸਾਹਿਬ ਤੁਸੀਂ ਤੇ ਐਵੇਂ ਹੀ ਪਤਾ ਤੇ ਨਹੀਂ। ਮੈਨੂੰ ਨਾ ਤੁਸੀਂ ਮੰਨੋ ਇਨਸਾਨ, ਮੈਨੂੰ ਇਸ ਕੰਮ ਦੇ ਵਿੱਚੋਂ ਤੁਸੀਂ ਜਾਨਵਰ ਮੰਨ ਲਓ, ਮੈਂ ਨਹੀਂ ਜਾਣਾ। ਮੈਂ ਕਹਿੰਦਾ ਕੋਈ ਪਨਿਸ਼ਮੈਂਟ ਤੁਹਾਡੀ ਹੋਣੀ ਚਾਹੀਦੀ। Punishment- ਗੁਜਰ ਬਾਦਸ਼ਾਹ ਤੂੰ ਨਾ ਕਰੇ, ਨਹੀਂ ਤੇ ਫਿਰ ਮੇਰਾ ਦਿਲ ਟੁੱਟ ਜਾਣਾ। ਸਾਨੂੰ ਮੈਨੂੰ ਪਤਾ ਮੇਰੀ ਲਿਖੀ ਇੱਥੇ ਹੈ। ਦਾਦੀ ਗੁੱਜਰ ਵੀ ਬੈਠਾ ਸੀ ਉੱਥੇ, ਇਹਨੂੰ ਚੰਗੇ ਛਿੱਤਰ ਪਏ। ਕਿਉਂ? ਉੱਥੇ ਇੱਕ ਗਵਾਤੀ ਨੂੰ ਗਈ ਹੋਵੇ, ਉਹ ਮਰ ਗਿਆ, ਉਹ ਮਰ ਗਿਆ। ਲਖਵਾਤੀ ਉੱਥੇ ਇੱਕ ਬੁੱਢੀ ਨੂੰ ਬੁੱਢੇ ਦੇ ਨਾਲ ਚੱਪੜੀ ਜਾਏ। ਯਾਰ ਮੈਨੂੰ ਪਤਾ ਵਾ। ਅੱਛਾ ਫਿਰ ਠੀਕ ਹੈ, ਤੈਨੂੰ ਕਿੱਦਾਂ ਦਾ ਕਰਾਂ? ਮੰਜੀ ਨਾਲ ਚਲੂੰਗੀ ਬੰਦਾ ਉਹਦੇ ਵਿੱਚ ਇੰਨੇ 5 ਮਿੰਟ ਕਰ ਲਈ। ਨਹੀਂ ਲੰਮੇ ਪੈ ਕੇ। ਯਾਰ ਆ ਵੇਖੋ ਜਿਹੜੀ ਟ੍ਰੇਨ ਆ ਜਿਹੜੀ ਤੁਸੀਂ ਕਹਿਣ ਦੇ ਹੋ ਬੱਚਿਆਂ ਦੀ ਹੁੰਦੀ ਹੈ, ਜਾਂ ਉਹ ਘੋੜੇ ਦੇ ਵੀ ਚੱਕਰ ਆਉਂਦੇ, ਉਹ ਜਿਹੜੇ ਘੋੜੇ ਤੇ ਨਹੀਂ ਪੈਂਦੇ ਉਹ ਵੀ ਚੱਕਰ ਅੱਛਾ ਆਉਂਦੇ। ਉਹ ਵੀ ਨਹੀਂ, ਉਹ ਤੇ ਵੀ ਚੱਕਰ ਆਉਂਦੇ। ਹਾਂ ਸਿਆਲਕੋਟ ਕਰਾਚੀ ਵਾਲੇ ਤੇ ਬਹਿਣਾ ਹੀ। ਉਹ ਵੀ ਚੱਕਰ ਆ ਯਾਰ। ਇਹ ਫੋਬੀਆ ਵਾ ਮੈਨੂੰ ਲੱਭ ਗਿਆ ਤੇਰਾ ਉਸਤਾਦ ਜੀ ਜਿਹੜਾ ਆਹ ਤੇ ਇਹ ਫੋਬੀਆ ਨਾ, ਤੇ ਕਸ਼ਤੀ ਤੇ ਨਹੀਂ ਇੰਜ ਹੁੰਦੀ, ਕਸ਼ਤੀ ਤੇ ਸਿੱਧੀ ਐ। ਹਾਂ ਲੇਕਿਨ ਉਹਦੇ ਚ ਉਹ ਵੀ ਫੋਬੀਆ। ਇੱਕ ਹੋਰ ਆ ਜਿੱਤੇ ਸੀਟਾਂ ਤੇ ਬਹਿ ਜਾਣਾ, ਉੱਤੇ ਜਾ ਕੇ ਇੰਜ ਕਰਦੀ। ਉਹ ਬਿਲਕੁਲ ਬੱਚਿਆਂ ਲਈ ਹੋ। ਆਹੋ ਉਹ ਬਿਲਕੁਲ ਬੱਚਿਆਂ ਦੀ। ਸਾਜੀ ਉਹ ਕਾਰਾਂ ਨਹੀਂ ਖੇਡਾਂਗੇ ਆਪਾਂ, ਕਿਹੜੀ? ਜਿਹੜੀ ਉਹ ਕਾਰਾਂ ਮਾਰਦੇ ਆ ਉਤੋਂ ਐ ਚਿੱਪਰ ਜੀ ਲੱਗੀ ਹੁੰਦੀ ਉਹ ਥੱਲੇ ਉਤਰਾ ਉਹ ਬੱਚਿਆਂ ਵਾਸਤੇ ਆ। ਦਾਦੀ ਉਹ ਹੀ ਕਾਰ ਇੱਕ ਵਿਆਹ ਤੇ ਲੈ ਕੇ ਫਿਰਦੇ ਆ। ਸਜਾਈ ਇਹ ਪੂਰੀ ਸਜਾਈ ਆ। ਹਾਂ ਜੋ ਕਾਰ ਵਾਲਾ ਸਿਸਟਮ ਠੀਕ ਹੈ, ਉਹ ਅੱਛਾ ਲੱਗਦਾ ਵਾ। ਉਹ ਡਰੈਗਨ ਨਹੀਂ ਜਿਹੜਾ ਆਇਆ ਜਾਂਦਾ, ਉਹ ਚ ਕਸਟਰਡ ਲੈ ਕੇ ਵੜ ਗਿਆ, ਉਹ ਸਾਰੀਆਂ ਸਵਾਰੀਆਂ ਤੇ ਝੋਲੀਆਂ ਤੇ। ਆ ਦਾਰਸ਼ ਨਾ ਉਹ ਕਸ਼ਤੀ ਦੇ ਵਿੱਚ ਆਲਰੇਡੀ ਪਹਿਲੇ ਬੈਠਾ, ਔਰਤਾਂ ਨਾਲ ਚੜੀ ਜਾਣ, ਲੇਕਿਨ ਹਾਂ 1000 ਰੁਪਏ ਲੈਣੇ, ਭਾਇਆ ਕੀ ਹੋਇਆ? ਤੈਨੂੰ ਮੁੰਡੇ ਨੇ ਫਿਰ ਮੇਲ ਕਰ ਦੇਣੀ ਕਿ ਤੁਸੀਂ ਦਾਨਿਸ਼ ਨੂੰ ਇਦਾਂ ਨਾ ਕਹੋ। ਭਰਾ ਮੇਰਾ ਲਿਵਿੰਗ ਲੈਜੈਂਡ ਦਾ ਮੋਟੀਵੇਸ਼ਨਲ ਹੈਗਾ ਵਾ। ਇੱਕ ਹੋਰ ਬਹੁਤ ਅੱਛੀ ਆ, ਮੈਂ ਲਾਹੌਰ ਜਾਂ ਇੱਥੇ ਇਕਬਾਲ ਪਾਰਕ, ਉਹਦੇ ਪਿਆਲੇ ਹੁੰਦੇ ਨੇ, ਪਿਆਲੇ ਦੇ ਵਿੱਚ ਉਹ ਹੈਂਡਲ ਜਿਹਾ ਲੱਗਾ, ਪਿਆਲੇ ਘੁੰਮਣ ਦੇ ਨੇ ਏਦਾਂ ਪੂਰਾ। ਉਹ ਕਿਹੜੀਆਂ ਗੇਮਾਂ ਕਹਿੰਦੇ ਉਸਤਾਦ ਜੀ ਬਹੁਤ ਉਹ ਆ ਬੱਸ ਕਰਦੇ ਸਮੂਥ। ਯਾਰ ਉਹਦੇ ਤੇ ਨਹੀਂ ਤੇ ਬਹਿ ਜਾ, ਜਿਹੜੇ ਇੱਕ ਭਾਰ ਪਵੇ ਤੇ ਦੂਸਰਾ ਉੱਚਾ ਹੋ ਜਾਂਦਾ। ਫਿਰ ਉਹ ਕਰਦੇ ਆ। ਉਹ ਜਿਹੜਾ ਇੱਕ ਤੂੰ ਇੱਕ ਸਾਈਡ ਤੇ ਲੰਮੇ ਪਿਆ ਹੋਣਾ, ਦੂਜੀ ਸਾਈਡ ਤੋਂ ਆ ਕੇ ਮੈਂ ਉੱਤੋਂ ਛਾਲ ਮਾਰਨੀ ਤੇ ਤੂੰ ਢੂਮ ਕਰਕੇ ਉੱਤੇ ਨੂੰ ਜਾਣਾ। ਇਹ ਮਣਕਾ ਜਿਹੜਾ ਹੁੰਦਾ ਨਾ, ਇਹ ਜਾ ਪੈਂਦਾ ਹੁੰਦਾ, ਚੱਲ। ਰੀੜ ਦੀ ਹੱਡੀ ਆ ਜੇ ਬਾਹਰ ਆ ਜਾਂਦੀ ਆ, ਲੈਦਾ ਗਿੱਚ ਜੀ ਕਰਕੇ ਤੁਸੀਂ ਘਰ ਆ ਜਾਣਾ ਉਹਦੀ। ਇਹਨੂੰ ਪੈਸੇ ਦੇ ਜਾਂ ਸਟਿੰਗ ਪੀ ਕੇ ਆ ਭੱਜ ਕੇ ਫਿਰ 5 ਸਾਲ ਬਾਅਦ ਨਾ ਮਾਹੀਆਂ ਨੇ ਗੱਲਾਂ ਕਰਿਆ ਕਰਦੀਆਂ ਵੀ ਨਹਿਰ ਤੇ ਬੰਦਾ ਲੱਦੀ ਹੁੰਦੀ ਸੀ, ਉਸਤਾਦ ਵੀ ਹਰ ਸਾਲ ਬੰਦਾ ਸ਼ਗਿਰਦ ਲੈਂਦੇ। ਤੁਸੀਂ ਇੱਥੇ ਵੇਖੋ ਹੱਸਣ ਖੇਡਣ ਇਹਦੇ ਦੱਸੋ ਕਿ ਆਓ 버ਗਰ ਖਾਣ। ਭਾਜੀ ਚਿੜੀ ਉਟੀ ਕਾਉਂਟ ਖੇਲੀ ਦੇਖੋ ਇਹ ਜਿਹੜੀ ਗੱਲ ਇਹ ਮਨਾਸਬ ਆ, ਇਹਦੇ ਵਿੱਚ ਵੀ ਇਹ ਵੀ ਉਂਗਲ ਜੇ ਜ਼ਿਆਦਾ ਮਤਲਬ ਕਿਤੇ ਏਦਾਂ ਕੀਤਾ ਗੁੱਟ ਨਿਕਲ ਗਿਆ, ਉਹਦੇ ਤੋਂ ਵੀ ਬਚਣਾ। ਉਸਤਾਦ ਜੀ ਇਹ ਗੇਮਾਂ ਨੇ ਮੈਂ ਅਤਾਈ ਸਮਝਦਾ, ਜਿਹੜਾ ਬੰਦਾ ਸਹੀ ਆ ਗੇਮਾਂ ਖੇਡਦਾ ਨਾ, ਉਹਦਾ ਦਿਮਾਗ ਨੂੰ ਉਹ ਯਾਰ ਏਡਾ ਵੱਡਾ ਦੁਨੀਆ ਦੇ ਐਡੇ ਐਡਵੈਂਚਰਸ ਹੋਏ ਨੇ, ਐਡੇ ਖਰ ਦਿਮਾਗ ਲੋਕ ਨੇ, ਬਗੈਰ ਹੱਥ ਪੈਰ ਛੱਡਿਆ ਦੇਖ ਕਿੱਥੇ ਬਿਲਡਿੰਗਾਂ ਦੇ ਉੱਤੇ ਖੜੇ ਨੇ।
ਉਹ ਵਾਲੀ ਕਾਰ 'ਚ ਬਹਿ ਗਿਆ ਸੀ ਉਹ ਜਿਹੜੀ ਏਦਾਂ ਜਾਂਦੀ ਹਾਂ ਉਹਦੇ 'ਚ ਬੈਠਾ ਤੇ ਥੈਲੀ ਲੱਗੀ ਉਹ ਜਿਹੜੀ ਹਸਪਤਾਲ ਕੋਲ ਉਹ ਥੱਲੇ ਲਮਕਦੇ ਸਾਜੀ ਇੱਕ ਵੀਡੀਓ ਮੈਂ ਵੇਖੀ ਬੰਦਾ ਇੰਜ ਉਹ ਪਤਾ ਨਹੀਂ ਕਿੰਨੇ 100ਵੀਂ ਮੰਜ਼ਿਲ ਤੇ ਉੱਤੇ ਖਲੋਤਾ ਛੱਤ ਤੇ ਉਹਨੇ ਯਕਦਮ ਗੱਲਾਂ ਕਰਦੇ ਕਰਦੇ ਨੇ ਇਹ ਐਂਡ ਕੇ ਉਹਨੂੰ ਇੰਜ ਫੜ ਲਿਆ ਹਾਂਜੀ ਉਹ ਨੁੱਕਰ ਜਾਣ ਕੇ ਡਰਾਮੇ ਕਰਨੇ। ਉਸਤਾਦ ਜੀ ਤੂੰ ਆਪਣੇ ਘਰ ਬੈਠਾ ਬੈੱਡ ਤੇ, ਤੈਨੂੰ ਪਤਾ ਮੈਂ ਆਪਣੇ ਘਰ ਕੋਈ ਚੱਕਰ ਨਹੀਂ, ਇੱਥੇ ਮੈਂ ਲੱਭੇ ਪਿਆ ਬੈੱਡ ਤੇ, ਤੂੰ ਇਹੋ ਜਿਹਾ ਕਰੈਕਟਰ ਵੇਖਣਾ ਵਾ, ਤੇਰੇ ਲਕੀਰਾਂ ਪੂਰੇ ਜਿਸਮ 'ਚ ਫਿਰਨੀਆਂ ਨੇ, ਸਮੇਂ ਤੂੰ ਅੱਖਾਂ ਕਰ ਲੈਣੀਆਂ ਤੈਨੂੰ, ਯਾਨੀ ਦਿਮਾਗ ਜਿਹੜਾ ਨਾ ਤੈਨੂੰ ਤੂੰ ਕੁਛ ਹਿੱਸਾ ਤੂੰ ਉਹਦੀ ਜਗ੍ਹਾ ਤੇ ਖਲੋ ਜਾਣਾ ਜਾ ਕੇ। ਯਾਰ 3D ਜਿਹੜੀ ਉਹ ਐਨਕ ਲਾ ਕੇ ਆਪਾਂ ਉਦੋਂ ਖੇਡੀ ਗੇਮ ਮੋਟਰਸਾਈਕਲ ਸਾਜ ਤੁਸੀਂ ਮੋਟਰਸਾਈਕਲ ਨਹੀਂ ਚਲਾਈ ਜਨਮਨ ਮੇਰੇ ਬੁੱਲ ਖੁਸ਼ਕ ਹੋ ਗਏ ਮੈਂ ਕਿਹਾ ਲੈ ਵੱਜਣ ਗਿਆ ਤੇ ਮੈਨੂੰ ਇਹ ਵੀ ਨਹੀਂ ਭੁੱਲ ਗਿਆ ਕਿ ਅੱਗੇ ਤੈਨੂੰ ਮੈਂ ਉਹ ਐਨਕ ਨਹੀਂ ਲਾਈ ਜਿਹੜੀ ਮੈਂ ਲਿਆਂਦੀ ਸੀ ਦੁਬਈਓ, ਉਹ ਕੁਇਸਟ 2 ਹਾਂ ਉਹ ਮੈਟਾ ਦੀ ਫਰੀਦ ਖਾਨ ਮਰ ਜਾਣਾ ਤੂੰ, ਗਾਲਾਂ ਕੱਢਣ ਲੱਗ ਪਿਆ ਫੈਸ਼ਨ ਸਾਰਾ ਕੁਝ, ਮਤਲਬ ਤੈਨੂੰ ਇੰਝ ਲੱਗਣਾ ਕਿ ਤੂੰ ਨਾ ਜੁਰਾਸਿਕ ਪਾਰਕ ਜੰਗਲ 'ਚ ਫਿਰ ਰਿਹਾ 100% ਤੈਨੂੰ ਇੰਝ ਲੱਗਣਾ ਮੈਂ ਉੱਥੇ ਫਿਰ ਰਿਹਾ ਤੇ ਇੰਝ ਕਰਕੇ ਡਾਇਨਾਸੌਰ ਨੇ ਇੱਥੇ ਆ ਕੇ ਇੱਥੇ ਉਹਦੀ ਅੱਖ ਹੋਣੀ ਤੇਰੇ ਤੇ ਇੰਝ ਉਹਦਾ ਮੂੰਹ ਹੋਣਾ ਤੇ ਜਿਹੜੀਆਂ ਚਾਂਗਰਾਂ ਨਿਕਲਦੀਆਂ ਨੇ ਕਿਤੇ ਮੈਂ ਕਾਲੂ ਦੀਆਂ ਗਾਲਾਂ ਦਵਾਂ ਕੱਲਾ ਬੈਠਾ ਬੰਦਾ ਹੀ ਕਰੀ ਜਾ ਓ ਬਾਬੇ ਤੇ ਬੰਦਾ ਵੇਖਦਾ ਯਾਰ ਇਹਨੂੰ ਕਿਵੇਂ ਆ ਪਾ ਓਏ ਉਹ ਤੇ ਤੂੰ ਫਿਰ ਬਰਦਾਸ਼ਤ ਹੀ ਨਹੀਂ ਕਰ ਸਕਦਾ। ਅਸਾ ਇਹੋ ਹੀ ਨਾ ਬੰਦਾ ਦਾ ਦਿਲ ਨਾ ਜੇ ਇੱਕ ਚੀਜ਼ ਆ ਮੈਨੂੰ ਤੁਸੀਂ ਦੱਸੋ ਮੈਨੂੰ ਫਰੀਦ ਇੱਥੋਂ ਤੂੰ ਇੱਕ ਦਿਨ ਘਰ ਜਾਣਾ ਡੱਬੇ 'ਚ ਮੋਟਰਸਾਈਕਲ ਤੇਰਾ ਇੱਥੇ ਹੀ ਖਲੋਤਾ ਹੋਣਾ ਡੱਬੇ 'ਚ ਜਾਏਗਾ ਤੂੰ ਉਹ ਇਹ ਪਾਇਆ ਨੇ ਇੱਕ ਐਸਾ ਦੌਰ ਆਉਣਾ, ਕਹਿੰਦੇ ਇੱਕ ਉਹਨਾਂ ਨੇ ਡੱਬਾ ਬਣਾਇਆ ਉਹ 'ਚ ਤੈਨੂੰ ਉਹਨਾਂ ਨੇ ਪਾਣਾ ਵਾ, ਤੇਰਾ ਟੋਟਲ ਤੂੰ ਖੁੱਲ ਜਾਣਾ, ਤੇਰੇ ਮਸਾਮ ਨਹੀਂ ਨਿੱਕੇ ਨਿੱਕੇ ਮਸਾਮ ਇਹ ਸਾਰੇ ਲੈਦਾ ਹੋ ਕੇ ਅਮਰੀਕਾ ਚੱਲ ਜਾਣੇ, ਉੱਥੋਂ ਡੱਬੇ ਦੇ ਵਿੱਚ ਤੂੰ ਬਾਹਰ ਆ ਜਾਣਾ। ਲੋ ਜੀ ਮੈਨੂੰ ਮਾਫ ਕਰਨਾ ਸਾਹ ਜੀ ਤੁਸੀਂ ਹਲਕੇ 'ਚ ਮਨੂਸ ਹੋ, ਤੁਸੀਂ ਆ ਇਦਾਂ ਦੀਆਂ ਗੱਲਾਂ ਕਰਕੇ ਸਾਨੂੰ ਉਹ ਵੈਸੇ ਐਟ ਟਾਈਮ ਟਰੈਵਲ ਟੈਪ ਨਿਜ਼ਾਮ ਜਿਹੜਾ ਸਾਹ ਜੀ ਉਹ ਤੇ ਕਹਿੰਦੇ ਉਹਨਾਂ ਤਜਰਬਾ ਕੀਤਾ ਬੰਦੇ ਦੇ ਚੀਥੜੇ ਉੱਡ ਗਏ ਸਨ। ਹਾਂ ਉਹ ਬੰਦੇ ਨੂੰ ਨਾ ਉਹਨਾਂ ਨੇ ਖੋਲ ਲੈਣਾ, ਯਾਨੀ ਟੋਟਲ ਹਰ ਚੀਜ਼ ਮਸਾਮ ਬਿਲਕੁਲ ਹਵਾ ਟੈਪ ਉਹਨੇ ਬਣ ਜਾਣਾ, ਉੱਥੇ ਜਾ ਕੇ ਉਹਨਾਂ ਨੇ ਸੈਂਡ ਕਰਨਾ, ਉੱਥੇ ਜਾ ਕੇ ਤੇ ਦੁਬਾਰਾ ਬਣ ਜਾਣਾ, ਫਿਰ ਜੋੜ ਲੈਣਾ ਹਾਂ ਬੰਦਿਆਂ ਦੀ ਉਹ ਨਾ ਬਾਅਦ 'ਚ ਜੋੜਿਆ ਤੇ ਅੱਖ ਇੱਥੇ ਲੱਗੀ। ਨਹੀਂ ਉਹ ਸਹੀ ਜੋੜਨਗੇ। ਸਾਹ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਗੇਮਾਂ ਜਾਂ ਇਹੋ ਜਿਹੀਆਂ ਚੀਜ਼ਾਂ ਸਾਡਾ ਕਤਲੋਗਾਰਾਂ 'ਚ ਵੀ ਸਾਡਾ ਵੀ ਫਾਇਰਿੰਗ ਕਰਾ ਲਓ ਮੇਰੇ ਕੋਲ ਘੰਟਾ ਕਰਾ ਲਓ, ਲੜਾਈ ਕਰਾ ਲਓ 2 ਘੰਟੇ ਕਰਾ ਲਓ, ਘੰਟਾ ਕਰਾ ਲਓ ਤੇ ਫਿਰ ਯਾਰ ਜਿਹੜੇ ਕੰਮ ਆ ਇਸ ਕਿਹੜੇ ਗਾਣੇ ਤੇ ਕਰ ਲੈਣਾ ਫਿਰ ਜੈਸੇ ਹੁਣ ਰਾਜਾ ਨਹੀਂ ਉਹਨਾਂ ਕੰਮ ਪੈ ਗਿਆ ਤੇਰੇ ਨਾਲ ਥੋੜੀ ਦੇਰ ਦਾ, ਬੜੀ ਅੱਛੀ ਫਾਇਰਿੰਗ ਬਰਸਟ ਵੇਲੇ ਕਰ ਦਿੰਦਾ ਉੱਥੇ। ਨਹੀਂ ਉਹ ਬੱਤੀ ਘੁੰਗਰੂ ਵਾਲੀ ਪਾਪਾ ਸ਼ਾਹ ਪੂਰੇ ਗਿੱਟੇ ਤੇ ਆਉਂਦੀ ਹੈ ਬੱਤੀ ਮੋਰੀ ਹੈ ਆਹੋ ਉਸਤਾਦ ਜੀ ਇਹਨਾਂ ਤੋਂ ਬਚੋ ਇਹ ਕਿਉਂਕਿ ਇਹਦੇ 'ਚ ਤੁਸੀਂ ਆਪ ਮੌਤ ਦੇ ਮੂੰਹ ਇੱਕ ਹੁੰਦਾ ਬੰਦਾ ਲੜ ਪਿਆ ਜਿਗਰੇ ਹੁੰਦੇ ਉਹ ਬੰਦੇ ਫੈਸਲਾਬਾਦ 'ਚ ਤੈਨੂੰ ਕਹਿ ਰਿਹਾ ਜਿੱਥੇ ਕੱਖ ਵੀ ਨਹੀਂ ਵਿਚਾਰੇ ਲੱਗੇ, ਤੂੰ ਕਿਤੇ ਦੁਨੀਆ 'ਚ USA ਕੈਨੇਡਾ ਜਿੱਥੇ ਝੂਲੇ ਤੂੰ ਵੇਖੇ ਜਿਹੜੀ ਉਹ ਟ੍ਰੇਨ ਜਾਂਦੀ ਆ ਤੂੰ ਇਹਦੀ ਤੇ ਲਾਸ਼ ਆਵੇ ਥੱਲੇ, ਉਹ ਮਾਂ ਪਿਓ ਦੇ ਨਾਮ ਫਰਮਾਨ ਪੈਂਦੇ ਉਹਦੇ 'ਚ ਜਿਹੜੇ ਇੰਜ ਗਏ ਉਹ ਐ ਜਿਹੜੀ ਉਹ ਵਾਲੀ ਅੱਛਾ ਤੈਨੂੰ ਫਿਰ ਉੱਥੇ ਲੈ ਜਾਾਂਗੇ ਮਿਸਟਰ ਬੀਨਾ ਨੇ ਕਿਹਾ ਜਿਹੜੀ ਖਲੋ ਕੇ ਚੂਈ ਚੁਆ ਕੇ ਟੀਮ ਉਹਦੇ 'ਚ ਤੇਰਾ ਮਤਲਬ ਥੋੜੀ ਜੀ ਹੋ ਜਾਵੇ ਜਿਵੇਂ ਅਸੀਂ ਜ਼ੂ ਗਏ ਆ ਉੱਥੇ ਚਿੜੀਆ ਘਰ ਹਾਂ ਯਾਰ ਇੰਜ ਅਸੀਂ ਸ਼ੇਰ ਸਾਹਮਣੇ ਸਾਡੇ ਪਿੰਜਰੇ ਦੇ ਖਲੋਤਾ ਰਿਹਾ, ਅਸੀਂ ਉੱਥੇ ਨਹੀਂ ਖਲੋਤੇ ਅਸੀਂ ਪੂਰੇ ਪਿੰਜਰਾ ਵੀ ਸੀ ਵਿੱਚ, ਉਹ ਜੋ ਮਲਾਜ਼ਾ ਸੀ ਨਾ ਉਹ ਤੇ ਸਾਡੇ ਸਾਹਮਣੇ ਕਹਿੰਦਾ ਪਿੰਜਰੇ ਦੇ ਅੰਦਰ ਖਲੋਤਾ ਰਿਹਾ ਤੇ ਪਿੰਜਰਾ ਖੋਲ ਦਈਏ ਜੇ ਨਹੀਂ ਉਹ ਤੇ ਫਿਰ ਜਾਤੀ ਨੇ ਫਿਰ ਸਿੱਧੀ ਮੌਤ। ਇਹ ਫਿਰ ਬਿੱਲੀ ਦਰੇ ਭਜੂਗਾ ਯਾਰ ਚੀਤਾ ਉੱਥੇ ਭੱਜਦਾ ਆਇਆ ਅਸੀਂ ਉੱਤੋਂ ਵੇਖਣ ਦੇ ਸੀ, ਉਹ ਚੀਤਾ ਇੰਜ ਜਾਣ ਰਿਹਾ ਸੀ ਉਹ ਯਾਰ ਗੁੱਸੇ 'ਚ ਬਹੁਤ ਕੈਨੇਡਾ ਉਹ ਗੈਂਡਾ ਨਹੀਂ ਗੈਂਡਾ ਉਹ ਐ ਕਰਕੇ ਜਿਹੜਾ ਉਹ ਡੌਗ ਸਸੁਰਾਲ ਗੈਂਡਾ ਫੂਲ ਉਹਦੇ ਮੂੰਹ 'ਚ ਪੂਰੀ ਮੰਜੀ ਚੱਲ ਜਾਂਦੀ ਉਹ ਡੌਗ ਓਏ ਆਓ ਯਾਰ ਉਹਦੇ ਮੂੰਹ 'ਚ ਦੁਆਣਾ ਦਿੰਦੇ ਨੇ ਉਹ ਕਾਇਮ ਕਰਦੇ ਦੁਆਣੇ ਦਵਾਣਾ ਉਹਦੇ ਲਈ ਬੇਰ ਆ ਅਰਸ਼ੇ ਸਬੂਤੀ ਖਾਇਦਾ ਹੁੰਦੀ ਮਗਰ ਮੱਛ ਮੂੰਹ ਖੋਲ ਕੇ ਪਿਆ ਬਾਸ ਸਰਾਣਾ ਸੁੱਟ ਕੇ ਅੰਦਰ ਜ਼ੁਬਾਨ ਤੇ ਲੰਮੇ ਆਹੋ ਯਾਰ ਉੱਥੇ ਨਹੀਂ ਯਾਰ ਫਰੀਦ ਖਾਨ ਕੋਈ ਹਿਸਾਬ ਲਾ ਯਾਰ ਸਾਜੀ ਉਹ ਥੋੜਾ ਲਾਈਫ 'ਚ ਚੱਲ ਮੇਰੀ ਗੱਲ ਸੁਣ ਸਾਰਾ ਕੁਝ ਛੱਡ ਆਪਾਂ ਕੱਲ ਜਾਂ ਪਰਸੋਂ ਪ੍ਰੋਗਰਾਮ ਬਣਾ ਕੇ ਗੱਡੀ 'ਚ ਤੇ ਚੱਲਦੇ ਆ 3-4 ਦਿਨ ਕਿਤੇ ਪਹਾੜੀ ਇਲਾਕੇ 'ਚ ਕਿਤੇ ਉੱਤੇ ਸ਼ੋਅ ਕਰਦੇ ਜਾ ਕੇ ਜਿੱਥੇ ਮਰਜ਼ੀ ਕਪੜਾ ਵਿਛਾਇਆ ਉੱਥੇ ਟੀ-ਟਾਈਮ ਕਰ ਲਿਆ ਹੈ ਰਾਤ ਹਾਂ ਨੋਕੀ ਜਗ੍ਹਾ ਤੇ ਰਾਤ ਨੂੰ ਕੈਮਰੇ ਅੱਛੇ ਲੈ ਕੇ ਜਾਓ, ਲੈਂਸ ਅੱਛੇ ਲੈ ਕੇ ਜਾਓ, ਅੱਗ ਬਾਲੋ ਵਿੱਚ ਤੇ ਅੱਗ ਦੀ ਜਿਹੜੀ ਉਹ ਤੁਹਾਡੇ ਫੇਸਾਂ ਦੇ ਓਏ ਭਾਂਬੜ ਉਹਦਾ ਇਹ ਕੰਮ ਇਹ ਜਿਹੜੀ ਟੀ-ਟਾਈਮ ਉਹ ਕਰੋ ਟੀ-ਟਾਈਮ ਪੰਬੜ 'ਚ ਜੁਗਤ ਯਾਰ ਆਪਾਂ ਕੈਸੀ ਜਗ੍ਹਾ ਤੇ ਬੈਠੇ ਸੀ ਸਮੁੰਦਰ ਉਹ ਜਿਹੜਾ ਦੁਬਈ 'ਚ ਝਰਨੇ ਨਹੀਂ ਜਦੋਂ ਆਪਾਂ ਗਏ ਸਾਂ ਹਾਂ ਰਾਤ ਨੂੰ ਜਿੱਥੇ ਆਪਾਂ ਬੈਠੇ ਸਾਂ ਮਜ਼ੇਦਾਰ ਪੈਦਰ ਨੇ ਅਸਲ ਐਡਵੈਂਚਰ ਆ ਉਹ ਤਾਂ ਚੱਲੀਏ ਚਲੋ ਚਲੋ ਜੀ ਕੌਣ ਚੱਲੇ ਜਦ ਦੱਸੋ ਤਾਂ ਜੀ ਜੈਨੂਮਨ ਤੁਸੀਂ ਦੱਸੋ ਜਦੋਂ ਸਮੁੰਦਰ 'ਚ ਜਾ ਰਹੇ ਸੀਗੇ
ਪਾਣੀ ਤੁਹਾਨੂੰ ਡਰ ਲੱਗਾ ਸੀ ਕਿ ਨਹੀਂ? ਨਹੀਂ, ਮੈਂ ਤੇ ਸਵੇਰ 4:30 ਵਜੇ ਉਹ ਦੇਖਿਆ ਨਹੀਂ ਮੇਰਾ, ਉਹ ਤੇ ਮੈਂ ਉਹਦੇ ਉੱਤੇ ਖੜਾ ਪੱਥਰ ਤੇ, ਤੇ ਮੈਂ ਦੇਖ ਰਿਹਾ ਰੱਬ ਦੀ ਕੁਦਰਤ। ਉਹ ਭਾਈਆਂ ਪਾਕਿਸਤਾਨ 'ਚ ਐਸੇ ਇਲਾਕੇ ਨੇ ਪੂਰੇ ਵਰਲਡ 'ਚ ਉਦਾਂ ਦੀ ਖੂਬਸੂਰਤੀ ਨਹੀਂ। ਰਜ਼ਾਬਾਦ ਦੇਖ ਲਓ, ਉਹ ਰਜ਼ਾਬਾਦ ਤੇ ਉਹ ਤੇ ਇਸ ਕੈਟਾਗਰੀ 'ਚ ਆਉਂਦਾ ਨਹੀਂ ਨਾ, ਉਹ ਤੇ ਮਹਾਨ ਆ ਟੈਪ ਨਜ਼ਾਰਾ। ਹੁਣ ਉਹ ਨਾਰਾਜ਼ਾਬਾਦ ਹੋ ਗਿਆ। ਨਹੀਂ, ਮੈਂ ਤੁਹਾਨੂੰ ਸਹੀ ਕਹਿ ਰਿਹਾ ਨਾ ਉੱਥੇ ਡਰ ਲੱਗਾ ਯਾਰ। ਹੁੰਜ਼ਾ ਚੱਲੀਏ, ਹੁੰਜ਼ਾ ਨਹੀਂ ਠਹਿਰ ਕੇ ਹੁੰਜ਼ਾ ਛੋਟੀ ਹੈ ਵੱਡੀ ਹੈ। ਚਲੋ ਉਸਤਾਦ ਜੀ ਦੱਸੋ। ਹੁੰਜ਼ਾ 18 ਘੰਟੇ ਦਾ ਸਫ਼ਰ, ਹਾਲਾ 2-3 ਜਗ੍ਹਾ ਤੇ ਰੋਕਿਆ ਆਪਾਂ ਟੀ ਟਾਈਮ ਕਰ ਲੈਣਾ, ਸ਼ੁਗਲ ਮਿਲ ਜਾ। ਅਸੀਂ ਕਿਹੜਾ ਵੀ ਜਾਣਾ ਵਾ 200 ਕਿਲੋਮੀਟਰ ਚਲਾਓ ਤੇ ਰੁਕ ਜਾਓ। ਹੁੰਜ਼ਾ ਜਾਓ, ਪੂਰਾ ਡਰੋਨ ਲੈ ਕੇ ਜਾਓ ਨਾਲ, ਆਵੇ ਡਰਾਉਣ ਵਾਸਤੇ ਆਹੋ ਸਹੀ ਗੱਲ ਆ। ਡਰੋਨ ਲੈ ਕੇ ਜਾਓ, ਕੈਮਰੇ ਗਿੰਬਲਾਂ ਸ਼ਿੰਬਲਾਂ ਲੈ ਕੇ ਜਾਓ ਤਾਂ ਕਿ ਕੋਈ ਖੋਵੇ ਵੀ ਤੇ ਉਹਦਾ ਵੀ ਕੁਝ ਬਣੇ। ਸਾਜੀ ਨੇ ਤੇ ਗਵਾਦਰ ਚੱਲਨੇ ਪਾ ਕੱਟੀ ਪਹਾੜੀ। ਓਏ ਹਲੇ ਇਲਾਕੇ ਇਹ ਨਹੀਂ ਫਿਰਨ ਵਾਲੇ ਹੈਗੇ, ਹਲੇ ਥੋੜਾ ਵਕਤ ਕੱਢ ਲਓ। ਯਾਰ ਮੈਂ ਫਰੀਦ ਐਸੀ ਜਗ੍ਹਾ ਤੇ ਜਾਣਾ ਚਾਹੁੰਦਾ, ਮੈਂ ਗੱਡੀ ਲੈ ਕੇ ਜਾਵਾਂ ਤੇ ਉੱਥੋਂ ਪਤਾ ਲੱਗੇ ਜੀ ਇੱਥੋਂ 50% ਬੰਦੇ ਵਾਪਸ ਆਏ ਨੇ, 50 ਡਿੱਗ ਪਏ ਨੇ। ਉੱਥੇ ਕਿਸਮਤ ਅਜ਼ਮਾਵਾਂ ਮੈਂ, ਐਡੀ ਦੂਰ ਉੱਥੇ ਮੈਨੂੰ ਪਤਾ ਲੱਗਿਆ ਵੀ ਜ਼ਿੰਦਗੀ ਮੌਤ ਰੱਬ ਦੇ ਹੱਥ 'ਚ। ਲੇਕਿਨ ਇਹ ਖੁਦਕੁਸ਼ੀ ਵੀ ਇਹਨੂੰ ਕਹਿੰਦੇ ਆ, ਨਹੀਂ ਤੁਸੀਂ ਸ਼ੌਕੀ ਵੀ ਨਹੀਂ ਕਰਨੀ ਚਾਹੀਦੀ। ਲੇਕਿਨ ਕੁਝ ਲੋਕ ਯਾਰ ਐਡਵੈਂਚਰ ਕਰਦੇ ਨੇ। ਐਸੇ ਦੁਨੀਆ ਦੇ ਇਲਾਕੇ ਨੇ ਜਿੱਥੇ ਲਿਖ ਕੇ ਲਾਇਆ ਉਹਨਾਂ ਨੇ ਕਿ ਭਾਈ ਇੱਥੇ ਤੁਸੀਂ ਆਪ ਜ਼ਿੰਮੇਦਾਰ ਜੇ, ਅੱਗੇ ਬਚ ਕੇ ਆਓ, ਤੁਹਾਡੀ ਕਿਸਮਤ, ਮਾਰ ਗਏ ਤੁਹਾਡੀ ਕਿਸਮਤ। ਸਾਡੇ ਵੱਲੋਂ ਤੁਸੀਂ ਅਸੀਂ ਨਹੀਂ ਕਹਿ ਰਹੇ ਇੱਧਰ ਜਾਓ, ਉੱਥੇ ਵੀ ਲੋਕ ਜਾਂਦੇ ਨੇ। ਮੋਟਰਸਾਈਕਲਾਂ ਤੇ ਵਰਲਡ ਟੂਰ ਕੀਤਾ ਵਲੋਗਰਾਂ ਨੇ, ਤੇ ਉਹਨਾਂ ਕੀ ਖੱਟ ਲਿਆ? ਉਹੋ ਹੀ ਬੱਚੇ ਉਸੇ ਵਲੋਗਰਾਂ ਨੇ ਵਰਲਡ ਟੂਰ ਸਿਰਫ ਮੋਟਰਸਾਈਕਲ ਤੇ। ਉਹ ਮੋਟਰਸਾਈਕਲ ਉਹਦੇ 'ਚ ਚਿੰਗਜੀ ਜਿੰਨਾ ਸਮਾਨ ਰੱਖਿਆ ਉਹਨਾਂ ਨੇ, ਹਰ ਸ਼ਹਿਰ ਦੁਨੀਆ ਦੀ ਉਹਦੇ 'ਚ ਕਰੋੜਾਂ ਕੱਲਾ ਜਾਂਦਾ ਉਹ। ਮੈਂ ਤੁਹਾਨੂੰ ਕਹਿ ਰਿਹਾ ਅਸੀਂ ਗੱਡੀ 'ਚ ਖੈਮਾ ਬਣਾਉਂਦੇ ਆ, ਖੈਮਾ ਤੇਰੀ ਹੈ ਹੈ ਸੋਹਣਿਆ, ਤੇਰੀ ਹੈ। ਖੈਮਾ ਜਹਾਨ ਨਾ ਬਣਾ ਆ ਖੈਮਾ ਜਹਾਂ ਬਣਾ ਕੇ, ਖੈਮਾ ਵੀ ਲੈ ਲਓ, ਸੈਯਦ ਨੂਰ ਵੀ ਲੈ ਲਓ। ਆ ਖੈਮਾ ਬਣਾ ਲਾ ਕੇ, ਹਲਕਾ ਜਿਹਾ ਸਿਲੰਡਰ ਗੈਸ ਵਾਲਾ ਚੁੱਲ੍ਹਾ ਲੈ ਕੇ, ਛੋਟੀ ਜੀ ਫ੍ਰਿਜ, ਟੈਪ, ਬਰਫ਼ ਰੱਖ ਕੇ ਕੂਲਰ 'ਚ ਵੱਡੀ, ਤੇ ਰਾਤ ਨੂੰ ਕਿਤੇ ਲਾਓ ਡੇਰਾ ਯਾਰ, ਕਿਤੇ ਇੰਜੋਏ ਕਰੀਏ ਲਾਈਫ। ਫਿਰ ਉਹ ਇਦਾਂ ਕਰੋ ਨਾ, ਜਿਹੜੇ ਮੁਨਾਸਬ ਦੇ ਇਲਾਕੇ ਚੱਲ ਜਾਓ ਨਾ ਤੁਸੀਂ। ਤੁਹਾਨੂੰ ਮਾਵਾ ਅੱਛਾ, ਤੇ ਸਾਨੂੰ ਇਹ ਜਾਂਚ ਨਹੀਂ, ਇਹ ਵੀ ਇੱਕ ਭਾਜੀ ਜਾਂਚ ਵਾਲਾ ਤਰੀਕਾ ਹੁੰਦਾ। ਜਿਹੜੇ ਲੋਕ ਜਾਂਦੇ ਨੇ ਨਾ, ਉਹ ਉਹਨਾਂ ਨੂੰ ਐਕਸਪੀਰੀਅੰਸ, ਉਹ ਤਜਰਬਾ ਕਰਨ, ਉਹਨਾਂ ਨੂੰ ਪਤਾ ਕਿਹੜੀ ਚੀਜ਼ ਕਿੱਦਾਂ ਲੈ ਕੇ ਜਾਣੀ। ਸਾਨੂੰ ਇਹ ਵੀ ਨਹੀਂ ਪਤਾ। ਅਸੀਂ ਕਿਸੇ ਨਾਲ ਗੱਲ ਕਰ ਲਾਂਗੇ। ਸਾਡੇ ਕੋਲ ਤਾਂ ਸਲਾਬੇ ਲਾ ਕੇ ਮਾਚਸ ਹੀ ਨਹੀਂ ਬਲਣੀ, ਮਾਚਸ ਨਹੀਂ ਬਾਲਣੀ, ਚੁੱਲ੍ਹੇ ਮਿਲਦੇ ਨੇ ਗੈਸ ਵਾਲੇ। ਨਿੱਕਾ ਆ ਨਹੀਂ ਹੁੰਦਾ ਜਿਹੜਾ ਜਿੱਡਾ ਕੁ ਵੱਡਾ ਰੂਮ ਸਪਰੇ ਹੁੰਦੀ, ਹਾਂਜੀ ਵੱਡੀ ਰੂਮ ਸਪਰੇ ਹੁੰਦੀ, ਏਡੇ ਗੈਸ ਦੇ ਸਿਲੰਡਰ ਮਿਲਦੇ ਨੇ। ਉਸਤਾਦ ਜੀ ਉਹ ਇਹਦੇ ਵਾਸਤੇ ਨਹੀਂ ਹੁੰਦੇ। ਓਏ ਉਹ ਕਿਸੇ ਇਹਦੇ ਵਾਸਤੇ ਹੁੰਦੇ, ਤੈਨੂੰ ਪਤਾ ਜੂ ਨਹੀਂ ਉਹਦਾ ਗੱਲ ਦਾ। ਆਗੋਂ ਮੈਨੂੰ ਆਪਣਾ ਫਿੱਕ ਪਾਉਣਾ ਨਾ ਝਾੜੀ, ਜਦੋਂ ਤੈਨੂੰ ਨਹੀਂ ਪਤਾ। ਉਹ ਚੁੱਲ੍ਹੇ ਮਿਲਦੇ ਨੇ, ਉਹਦੇ ਵਿੱਚੋਂ ਪੂਰਾ ਲੱਗ ਜਾਂਦਾ, ਐਡਾ ਕੁ ਚੁੱਲ੍ਹਾ ਮਿਲਦਾ। ਚੁੱਲ੍ਹੇ ਦੀ ਸਾਈਡ ਤੇ ਜਗ੍ਹਾ ਬਣੀ, ਉੱਥੇ ਉਹ ਸਿਲੰਡਰ ਇੰਜ ਫਿੱਟ ਹੁੰਦਾ, ਉਹਦੇ ਨਾਲ ਫਿੱਟ ਕਰਕੇ ਤੇ ਮਾਚਸ ਵੀ ਨਹੀਂ, ਉਹ ਟਿਕ ਕਰਨਾ ਤੇ ਉਹਨੇ ਬਲ ਪੈਣਾ। ਬੜੀ ਗੱਲ ਹੈ ਯਾਰ। ਹਾਂਜੀ, ਉਹ 6-12 ਸਿਲੰਡਰ ਨਾਲ ਲੈ ਜਾਓ, ਉਹ 6 ਇੱਕ ਚੁੱਲ੍ਹਾ ਲੈ ਜਾਓ, ਅੱਛਾ ਕੈਂਪ ਲੈ ਜਾਓ, ਥੱਲੇ ਵਿਛਾਉਣ ਵਾਸਤੇ ਚੀਜ਼ ਲੈ ਜਾਓ, ਤਕੀਏ ਲੈ ਜਾਓ, ਨਿਜ਼ਾਮ। ਹਾਂ, ਇਹ ਤੇ ਤਾਂਦਲੇ ਗਿਆ ਰੂੜੀਆਂ ਵੇਖ ਕੇ ਕਹਿੰਦਾ ਕੀ ਮੰਜ਼ਰ ਹੈ ਯਾਰ। ਹਾਏ ਹਾਏ ਹਾਏ। ਤਾਜੀ ਅੱਛਾ, ਵੈਸੇ ਇੱਕ ਗੱਲ ਹੈ ਉਸਤਾਦ ਜੀ, ਤੁਸੀਂ ਉਸ ਇਲਾਕੇ ਲੈ ਕੇ ਜਾਓ ਜਿੱਥੇ ਬਚ ਕੇ ਵੀ ਆਈਏ ਨਾ। ਉਹ ਲਓ ਯਾਰ, ਤੁਹਾਨੂੰ ਤੁਸੀਂ ਮਾਵਾਂ ਦੇ ਲਾਲ ਮਰਵਾਉਣ ਜਾਣ ਦੇ। ਯਾਰ ਦੱਸੋ ਯਾਰ, ਆਂਸੂ ਝੀਲ ਲੈ ਚਲੋ ਸਾਨੂੰ। ਆਹੋ ਆਂਸੂ ਸਾਫ਼ ਕਰਨੇ ਆ। ਉਹ ਯਾਰ ਨਹੀਂ, ਕੋਈ ਇਲਾਕਾ ਉਦਾਂ ਦਾ ਜਿੱਥੇ ਹੁੰਜ਼ਾ ਵੇਖਣ ਵਾਲਾ ਵਾ ਨਿਜ਼ਾਮ। ਉਹ ਹੁੰਜ਼ਾ ਹੋਏਗਾ, ਸਾਨੂੰ ਤਾਂ ਨਹੀਂ। ਇਹ ਤੇ ਹੁੰਜ਼ਾ ਤੇ ਵੇਖਣ ਵਾਲਾ, ਬਾਕੀ ਨਰਾਲ ਕਲਾਂ ਤੇ ਕਿਹੜਾ ਤਰਪਾਲ ਪਾਤੀ ਆ। ਆਪਾਂ ਜਿਹੜੇ ਚੱਲਦੇ ਇਲਾਕੇ ਵਧੀਆ ਨੇ। ਅਰੇ ਸਹੀ ਗੱਲ ਆ। ਉਹ ਨਰਾਣ ਕਗਾਨ ਪਿੰਡ ਆ, ਮੈਂ ਉੱਥੇ ਨਹੀਂ ਚੱਲਦਾ, ਪਿੰਡੂ ਸਿਆਚੀਨ ਚੱਲਦੇ ਆ ਜਿੱਥੇ ਚੀਨ ਦਾ ਬਾਰਡਰ ਆ। ਅਤੇ ਉਹੀ ਆ, ਉਹ ਹੁੰਜ਼ਾ ਹੀ ਆ। ਉਹ ਹੁੰਜ਼ਾ ਵਾ, ਚਲੋ ਏ ਨਾ ਕਰੋ ਤਾਰੇ। ਚੀਨ ਤੇ ਉਹ ਬਰਫ਼। ਉਹ ਹੁੰਜ਼ਾ ਦੇ ਬਾਹਰ ਹੀ ਬਾਰਡਰ ਆ ਚੀਨ ਦਾ, ਹੁੰਜ਼ਾ ਦੇ ਨਾਲ ਹੀ ਉੱਥੇ ਹੀ। ਓਏ ਉੱਥੇ ਚੱਲਦੇ। ਓਏ ਉੱਥੇ ਚੱਲੀਏ, ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ATM ਆ, ਉੱਥੋਂ 200 ਰੁਪਏ ਕਢਾ ਕੇ ਹੈ। ਉਹ ਮੈਂ ਦੇਖਿਆ ਹੋਇਆ। ਹਾਂ, ਬਾਬੂ ਸਟਾਪ। ਇਹ ਤਾਜੀ ਉੱਥੇ ਗਿਆ ਸਭ ਤੋਂ ਉੱਚੇ ATM, ਉੱਥੇ ਜਾ ਕੇ ਪਿੰਨ ਕੋਡ ਭੁੱਲ ਗਿਆ। ਦੇਖੋ ਮੇਰੀ ਗੱਲ ਸੁਣੋ, ਨਾਲ ਆਪਣੇ ਚਾਰਜਰ ਪੰਪੇ ਮਸ਼ਹਿਰੇ ਵਾਲੇ ਸੂਟ ਰੱਖੋ, ਠੀਕ ਹੈ ਜੀ। ਆਹੋ, ਨਾਲ ਉਹਦੇ ਥੱਲੇ ਵਿਛਾਉਣ ਵਾਸਤੇ ਕੋਈ ਕਾਰਪਟ ਟੈਪ ਜਾਂ ਕੋਈ ਜਿਹੜੀ ਚੀਜ਼, ਤੇ ਨਾਲ ਪੈਂਟਾ ਸ਼ਰਟਾਂ ਰੱਖੋ। ਆਲਾ ਗੇਮ ਹੋ ਜਣੀ ਨਿਜ਼ਾਮ। ਭਾਜੀ ਤੇ ਮੈਂ ਇੱਕ ਨਸੀਹਤ ਵੀ ਲਿਖਦੇ ਹੋ। ਹਾਂ ਕਿਉਂਕਿ ਤਾਜੀ ਜਿੱਥੇ ਖੜਦੇ ਨਾ, ਉੱਥੋਂ ਬੰਦਾ ਬੜੀ ਗੱਲ ਆ ਬਾਤ ਹੁੰਦਾ। ਓਏ ਅੱਛਾ ਤੁਸੀਂ ਉਸਤਾਦ ਜੀ ਜਿਹੜਾ ਕਹਿੰਦੇ ਹੁੰਜ਼ਾ 18 ਘੰਟੇ ਦਾ ਸਫ਼ਰ, ਲਾਈਕ ਅਸੀਂ ਸਾਡੇ ਜੇ ਅਸੀਂ ਵਿੱਚ ਮੁਸ਼ਾਰਾ ਟੀ ਟਾਈਮ ਪਾ ਲੈਂਦੇ ਨਾ ਤੇ ਸਾਡਾ 30 ਘੰਟੇ ਬਣ ਜਾਣਾ। 18 ਘੰਟੇ ਦਾ ਸਫ਼ਰ ਹੈ ਨਾ, ਜਿਹਦੇ ਵਿੱਚੋਂ ਮੇਰਾ ਖਿਆਲ ਕੋਈ 10-12 ਘੰਟੇ ਤੇ ਮੋਟਰ ਗਈ ਆ, ਅੱਗੋਂ ਥੋੜਾ ਜਿਹਾ ਨਿਜ਼ਾਮ ਸ਼ਮਸੀ ਥੋੜਾ ਇੱਧਰ
ਤੇ ਅਸੀਂ ਤੇ ਯਾਰ ਵਲੌਗ ਕਰਨ ਜਾਣਾ, ਸਾਨੂੰ ਤੇ ਜਿੰਨਾ ਕੁਝ ਚੇਂਜ ਮਿਲ ਜਾਏਗਾ ਅਸੀਂ ਉਹਦੇ ਵਲੌਗ ਕਰੀ ਜਾਵਾਂਗੇ, ਲੋਕਾਂ ਨੂੰ ਵੀ ਨਾਲ, ਇਹ ਵੀ ਸਾਡੇ ਨਾਲ ਜਾਣਗੇ। ਮੇਰੀ ਉਸਤਾਦ ਜੀ ਛੋਟੀ ਜਿਹੀ ਅਰਜ਼ਵਾਤ ਸਿਸਟਮ ਰਾਤ ਨੂੰ ਤੁਹਾਨੂੰ ਕੋਈ ਲੱਗਦਾ ਇੱਕ ਜਗ੍ਹਾ ਐਸੀ ਜਿੱਥੇ ਕੋਈ ਹੋਟਲ ਛੋਟਾ ਜਿਹਾ, ਉੱਥੇ ਬੈਠੋ, ਕੁਰਸੀਆਂ ਰੱਖੋ, ਕੱਪੜਾ ਵਿਛਾਓ, ਟੀ ਟਾਈਮ ਖੜਕਾ ਦਿਓ, ਗੱਲ ਪਤਾ ਕੀ ਅੱਗੇ ਉਸਤਾਦ ਤੋਂ ਜੀ? 2-3 ਘੰਟੇ ਬਾਅਦ ਫਿਰ ਦੇਖੋ ਕੋਈ ਚੀਜ਼ ਆਈ ਹੈ, ਉੱਥੇ ਬੈਠੋ ਕੋਈ ਅੱਛੀ, ਅਗਰ ਸਵੇਰ ਦਿਨ ਚੜਿਆ ਤਾਂ ਭਾਵੇਂ ਕਿਸੇ ਵੀ ਪਹਾੜ ਤੇ ਕਿਤੇ ਵੀ ਸਾਈਡ ਤੇ ਬਹਿ ਜਾਓ, ਇੱਕ ਡਰੋਨ ਲੈ ਕੇ ਜਾਂਦੇ ਆ, ਇੱਕ ਨਾਲ ਦੂਜੇ 2-3 ਕੈਮਰੇ ਲੈ ਕੇ ਜਾਂਦੇ ਆ ਭਾਈ ਨਾਲ। ਡਰੋਨ ਇੱਕ ਹੌਸਲਾ। ਹਾਂ ਪਤਾ ਕੀ ਗੱਲ ਹੈ, ਪਿਛਲੀ ਵਾਰੀ ਨਾਰਾਇਣਗੰਜ ਗਏ ਸੀਗੇ ਤੁਸੀਂ, ਵਾਪਸੀ ਜਿਸ ਤਰ੍ਹਾਂ ਗੱਡੀ ਚਲਾਈ ਨਾ ਥਕਾਵਟ ਦੇ ਜ਼ਰੀਏ ਹਰ ਸ਼ਹਿਰ ਤੋਂ, ਉਹ ਨਹੀਂ ਤੁਸੀਂ ਯਾਰ ਡਰਾਈਵਰ ਤੁਸੀਂ ਦੱਸੋ, ਅੱਲਾ ਦੀ ਰਹਿਮਤ ਦੇ ਨਾਲ, ਅੱਲਾ ਦੀ ਤੁਰੇ। ਰਹਿਮਤ ਦੇ ਨਾਲ ਤੁਸੀਂ ਦੱਸਣਾ ਮੇਰੀ ਡਰਾਈਵਿੰਗ ਤੁਹਾਨੂੰ ਕਿੰਨਾ ਕੁ ਯਕੀਨ। ਬਹੁਤ ਨਾਈਸ ਮਾਸ਼ਾਅੱਲਾ, ਲੇਕਿਨ ਤੁਸੀਂ ਥੱਕ ਜਾਂਦੇ ਸਾਈ ਨਹੀਂ ਭਰਾਵਾ, ਮੈਂ ਡਰਾਈਵਰ ਹੁੰਦਾ ਹੀ ਉਹ ਆ ਜਿਹੜਾ ਥੱਕੇ ਨਾ ਥੱਕੇ ਉਹ ਐਕਟਿਵ ਰਵੇ। ਹਾਂਜੀ ਮੈਂ ਭਾਜੀ ਮੈਂ ਓਏ ਤੂੰ ਸਮੜਿਆ ਮੈਂ ਗਵਾਹ ਵਾਂ ਜਦੋਂ ਤੁਸੀਂ ਆ ਕਰਕੇ ਪੂਰਾ ਫੁੱਟ ਉਹ ਯਾਰ ਹੁਣ ਉਹ ਤੇ ਹੋ ਜਾਂਦਾ ਸਿਸਟਮ ਨਹੀਂ ਨਹੀਂ ਇਹ ਹੋ ਜਾਂਦਾ ਤੇ ਇਹ ਹੋ ਗਿਆ ਨਾ, ਤੇ ਫਿਰ ਹੋ ਜਾਣਾ। ਪਤਾ ਕੀ ਉਹਦੇ ਚ ਮੇਰਾ ਕਸੂਰ ਨਹੀਂ ਸੀ, ਤੁਹਾਡੇ ਪਾਕਿਸਤਾਨ ਦੀਆਂ ਸੜਕਾਂ ਦੀ ਰੂਲਸ ਨਹੀਂ ਹੈਗੇ, ਦਰਮਿਆਨ ਚ ਇੱਕਦਮ ਬੰਨੀ ਚੜਾਤੀ। ਓਏ ਦਰਮਿਆਨ ਨਹੀਂ ਮੈਂ ਕਹਿ ਰਿਹਾ ਕਿ ਮੈਂ ਇੱਕਦਮ ਬੰਨੀ ਤੇ ਚੜਾਤੀ। ਆਪਣੀ ਸਾਜੀ ਐਨਕ 16 ਨੰਬਰ ਦੀ ਐਨਕ, ਤੁਹਾਨੂੰ ਕਿੰਨੀ ਵਾਰੀ ਕਿਹਾ ਡਾਕਟਰਾਂ ਵੀ ਚਿੱਟੇ ਮੋਤੀ ਦਾ ਇਲਾਜ ਕਰਾ, ਤੁਸੀਂ ਉਹਦਾ ਨਹੀਂ ਕਰਾਉਂਦੇ, ਤੁਸੀਂ ਸਾਰਾ ਕੁਝ ਗੱਡੀ ਤੇ ਪਾਈ ਜਾਂਦੇ ਉੱਥੋਂ ਏਦਾਂ ਇੰਜ ਗੱਡੀ ਪੂਰੀ। ਯਾਰ ਅਸੀਂ ਬੈਠੇ ਆ, ਇਹ ਲੈਵਲ ਇਹੀ ਜ਼ਮੀਨ ਦਾ ਲੈਵਲ ਹੁੰਦਾ, ਸਤਹ ਜ਼ਮੀਨ ਦਾ, ਜ਼ਮੀਨ ਜੋ ਇੱਕ ਪਾਸੋਂ ਇੰਜ ਹੋਈ ਹੋਏ, ਠੀਕ ਹੈ, ਤੁਸੀਂ ਯਕਦਮ ਤੇ ਫਿਰ ਅਸੀਂ ਕਹਿੰਦੇ ਉਸਤਾਦ ਜੀ ਓਏ ਉਸਤਾਦ ਜੀ ਕੋਈ ਨਹੀਂ ਖੈਰ ਆ ਯਾਰ, ਟੈਨਸ਼ਨ ਨਾ ਲਵੋ ਟੈਨਸ਼ਨ ਨਾ ਲਓ। ਮੈਂ ਕਿਹਾ ਯਾਰ ਬੜੀ ਗੱਲ ਹੈ, ਤੇ ਸਿੱਧੀ ਪਤਲੀ ਕਰ ਗਏ ਨੇ, ਕਹਿੰਦੇ ਮੈਂ ਕਿਹਾ ਉਸਤਾਦ ਜੀ ਤੁਹਾਨੂੰ ਕੁਝ ਨਹੀਂ ਹੋਇਆ? ਨਹੀਂ ਇਹ ਸਾਰੀ ਤੁਹਾਡੀਆਂ ਲੱਤਾਂ ਨਹੀਂ ਕੰਮਦੀਆਂ, ਮੈਂ ਕਿਹਾ ਕੰਮਦੀਆਂ ਤੇ ਉਹਦੀਆਂ ਜਿਹਦੇ ਚ ਜਾਨ ਹੋਵੇ, ਯਾਰ ਉਹ ਵੈਸੇ ਜਾਨ ਨਿਕਲ ਗਈ ਯਾਰ। ਉਹ ਕੋਈ ਇਸ ਤਰ੍ਹਾਂ ਹੋ ਜਾਂਦਾ, ਬੜੇ ਵੱਡੇ ਟ੍ਰੈਪ। ਆਪਾਂ ਉਦੋਂ ਗਏ ਆ 3-4 ਦਿਨ, ਕਿੱਥੇ ਗਏ ਆ। ਹਾਂ ਸਾਡੇ ਕੋਲ ਗੱਡੀ, ਅੱਲਾ ਦਾ ਸ਼ੁਕਰ ਹੈ। ਯਾਰ ਮੈਂ ਡਰਾਈਵਰ ਉਸਤਾਦ ਉਹ ਜੀ, ਭਾਈ ਤੁਸੀਂ ਇੱਥੇ ਵੇਖੋ 15 ਇੰਚ ਦੀ ਗੱਡੀ ਹੁੰਦੀ, 5 ਫੁੱਟ ਦੀ ਗੱਡੀ ਹੁੰਦੀ ਨਾ, 4.5 ਫੁੱਟ ਦੀ, ਸਿਰਫ ਉਹਨੂੰ 4 ਫੁੱਟ ਤੇ 8 ਇੰਚ ਜਗ੍ਹਾ ਦੇ ਦਿਓ। ਹਾਂ ਤੂੰ ਸਾਡੇ ਵਾਸਤੇ ਚਨਿਓਟੀ ਹੁੰਜ਼ਾ ਬਣਾ ਦੇਣਾ ਵਾ, ਤੂੰ ਸਮੜਿਆਰੀ ਲਟਾ ਦੇਣੀ ਗੱਡੀ, ਬਸ ਮਾਫੀ ਦੇ ਦੇ। ਤਾਂ ਜੀ 4.5 ਫੁੱਟ ਦੀ ਗੱਡੀ ਹੁੰਦੀ, 4 ਫੁੱਟ 8 ਇੰਚ ਜਗ੍ਹਾ ਦੇਣੀ ਮੈਨੂੰ। ਮੈਂ ਕਹਿੰਦਾ ਮੈਨੂੰ ਤੇਰੇ ਤੇ ਇੰਨਾ ਯਕੀਨ ਆ, 4 ਫੁੱਟ ਜਗ੍ਹਾ ਹੋਵੇ ਨਾ ਤੇ ਤੇਰੇ ਕੋਲ 4.5 ਫੁੱਟ ਦੀ ਗੱਡੀ ਹੋਵੇ, ਤੂੰ ਤਾਂ ਵੀ ਨੰਗਾ ਦੇਣੀ ਹੈ। ਹਾਂ ਤੁਹਾਡੀ ਦੁਆ ਨਾਲ ਅੱਲਾ ਮਾਫੀ ਦੇ। ਔਰ ਉਸਤਾਦ ਜੀ ਮੈਂ ਕਹਿੰਦਾ ਅੱਖਾਂ ਮੀਟ ਕੇ ਲਾਈਏਗਾ ਤੁਹਾਨੂੰ, ਔਰ ਯਕੀਨ ਕਰੋ ਤਜਰਬਾ ਵਾ, ਮੈਂ ਸਾਊਦੀ ਅਰਬ ਚਲਾਈ ਗੱਡੀ, ਮੈਨੂੰ ਸਾਰੇ ਡਰਾਈਵਰਾਂ ਦਾ ਉਹਨਾਂ ਨੂੰ ਪਤਾ ਸੀ ਵੀ ਇਹ ਅੱਖਾਂ ਤੇ ਇੱਥੇ ਹੀ ਮੀਟ ਹੋ ਜਾਣੀਆਂ ਜਦੋਂ ਇਹ ਪਤਾ ਕੀ ਗੱਲ ਆ, ਇਹ ਬਾਬੇ ਨਹੀਂ ਹੁੰਦੇ ਜਿਨ੍ਹਾਂ ਨੇ ਇੱਕ 60 ਸਾਲ ਪੁਰਾਣੀ ਗੱਲ ਯਾਦ ਰੱਖੀ ਹੁੰਦੀ ਹੈ। ਉਹ ਜਦੋਂ ਬਹਿੰਦੇ ਨੇ ਇੱਕੋ ਹੀ ਗੱਲ, ਓਏ ਅਸੀਂ ਤਾਂ ਘਿਓ ਪੀ ਜਾਂਦੇ ਸਾਡੀ ਪੂਰਾ ਮੂੰਹ ਨੂੰ ਖਾਲੀ। ਉਹ ਸਾਊਦੀ ਅਰਬ ਦੇ ਉਹੀ ਡਰਾਈਵਿੰਗ ਕੀਤੀ ਨਾ, ਹਰ ਜਗ੍ਹਾ ਤੇ ਉਹੀ। ਹੁਣ ਉਹ ਹਿਸਾਬ ਨਹੀਂ, ਹੁਣ ਸਾਊਦੀ ਅਰਬ ਦੀ ਡਰਾਈਵਿੰਗ ਦਾ ਵੀ ਉਹ ਹਿਸਾਬ ਨਹੀਂ ਬੇਟੇ। ਨਹੀਂ ਮੈਂ ਤੁਹਾਨੂੰ ਦੱਸ ਰਿਹਾ 18 ਮੇਰੇ ਕੋਲ ਗੱਡੀ ਹੁੰਦੀ ਸੀ, ਇਹ ਆਉਂਦਾ ਨਾ ਅੰਡਰਪਾਸ, 18 ਸਾਜੀ ਮੈਂ ਐਡੀ ਸਪੀਡ 'ਚ ਸੀ ਕਿ ਅੰਡਰਪਾਸ ਇੰਜ ਜਿਹੜਾ ਨਾ ਸੀ ਝੋਲੀ, ਉਹ ਝੋਲੀ ਕ੍ਰਾਸ ਕਰਕੇ ਮੈਂ ਅੱਗੇ ਸਿੱਧਾ ਜਾ ਕੇ ਉਹਦੇ ਬਰਾਬਰ ਤੇ ਐਡੀ ਸਪੀਡ 'ਚ ਜਾ ਕੇ ਉਹਦੇ ਤੇ ਇੰਜ ਫੇਰ ਗੱਡੀ ਚਲਾਉਣੀ। ਓਏ ਵਾਹ, ਤੇ ਕੱਢਿਆ ਵੀ ਤਾਂ ਇਹਨਾਂ ਹਰਕਤਾਂ ਤੋਂ ਆ ਰੁਪਈਆਂ ਨੇ ਵੀ ਤੂੰ ਹਰਕਤਾਂ ਬਹੁਤ ਮਾੜੀ ਕਰ। ਯਾਰ ਪਹਾੜੀ ਆ ਜਿਹੜੀ ਖਾਈ ਹੁੰਦੀ ਹੈ, ਤੁਸੀਂ ਇੰਜ ਡਰਦੇ ਹੋ ਇਹਦੇ ਤੋਂ, ਅੱਲਾ ਦੀ ਉਸਤਾਦ ਜੀ ਇਹਦੇ ਤੇ ਮੈਨੂੰ ਯਕੀਨ ਆ। ਇੱਕ ਮਿੰਟ ਆ ਜਾ, ਤੈਨੂੰ ਸਿਰਫ ਮੈਂ ਡੈਜ਼ਰਟ ਤੇ ਭਾਵਾਂ ਨਾ, ਡੈਜ਼ਰਟ ਤੇ ਓਏ ਬਾਹਰੋਂ ਅੰਦਰ ਉੱਥੇ ਜਾਣ ਲੱਗਿਆ ਤੇ ਤੇਰਾ ਰਸਤੇ 'ਚ ਤੂੰ ਹੱਕ ਹੋ ਜੇ। ਹਾਂ ਜੀ ਪੁਰਨਮ ਹੋ ਜੇ। ਹਾਂਜੀ, ਤੂੰ ਕਹਿਣਾ ਮੇਰੇ ਕੋਲ ਪਾਣੀ ਤੂੰ ਗਿਆ ਡੈਜ਼ਰਟ ਮੈਂ ਗਿਆ ਆਵਾਂ ਡੈਜ਼ਰਟ, ਕਿਦੋਂ? ਸਭ ਤੋਂ ਬਹੁਤੀ ਚੀਕਾਂ ਨਹੀਂ ਸੀ ਮਾਰੀ। ਤੂੰ ਕਹਿਣਾ ਮੇਰੇ ਕੋਲ ਪਾਣੀ ਦੀ ਬੋਤਲ ਹੀ ਤੈਨੂੰ ਮੈਂ ਡਰਾਈਵਰ ਦੇ ਨਾਲ ਬਿਠਾਉਣਾ ਵਾ। ਮੈਂ ਕਦ ਤੋਂ ਬਹਿਣਾ ਉਸਤਾਦ ਜੀ, ਅੱਲਾ ਮੈਂ ਤਾਂ ਮਿੱਠਾ ਬੈਠੇ ਇਹਨੂੰ ਪੁੱਛ, ਨਹੀਂ ਡਰਦਾ, ਇਹ ਤੇ ਡੈਜ਼ਰਟ ਗਰਦ ਤਾਂ ਜੀ ਉਹਦਾ ਡਰ ਲੱਗਦਾ ਹੀ ਅੱਗੇ ਬਹਿ ਕੇ, ਪਿੱਛੇ ਨਹੀਂ ਇੰਨਾ ਉਹ ਲੱਗਦਾ। ਯਾਰ ਉਹ ਹੋਰ ਚੀਜ਼ ਆ, ਕਿਉਂਕਿ ਕਿਸੇ ਡਰਾਈਵਰ ਤੇ ਇਤਮਾਦ ਨਹੀਂ ਹੁੰਦਾ ਜਿਹੜਾ ਖੁਦ ਡਰਾਈਵਰ ਹੁੰਦਾ। ਮੈਂ ਬਚਪਨ ਤੋਂ ਗੱਡੀ ਚਲਾਉਣ ਲੱਗ ਪਿਆ ਸੀ, ਔਰ ਉਸਤਾਦ ਜੀ ਕਹਿੰਦੇ ਗੱਡੀ ਬੁੱਢੀ ਸੌਰੀ ਗੱਡੀ ਬਿਜ਼ਨਸ ਇਹ ਚਲਾਉਣਾ ਇਹ ਬੜਾ ਤਰੀਕਾ ਹੁੰਦਾ ਇਹਦਾ। ਅੱਛਾ ਸੋਰੀ ਕਹਿ ਕੇ ਵੀ ਉਹੀ ਗੱਲ ਕਰਤੀ, ਸਿਰਫ ਲਫ਼ਜ਼ ਚੇਂਜ ਕਰ ਲਿਆ। ਜੇ ਫਰੀ ਸਾਹਿਬ ਤੁਸੀਂ ਗੱਡੀ ਚਲਾਉਣੀ ਨਾ, ਤੁਸੀਂ ਗੱਟ ਵਾਲੇ ਟੂਰ ਕਰ ਆਉਂਦੇ, ਉੱਥੇ ਕਿਤੇ ਖੈਮਾ ਲਾ ਲਓ। ਤੈਨੂੰ ਕੀ ਲੱਗਦਾ ਵੀ ਤੂੰ ਹੁੰਜ਼ਾ ਤੱਕ ਤੂੰ ਗੱਡੀ ਚਲਾਏਗਾ? ਇਨਸ਼ਾਅੱਲਾ ਉਸਤਾਦ, ਅੱਖਾਂ ਮੀਟ ਕੇ ਸਿਰਫ ਤੁਹਾਡੇ ਤੁਸੀਂ ਮੈਨੂੰ ਥਾਪੜੀ ਦੇ ਦੇਣਾ, ਬਾਕੀ ਤੁਸੀਂ ਭੁੱਲ ਜਾਣਾ, ਤੁਸੀਂ ਅੱਖਾਂ ਮੀਟ ਕੇ ਪਏ ਰਹਿਣਾ, ਸੌ ਜਾਣਾ ਵਿੱਚ। ਉਹ ਅੱਲਾ ਦੇ ਬੰਦੇ ਜੋ ਟੋਬੇ ਤੱਕ ਹੀ ਸਾਡੇ ਤਬੂਤ ਬਣਾ ਦੇਣੇ ਆ, ਹੁਣ ਤਾਂ ਕਿਹਨੇ ਜਾਣਾ, ਉੱਥੋਂ ਜਾ ਤਬੂਤ ਆਉਂਦੇ। ਤੂੰ ਨਾਲ ਹੀ ਰੱਖ ਲਈ ਤਬੂਤ ਉੱਤੇ ਬੰਨ ਲਵੀਂ, ਕਿਉਂਕਿ ਤੇਰਾ ਪਤਾ ਐਡਾ ਨੈਸ਼ ਹੈਗਾ ਵਾ, ਤੂੰ ਕਿਤੇ ਬੰਦਾ ਟੁਰ ਲੱਗਾ ਉਹਨਾਂ ਨੇ ਕਹਿ ਦਿੱਤਾ ਤੂੰ ਕਹ ਬਿਸਮਿਲ੍ਲਾ। ਮਿੱਠੇ ਦਾ ਨਾ ਸਭ ਤੋਂ ਵੱਡਾ ਰੌਲਾ ਇਹ ਹੈ ਕਿ ਇਹਨੂੰ ਤੁਸੀਂ ਕਿਤੇ ਲਿਜਾ ਨਹੀਂ ਸਕਦੇ ਐਡਵੈਂਚਰ 'ਚ ਕਿਤੇ। ਯਾਰ ਜਿਹੜਾ ਲਾਹੌਰ ਸਿੱਧੀ ਮੋਟਰਵੇ ਹੈ,
ਮਾੜੀ ਜਿਹੀ ਕੋਈ ਗੱਡੀ ਆ ਗਈ ਤੇ ਤੂੰ ਇੰਜ ਕਰਕੇ ਕੀਤਾ ਨਾ ਤੇ ਗੱਡੀ ਥੋੜੀ ਇੰਜ ਹੋਈ ਤੇ ਭਾਈ ਨਹੀਂ ਉੱਲਰ ਜਾਂਦੇ ਨੇ। ਤੂੰ ਉਹਨੂੰ ਹੁੰਜ਼ਾ ਨਰਾਨ ਕਗਣ ਕਹਿੰਦੇ ਨਹੀਂ ਤੁਹਾਡੇ ਨਾਲ ਕਾਲ ਫਿਰੇ ਨਹੀਂ ਪ੍ਰੋਪਰ ਫਿਰੇ ਫਿਰ ਤੂੰ ਲੈਣਾ ਵਾ ਮਜਬੂਰਨ। ਉਸਤਾਦ ਜੀ ਮਾਲਮ ਜੱਬਾ, ਦੱਸ ਮਾਲਮ ਜੱਬਾ। ਹਾਂ ਮਾ ਜੱਬਾ ਮਾਲਮ ਜੱਬਾ ਦੀ ਉਸਤਾਦ ਜੀ ਡਰਾਈਵਿੰਗ ਉਹ ਇੰਜ 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 ਇਹ ਟਾਈਮ ਬਹੁਤ ਸਾਰੇ ਤੇਰਾ ਮਾਲਮ ਖੱਬੇ ਵਰਗਾ ਮੂੰਹ ਆ। ਚੱਲ ਕਰੀ ਇੰਜ ਉਸਤਾਦ ਜੀ ਇਹ ਜਾਣੀ ਹੁੰਦੀ। ਹਾਂ ਇੰਜ ਜਾਣਾ ਨੇ, ਬਹਿ ਜਾ। ਓਏ ਤੇਰੇ ਕੋਲ ਗੱਡੀ ਛੋਟੇ ਹੈਂਡਲ ਵਾਲੀ ਆ ਤੂੰ ਕਿੱਦਾਂ ਜਾਣਦੇ ਤੂੰ ਇਦਾਂ ਕਰਨਾ, ਤੂੰ ਪਹਿਲੇ ਮਿੱਠੇ ਨੂੰ ਥੋੜੀ ਟਰਾਈ ਦੇਣਾ ਇੱਧਰ ਕਿਤੇ ਲਿਜਾ ਕੇ ਪਹਾੜੀ ਇਲਾਕੇ 'ਚ। ਚਲ ਆ ਮੈਂ ਤੈਨੂੰ ਇੱਕ ਨੇ ਉੱਡ ਲਾਈਆਂ ਚਿਰੋੜ ਦੀ ਪਹਾੜੀ ਤੇ ਜ਼ਰਾ ਇਹਨੂੰ ਇੰਜ ਕਰਕੇ ਘੁਮਾ ਕੇ ਦੱਸ। ਚਨੋੜ ਚੋਂ ਵੀ ਦਿਲ ਕਰਾ ਮੈਨੂੰ ਕੱਟ ਕੇ ਕੱਢਣਾ ਜੇ ਤੁਹਾਨੂੰ ਗੱਡੀ ਐ ਮਾਫੀ ਦੇ ਦੇ, ਮੈਂ ਛੋਟੀ ਛੋਟੀ ਬੋਟੀ ਨਹੀਂ ਕਰਾਉਣੀ, ਚੱਲਦਾ ਉੜ ਤੋਂ। ਅੱਛਾ ਦੇਖ ਕਿਹੜੀ ਗੱਲ ਆ ਵੀ ਅੱਛਾ ਅੱਲਾ ਨਾ ਕਰੇ ਵੀ ਬਲਾਸਟ ਹੋਣਾ ਵੀ ਤੇਰੀ ਛੋਟੀ ਛੋਟੀ ਬੋਟੀ ਹੋਈ ਨਹੀਂ। ਇਹ ਹਿਸਾਬ ਨਾਲ ਉਹਨੇ ਪਤਾ ਨਹੀਂ ਕੀ ਸੋਚਿਆ ਹੁੰਦਾ ਅੱਗੇ। ਉਹ ਦੇਖੋ ਨਾ ਵੀ ਜਦੋਂ ਹੈ ਕਰਕੇ ਠਾ ਮਾਰੀ ਦੇਣੀ ਪਹਾੜ ਦੇ ਵਿੱਚ, ਪਿੱਛੋਂ ਵੀ ਮਸਮ ਅੱਗੋਂ ਤੇ ਸੀਟ ਬੈਲਟ ਲੱਗੀ ਹੁੰਦੀ ਆ, 에ਅਰ ਬੈਗ ਹੁੰਦੇ ਆ। ਉਹ ਜਦੋਂ ਗੱਡੀ ਦਾ ਪਰਸ ਹੀ ਬਣ ਗਿਆ। ਆ ਤੇ ਤੂੰ ਬੋਟੀ ਨਾ ਤੇਰੇ ਮਰਨ ਤੇ ਸਾਨੂੰ ਇਤਰਾਜ਼ ਨਹੀਂ ਹੈਗਾ, ਤੇਰੀ ਉਸ ਕੰਡੀਸ਼ਨ ਤੇ ਵੀ ਉਹਨੂੰ ਫਿਸ ਗਿਆ ਇਹ ਕਰ ਲੈ। ਬੋਟੀ ਛੋਟੀ ਛੋਟੀ ਉਹ ਗੱਡੀ 'ਚ ਲੋਕਾਂ ਨੇ ਇੱਕ ਮਤਲਬ ਫਲੈਕਸ ਲੱਗੀ ਹੋਣੀ ਮੇਰੀ ਗੱਡੀ 'ਚ। ਉਹ ਜਿੱਥੇ ਅਸੀਂ ਉੱਧਰ ਨਹੀਂ ਗਏ, ਜਿੱਥੇ ਤੈਨੂੰ ਮੈਂ ਕਿਹਾ ਪੁੱਲ ਦੇ ਉੱਤੇ ਜਾਣਾ, ਉਹ ਉੱਥੇ ਨੂੰ ਮੈਂ ਕਿਹਾ, ਮੈਂ ਕਿਹਾ ਚਲੋ ਜੀ ਮਿੱਠਾ ਜੀ, ਅੱਖਾਂ ਬੰਦ ਕਰਕੇ ਮੈਂ ਲੈ ਗਿਆ। ਮੈਂ ਕਿਹਾ ਲਓ ਜੀ ਮਿੱਠਾ ਸਿੱਧਾ ਇੱਥੇ, ਮੈਂ ਅੱਖਾਂ ਖੋਲੀਆਂ ਨੇ ਤੇ ਮਿੱਠਾ 2 ਕਦਮ ਅੱਗੇ ਗਿਆ ਸਿਰਫ, ਤੇ ਥੱਲੇ ਡਿੱਗ ਪਿਆ ਤੇ ਚੌਂਕਰਾਂ ਤੇ ਪੁੱਲ ਸਟਿਲ ਆ ਕਲਮੇ ਤੇ ਮੈਨੂੰ ਕਹਿੰਦੇ ਆ, ਮੇਰੀ ਇੱਕ ਆਵਾਜ਼ ਨਹੀਂ ਮੈਨੂੰ ਭੁੱਲਦੀ, ਕਹਿੰਦਾ ਉਸਤਾਦ ਜੀ मैं मर गया, उस्ताद जी खुदा दी कसम मैं सच्ची मुच्ची डरन डया हुआ। नहीं समझे, रिकॉर्डिंग हो रही थी, मैं एक्टिंग नहीं करन डया। कहता उस्ताद जी अल्लाह दी कसम मैं सच्ची मुच्ची डरन डया हुआ। ਨਹੀਂ ਮੈਂ ਤੇ ਉਸਤਾਦ ਜੀ ਇਸ ਵਾਰੀ ਹੱਥ ਲਾਇਆ ਪੂਰਾ ਸ਼ੀਸ਼ੇ ਨੂੰ। ਹਾਂ ਨਹੀਂ ਉਹ ਬੰਦ ਸੀ, ਇਸ ਤੋਂ ਲਾ ਲਿਆ, ਮੈਨੂੰ ਸਮਝ ਆ ਗਈ ਟੈਕਨੀਕ। ਉਹਨੇ ਵੀ ਕਹਿਤਾ, ਉਹਨੇ ਕਿਹਾ ਭਾਈ ਦਰਵਾਜ਼ਾ ਖੁੱਲਾ ਵਾ, ਤੇ ਦਰਵਾਜ਼ਾ ਖੁੱਲਾ ਨਾ ਤੇ ਉਹ ਜੋ ਤੁਸੀਂ ਦਰਵਾਜ਼ੇ 'ਚ ਵੇਖ ਰਹੇ ਹੋ ਉਹ ਸਟਿਲ ਨਾ ਚੀਗਾ, ਉਹ ਤੁਹਾਨੂੰ ਸਟਿਲ ਰੱਖਦੀਆਂ ਨੇ। ਜਦੋਂ ਸ਼ੀਸ਼ਾ ਆਉਂਦਾ ਨਾ ਤੇ ਸ਼ੀਸ਼ੇ ਦੇ ਵਿੱਚ ਵੀ ਬੈਕ ਤੇ ਘੁੰਮ ਰਹੇ, ਉਦੋਂ ਤੁਸੀਂ ਫਸਦੇ ਆ। ਤੇ ਫੈਸਲਾਬਾਰੀ ਵੀ ਇਦਾਂ ਹੀ ਸੀ, ਉਹ ਮੈਂ ਲਾ ਲਿਆ ਹਿਸਾਬ ਕਿ ਉਹ ਕਿੱਦਾਂ ਤੁਸੀਂ ਉੱਥੇ ਹੋਇਆ। ਫੈਸਲਾਬਾਰੀ ਵੀ ਦਰਵਾਜ਼ਾ ਖੋਲ ਕੇ ਬੰਦਾ ਲਾਈਟ ਲੈ ਕੇ ਬੈਠਾ ਸੀ, ਤੇ ਫੈਸਲ ਨੇ ਲਾਈਟ ਲੈ ਕੇ ਚਲਾ ਗਿਆ। ਉਸਤਾਦ ਜੀ ਉਹ ਹੋਰ ਚੀਜ਼ ਆ, ਗੱਡੀ ਦੀ ਡਰਾਈਵਿੰਗ ਦਾ ਜਿਹੜਾ ਹੋਰ ਹਿਸਾਬ ਨਾ, ਉਹ ਤਾਂ ਬਚਪਨ ਤੋਂ ਚਲਾਉਂਦੇ ਆ। ਓਏ ਤੂੰ ਧਾਗੇ ਵਾਲੀ ਚਲਾਉਂਦੇ ਆ ਪੁੱਤ, ਸਟੀਅਰਿੰਗ ਵਾਲੀ ਆ। ਮਾਫੀ ਦੇ ਦੇ, 7 ਸੀਟਰ ਵਾ। ਤੂੰ ਦਿਲ ਕਰੇ ਆ ਸਟੂਡੀਓ ਕੱਢਦਾ ਜਿਹੜੀ ਕੀ ਸੀ ਜੀ ਉੱਥੋਂ ਟਾਲ ਮੈਂ ਚੱਲ ਤਾਂ ਹੁਣ ਤੋਂ 92 ਚ BMW ਸੀ ਸਾਡੇ, ਉਦੋਂ ਤਾਂ ਚੱਲੀ ਨਹੀਂ ਗਈ, ਉਦੋਂ ਤਾਂ ਪਿਓ MW ਹੁੰਦੀ ਸੀ। ਅੱਛਾ ਯਾਰ ਆਪੂ ਤਾਂ ਕੈਨੇਡਾ ਤੇ ਬੈਠੀ ਦਾ ਜੀ। ਤੂੰ ਖੇਚ ਕੇ ਆਪਣਾ ਤੂੰ ਕਰ ਲੈ ਇਹਦਾ ਤਾਂ POMW ਸੀ, ਅਬੂ ਦੇ ਮੁੰਡੇ ਨੂੰ ਬਹਿ ਕੇ ਜਾਈਦਾ। ਆਹੋ ਵੀ ਤੂੰ ਹੁਣ ਲੈ POMW ਮਾਲਮ ਜੱਬਾ ਗਏ ਹਾਂ ਮੈਂ ਸਵਾਦ ਚੱਲ ਜਾ ਯਾਰ, ਉਹ ਜੱਬਦਾ ਫਿਰਦਾ ਵਿਚਾਰਾ, ਉਹ ਚੱਲ ਜਾ। ਸਵਾਦ ਨਰਾਨ ਗਏ ਅਸੀਂ, ਕੁਗਾਨ ਗਏ ਅਸੀਂ, ਫਿਰ ਅੱਗੇ ਅਸੀਂ ਆਂਸੂ ਜੀ। ਯਾਰ ਇਹਨੂੰ ਉੱਥੇ ਲੈ ਕੇ ਜਾ ਜਿੱਥੇ ਉਹ ਬਿਲਕੁਲ ਇੱਕ ਟਾਇਰ ਬਿਲਕੁਲ ਥੱਲੇ ਹੁੰਦਾ ਤੇ ਇੱਕ ਹੀ ਸੜਕ ਤੇ ਹੁੰਦਾ। ਆਹੋ ਸੱਕਰ ਰੋੜੀ, ਹਾਂਜੀ ਉਹਦੀ ਗੱਲ ਕਰਨ ਦੇ ਨਾ ਓਏ ਉਸਤਾਦ ਜੀ। ਉੱਥੇ ਮਾਂ ਦੀ ਦੁਆ ਵੀ ਅਸਰ ਨਹੀਂ ਕਰਦੀ ਪੁੱਤ, ਓਏ ਇੱਕ ਹੀ ਰਹਿ, ਇੰਜੋਏ ਕਰ ਉਸਤਾਦ ਜੀ, ਬਣਾ। ਮਿੱਠਾ ਜੀ ਇੱਕ ਟਾਇਰ ਸੜਕ ਤੇ ਹੁੰਦਾ, ਦੂਜਾ ਅੱਧਾ ਸੜਕ ਤੋਂ, ਤੇ ਥੱਲੇ ਹਜ਼ਾਰਾਂ ਫੁੱਟ ਦੀ ਗਹਿਰਾਈ ਆ। ਹਾਂ ਇਹ ਐਡਵੈਂਚਰ ਆ। ਔਰ ਮੈਂ ਤੁਹਾਨੂੰ ਦੱਸਾਂ, ਤੇ ਜਿਹੜੇ ਔਰ ਏਦਾਂ ਹੁੰਦਾ ਕਿ ਅੱਜ ਚੜਾਈ ਜਾ ਰਹੇ, ਅਗਰ ਖੁਦਾ ਨਾ ਖਾਸਤਾ ਗੱਡੀ ਬੰਦ ਹੋ ਗਈ ਤੇ ਇੰਜ ਹੀ ਪਿੱਛੇ ਹੁੰਦੀ ਗੱਡੀ, ਤੇ ਪਿੱਛੇ ਇੱਧਰ ਸਾਰੀ ਖਾਈ ਆ। ਔਰ ਕਮ ਅਜ਼ ਕਮ 3.5 ਤੋਂ 4 ਮਿੰਟ ਸਿਰਫ ਤੂੰ ਅਗਰ ਡਿੱਗ ਪਿਆ ਨਾ ਉਤੋਂ ਤੇ ਥੱਲੇ ਵੱਜਦੇ ਆ ਤੈਨੂੰ ਲੱਗਣੇ, ਉਹਦੇ ਦਰਮਿਆਨ ਤੇ ਕੋਈ ਥੋੜਾ ਟਾਈਮ। ਤੇ 90% ਵਾਪਸ ਹੀ ਹੁੰਦੀ ਹੈ। ਤੇ ਜਿਹੜੀਆਂ ਵਿੱਚ ਨੇਮਤਾਂ ਰੱਖੀਆਂ ਵੀ ਬ੍ਰੈਡ ਰੱਖੇ ਆ, ਕਰੇਲੇ ਉਹ ਨਹੀਂ ਪਕਾਉਣੇ। ਤੇ ਤੂੰ ਵੀ ਤੇ ਨੇਮਤ ਆ, ਤੂੰ ਵੀ ਲੈ ਜਾਣਾ ਜਿੰਨਾ ਦਾ ਮਾਲ ਰੱਬ ਦਾ। ਇਹ ਜਿਹੜੀਆਂ ਗੱਡੀਆਂ ਦੂਜੀਆਂ ਨਹੀਂ ਜਾਂਦੀਆਂ, ਜਿਹੜੀਆਂ ਟਰਾਂਸਪੋਰਟ, ਇਹਦੇ ਜਿਹੜੇ ਕੰਡਕਟਰ ਨੇ ਉਹਨਾਂ ਨੇ ਇੱਟਾਂ ਰੱਖੀਆਂ ਹੁੰਦੀਆਂ ਅੰਦਰ। ਜਦੋਂ ਗੱਡੀ ਕਿਤੇ ਰੁਕਦੀ ਹੈ ਨਾ ਜਾਂ ਚੜਾਈ ਨਹੀਂ ਚੜੀ ਜਾਂਦੀ ਤੇ ਉਹ ਇੱਕ ਸਕਿੰਟ 'ਚ ਉਤਰ ਕੇ ਪਿੱਛੇ ਇੱਟਾਂ ਲਾਉਂਦੇ। ਹਾਂ ਬਿਲਕੁਲ ਸਾਜੀ, ਮੈਂ ਉੱਥੇ ਫਸ ਗਿਆ ਸੀ। ਉਹ ਜਿਹੜਾ ਉਹ ਪਹਾੜੀ ਨਹੀਂ ਹੁੰਦੀ, ਪਹਾੜੀ ਤੋਂ ਬੱਸ ਉਧਰ ਟੁੱਟਣੋਂ ਤੇ ਉਹ ਜਗ੍ਹਾ ਵੀ ਉਨੀ ਕੁ। ਸਾਜੀ ਹੁਣ ਬਿਲਕੁਲ ਯਾਨੀ ਅੱਧਾ ਟਾਇਰ ਥੱਲੇ ਜਾਣਾ, ਅੱਧਾ ਟਾਇਰ ਥੱਲੇ ਸੀ ਮੇਰਾ, ਤੇ ਉਧਰੋਂ ਬੱਸ ਨੇ ਸਾਜੀ ਕੱਟ ਮਾਰੀ ਪਹਾੜੀ ਜਿਹੜੀ ਆ ਹੁੰਜ਼ਾ ਵਾਲੀ। ਉਹ ਸਾਜੀ ਇੰਜ ਕਰਕੇ ਮੈਂ ਉੱਥੋਂ ਇੰਜ ਕੱਢਿਆ। ਅੱਛਾ ਉਹਨੂੰ ਛੱਡ ਦਿਓ, ਸਿਰਫ ਮਨਾਲ, ਇਸਲਾਮਾਬਾਦ ਤੋਂ ਮਨਾਲ ਜਾਂਦੇ ਆ, ਉਹਦੀ ਮੌਤ ਹੋ ਗਈ। ਅੱਛਾ ਮੇਰੀ ਤਾਂ ਉੱਥੇ ਮੌਤ ਹੋਈ, ਬੱਚਾ ਅੱਧਾ ਤੁਹਾਨੂੰ ਮਰ ਗਿਆ ਵਾ, ਹੁਣ ਗੁਫ਼ਤਗੂ ਹੀ ਨਹੀਂ ਕਰ ਰਿਹਾ। ਉਹ ਭਾਈ ਸ਼ਾਮਲ ਹੋਵੋ, ਉਹ ਇਲਾਕਾ ਹੀ ਹੁੰਦਾ ਨਾ। ਨਹੀਂ ਇਹਨੂੰ ਜਿੱਥੇ ਮਰਜ਼ੀ ਲੈ ਜਾਓ। ਹਾਂਜੀ ਸਾਜੀ ਇਹਨੇ ਤੇ ਚੇਜ਼ਫ ਦੀ ਪਾਰਕਿੰਗ ਚੋਂ ਮੋਟਰਸਾਈਕਲ ਗੱਡੀ ਤੇ ਬੇਹੋਸ਼ ਹੋ ਗਿਆ। ਥੋੜੀ ਤਾਂ ਨੂੰ ਨਾ ਯਾਰ ਫਿਰ ਨਹੀਂ, ਫਿਰ ਯਾਰ ਆਇਆ ਤੇ ਕੀ ਗੱਲ ਹੈ। ਇਹ ਤਾਂ ਸ਼ੁਕਰ ਜਸਟ ਮੈਂ ਸ਼ੁਕਰ ਕਰਨਾ, ਮੈਂ ਬਿਲਕੁਲ ਤੁਹਾਨੂੰ ਨਹੀਂ ਜਾ ਸਕਦਾ। ਨਹੀਂ ਹੁਣ ਜ਼ਾਲੀ ਤੇ ਸਾਜੀ ਅੱਲਾ ਭਾਵੇਂ, ਤੇ ਮੈਂ ਤੇ ਕਵਾਂਗਾ ਉਸਤਾਦ ਜੀ ਆਪ ਕਦਮ बढ़ाए, ਸਾਡੇ ਲੋਕ ਢੇੜ ਹੀ ਜੇ। ਨਹੀਂ ਤੇ ਸਾਜੀ ਤਾਂ ਬੰਦੇ ਕਿੰਨੇ ਜਾਣੇ ਨੇ? 1 2 2
ਮੈਂ ਬੰਦਾ ਤਾਂ ਨਹੀਂ ਚਵਲ ਜਿਹਾ ਵਾ ਕੱਚਾ ਹੀ ਆ। ਮੈਂ ਨਹੀਂ ਜਾਣਾ ਭਾਈ। 3 ਸੁਣੋ ਗੱਲ ਜੀ, ਆ ਜਿਹੜੇ ਦੇਣ ਵਾ ਨਾ ਅੱਗੇ ਅੰਬ ਆ ਲੈਂਦੇ ਹੋ। ਮੈਂ ਕਹਿੰਦਾ ਮੇਰੀ ਗੱਲ ਸੁਣੋ, 2 ਗੱਡੀਆਂ ਹੋਣ। ਹਾਏ ਹਾਏ ਚਲੋ 4-5 ਬਾਈ ਤਾਂ ਜਾਣ। ਨਹੀਂ ਉਹ ਮਗਰ ਹੀ ਹੋਣੀਆਂ ਨੇ। ਮੇਰੀ ਗੱਲ ਸੁਣੋ ਨਾ, 2 ਗੱਡੀਆਂ ਹੋਣ ਜਨਾਬ ਜੀ। ਇੱਕ ਹੈ ਆਪਣੀ, 6 ਬੰਦੇ ਇਹਦੇ ਚ ਆ ਗਏ, 6 ਬੰਦੇ ਲਾ ਲਓ ਇਹਦੇ ਚ, ਤੇ 4 ਬੰਦੇ ਇੱਕ ਹੋਰ ਗੱਡੀ ਚ। 2 ਕਿਲੋ 10, 1 2 3 4 5 ਤੇ 2 7 ਬੱਟ ਢੋਲਕ ਵਾਲਾ ਲੈ ਲਓ ਸਵਾਰੀਆਂ ਸਾਰੀਆਂ 8, ਇੱਕ ਡਰੋਨ ਵਾਲਾ ਮੁੰਡਾ ਜਿਹਨੇ ਡਰੋਨ ਆਪਰੇਟ ਕਰਨਾ 9, 10 ਮੁੰਡੇ ਤੇ ਸਲਮਾਨ। 11 ਕਰ ਲਓ। ਮੇਰਾ ਛੋਟਾ ਭਾਈ ਸਾਜੀ, ਜੇ ਮੈਨੂੰ ਕੁਝ ਹੋ ਗਿਆ ਵਾਪਸ ਲੈ ਆਏਗਾ। ਉਹ ਭਾਜੀ ਕਿਤੇ ਜੰਜ ਨਹੀਂ ਜਾਣ ਡਈ। ਸਾਜੀ ਗੱਡੀਆਂ 2 ਹੀ ਹੋ ਜਿਹੜੀਆਂ ਉਹਦੇ ਆਪ ਥੋੜੀ ਚਲਾਉਣੀ ਵੇਖ ਲੈ, 11 ਵਜੇ ਮਗਰ ਲਾਉਣੀ ਆ ਵੀ ਉਹਨੂੰ ਬਚਾਓ। ਸਹੀ ਗੱਲ ਆ, ਹਫਾਸ ਤੇ ਇੱਕਦਮ। ਆਹੋ ਬਲਕਿ ਅੱਗੇ ਜਾ ਕੇ ਜਦੋਂ ਵੱਜਣੀ ਤੇ 3 ਹੋ ਜਾਣੀ। ਫਿਰ ਬਚਕਾਰੋ 4 ਵਜੇ। ਯਾਰ ਕੀ ਬਕਵਾਸ ਆ ਯਾਰ। ਸਾਡੇ ਯਾਰ ਮੇਰਾ ਦਿਲ ਕਰ ਰਿਹਾ ਜਾਣ ਨੂੰ, ਚੱਲੀਏ ਯਾਰ। ਤੁਸੀਂ ਗੱਲ ਸੁਣੋ, 3 ਗੱਡੀਆਂ ਕਰ ਲੈਣੇ ਉਸਤਾਦ ਜੀ। ਨਹੀਂ 2 ਗੱਡੀਆਂ। ਤੂੰ ਆਰੇ ਤੇ ਲੈ ਜਿੰਨੀ ਮਰਜ਼ੀ ਗੱਡੀ ਕਰਾ ਲੈ ਵਿੱਚੋਂ। ਯਾਰ 1 2 3 4 5 ਆਪਣੀ ਆਪਣੀ ਗੱਡੀ। ਸਲਮਾਨ 6, ਸ਼ਰਾਜ਼ ਤੇ ਟੀਪੂ 8, 1 2 5 6, ਸ਼ਰਾਜ਼ ਟੀਪੂ 8 ਤੇ ਬੱਟ ਢੋਲਕ ਵਾਲਾ 9, ਡਰੋਨ ਆਪਰੇਟਰ 10। ਤੇ ਸਲਮਾਨ ਭਾਈ ਉਸਤਾਦ ਜੀ ਵਿੱਚ 10 ਪੂਰੇ ਹੋ ਗਏ। ਇੱਕ ਅੱਧਾ ਆਪਣੀ ਟੀਮ ਦਾ ਮੇਰੇ ਵਰਗਾ ਤੁਸੀਂ ਇੱਥੇ ਛੱਡ ਵੀ ਜਾਓ ਨਾ, ਤੁਹਾਡੇ ਕੋਲ ਸਲਮਾਨ ਵੀ ਹੈ ਬਸ ਇਹ ਉਹ। ਨਹੀਂ ਅਸੀਂ ਇੱਕ ਤੇਰੇ ਵਰਗਾ ਲਿਜਾਣਾ ਕਿ ਕਿਤੇ ਕੋਈ ਐਸੀ ਮਸਲਾ ਆਉਂਦਾ ਉੱਥੇ ਕਹਿੰਦੇ ਭਾਈ ਇੱਕ ਦੀ ਬਲੀ ਦੇ ਦਿਓ, ਹਾਂ ਤੇ ਉੱਥੇ ਮੈਂ ਤੂੰ ਨਾ ਹੋਇਆ ਕੀ ਕਰਾਂਗੇ। ਤੇਰਾ ਤੇ ਚਲੋ ਤੂੰ ਨਾ ਹੋਇਆ ਤੇ ਜਿਹੜੇ ਮਹਿੰਗੇ ਲਾਲ ਮਾਵਾਂ ਦੇ ਉਹ ਐਵੇਂ ਜਾਣ। ਤੇਰਾ ਇਤਿਹਾਸ ਰਾ ਵੀ ਤੈਨੂੰ ਦੇਖ ਕੇ ਅਸੀਂ ਬਚ ਕੇ ਆਏ ਦੇਖੋ ਮਤਲਬ ਕਿ ਐਸੀ ਜਗ੍ਹਾ ਆਉਂਦੀ ਜਿੱਥੇ ਬਾਰੀ ਵਾਲੀ ਸਾਈਡ ਤੇ ਬਹਿਣ ਵਾਲੇ ਦਾ ਜ਼ਿੰਦਗੀ ਮੌਤ ਖਤਰੇ 'ਚ ਹੀ ਆ, ਉੱਥੇ ਤੈਨੂੰ ਬਾਤਾ ਸੀ। ਹਾਂਜੀ, ਬਾਹਰਲੀਆਂ ਸ਼ਾਮਾਂ ਹੀ ਕਹਿ ਦਿੰਦੀਆਂ ਕਿ ਸਾਨੂੰ ਕੁਝ ਦੇ ਕੇ ਜਾਓ। ਹਾਂ ਮੈਂ ਉਸ ਇਲਾਕੇ ਤੇ ਰਾਤ ਨੂੰ ਸ਼ੋਅ ਕਰਨਾ ਜਿੱਥੇ ਸਨਾਟਾ ਔਰ ਗਹਿਰਾ ਅੰਧੇਰਾ। ਤੈਨੂੰ ਪਤਾ ਇੱਕ ਗਹਿਰਾ ਹਨੇਰਾ ਹੁੰਦਾ, ਹਾਂਜੀ ਹਾਂਜੀ, ਗੁੱਜਾ ਹਨੇਰਾ। ਗੁੱਜਾ ਹਨੇਰਾ। ਉਹ ਦੁਬਈ ਆ। ਦੁਬਈ ਇਲਾਕੇ ਐਸੇ ਨੇ ਪਹਾੜੀ ਭੈਣ, ਉੱਥੇ ਜਨਾਬ ਜੀ ਇੱਕ ਹੁੰਦਾ ਹਨੇਰਾ ਮੈਕਸ ਪ੍ਰੋ, ਹਾਂਜੀ, ਘੁੱਪ ਹਨੇਰਾ, ਗਹਿਰਾ ਹਨੇਰਾ, ਯਾਨੀ ਇੱਥੋਂ ਹੀ ਨਹੀਂ ਨਜ਼ਰ ਆ ਰਿਹਾ ਕੁਛ। ਤੇ ਉਹ ਝਾਂਬਰੇ ਚਲ ਜਾਓ, ਉੱਥੇ ਕਰ ਲਓ। ਉਦਾਂ ਦੀ ਜਗ੍ਹਾ ਤੇ ਜਾ ਕੇ ਲਾਈਟਾਂ ਬਾਲ ਕੇ ਅਸੀਂ ਕੋਈ ਨਾਲ ਥੋੜਾ ਜਿਹਾ ਬਾੜ ਸਾਈਡਾਂ ਤੇ ਲਾ ਕੇ ਨਾਲ ਇਹਨੂੰ ਖਿਲਾਰਤਾ ਵੀ ਕੋਈ ਅਗਰ ਜਾਨਵਰ ਕੈਂਦੂਆ ਕੁੰਦੂਆ ਹੁੰਦਾ ਤੇ ਉਹਨੂੰ ਤੂੰ ਜਾਟਾ ਤੂੰ ਐ ਉਂਗਲ ਇੱਧਰ ਮੇਰੇ ਨਾਲ ਕੀਤੀ, ਇੱਧਰ ਕਰ ਦਿੰਦੇ। ਨਹੀਂ ਤੂੰ ਜਾਟਾ ਉਹ ਗੁੱਜਰ ਆ, ਤੁਸੀਂ ਖਲੋਣਾ ਵਾ। ਅਸੀਂ ਤੇ ਮਸਕੀਨ ਮੈਂ ਸ਼ੇਖ ਆ, ਵਿਚਾਰਾ ਵਾ ਉਹ ਜਲਾਇਆ ਵਾ। ਉਹ ਵਿਚਾਰਾ ਕਿਉਂ ਯਾਰ, ਤੁਸੀਂ ਮੇਰੇ ਨੂੰ ਭਰਮਾ ਜਲਾਇਆ ਵਾ ਵਿਚਾਰਾ। ਮੇਰੇ ਨੂੰ ਭਰਮਾ ਸਾਡਾ ਤੁਸੀਂ ਰਖਵਾਲੀ ਕਰਨੀ ਆ ਸਾਈਡਾਂ ਤੇ ਫਿਰ ਕੇ। ਨਹੀਂ ਜਿਹੜੀ ਚਿਹਰੇ ਆਉਣਾ ਜਾਂ ਕਿਤੇ ਚੀਤੇ ਨੇ ਆਉਣਾ, ਪਹਿਲੇ ਬੇਫਾਮ ਦੇਖਣਾ ਵੀ ਜੱਟ ਵਾ ਕੀ ਆ, ਫੇਰ ਉਤਾਰਨਾ ਪੈਣਾ। ਨਾਲੇ ਦੇਖੋ ਮੇਰੀ ਸੁਣੋ ਗੱਲ, ਪੂਰਾ ਸਾਲ ਹੋ ਗਿਆ ਛੁੱਟੀ ਨਹੀਂ ਕੀਤੀ ਅੱਜ ਤੱਕ। ਕਿਤੇ ਮਾਹੌਲ ਨੂੰ ਆਪਾਂ ਕੋਈ ਟੂਰ ਕੈਂਸਲ ਨਹੀਂ ਕੀਤਾ। ਸਾਨੂੰ ਇਸ ਟੂਰ ਚੋਂ ਸਕਿਪ ਕੀਤਾ ਜਾਏ, ਸਾਨੂੰ ਬੱਚਿਆਂ ਕੋਲ ਰਹਿਣ ਦਾ ਟਾਈਮ ਦਿੱਤਾ ਜਾਏ। ਤਿਆਰ ਹੋ ਗਿਆ ਕਿਸੇ ਦੇ ਮੂੰਹ 'ਚ ਜੈਨਕਤ ਕੀ ਆ। ਨਹੀਂ ਵੀਰੇ ਮੈਂ ਕਿਹੜਾ ਕਾਲੀ ਮਿਰਚ ਵਾਲਾ ਨਹੀਂ ਜਾਣਾ। ਉਸਤਾਦ ਜੀ ਮੇਰੀ ਗੱਲ ਸੁਣੋ, ਉਸ ਇਲਾਕੇ 'ਚ ਜਾਣਾ ਜਿੱਥੇ ਉਹ ਯਕਦਮ ਉੱਥੋਂ ਵੱਡਾ ਬਿੱਲਾ ਆ ਚੰਪੈਂਜੀ। ਹਾਂ ਨਹੀਂ ਆਪਾਂ ਕਰੰਟ ਵਾਲੇ ਚੀਜ਼ਾਂ ਨਾਲ ਲੈ ਕੇ ਜਾਵਾਂਗੇ। ਕਰੰਟ ਨਹੀਂ ਲਾਈ ਦਿਆਂ ਕਰਕੇ ਲੈ ਕੇ ਜਾਵਾਂਗੇ। ਤੂੰ ਇਹ ਦੱਸੀ ਜਿਹੜੀ ਕਿਤਾਬ ਲੈ ਜੋ ਚੀਤਾ ਬੈਠ। ਤੂੰ ਮੈਨੂੰ ਇਹ ਦੱਸ ਦੇ ਸਿਰਫ ਵੀ ਜਦੋਂ ਆਪਾਂ ਸ਼ੋਅ ਤੇ ਗਏ ਸਾਂ ਉਹ ਸ਼ੇਰਾਂ ਵਾਲਾ, ਤੇ ਜਦੋਂ ਉਹਨੇ ਸ਼ੇਰ ਛੱਡੇ ਤੇ ਦਾਨਿਸ਼ ਕਿੱਥੇ ਸੀ ਤੇ ਬਾਅਦ 'ਚ ਕਿੱਥੇ ਆਇਆ ਸੀ? ਦਾਨਿਸ਼ ਮਾਸ਼ਾਅੱਲਾ ਪਹਿਲੇ ਬਾਹਰ ਸੀ, ਫਿਰ ਸਾਡੀ ਜਿਹੜੀ ਗੋਲ ਮੇਜ਼ ਕਾਨਫਰੰਸ ਹੋ ਰਹੀ ਉਹ ਵਿੱਚ ਆ ਕੇ ਬੈਠ ਗਿਆ। ਤੇ ਮੈਕ ਨਹੀਂ ਵਿੱਚ ਫਸਾਇਆ ਹੋਇਆ, ਏਦਾਂ ਫਸਿਆ ਸੀ। ਨਹੀਂ ਉਹ ਬੰਦੇ ਬੜੇ ਹਾਂਜੀ ਯਾਰ ਗੁੱਜਰ ਮੇਰੀ ਸਮਝੋ ਬਾਹਰ ਆ, ਜੱਟ ਗੁੱਜਰ ਚੀਮਾ ਯਾਰ ਕੌਣ ਮੇਰਾ ਮੱਥਾ ਹੀ ਪਲਸਤਰ ਆ ਜੀ, ਜੱਟ ਮੈਂ, ਬਾਕੀ ਭਰਾ ਜੱਟ ਹੀ ਆ। ਅੱਛਾ ਨਹੀਂ ਉਸਤਾਦ ਜੀ, ਜਿਹੜੇ ਕਰੰਟ ਵਾਲੀ ਨਹੀਂ, ਇਹਦਾ ਮੇਰਾ ਮੱਥਾ ਹੀ ਪਲਸਤਰ ਆ ਬਸ, ਪਿੱਛੋਂ ਪਸਮੰਦਾ ਹੀ ਆ ਸਾਰਾ ਨਜ਼ਾਮ। ਉਹ ਕਰੰਟ ਵਾਲਾ ਨਹੀਂ ਉਸਤਾਦ ਜੀ, ਉਹ ਜਿਹੜਾ ਛੋਟੀ ਲੈ ਕੇ ਉਹ ਕਰੰਟ ਵਾਲੀ ਸਾਈਡ ਤੋਂ ਫੜ ਕੇ ਇੰਜਨ ਕੱਢਿਆ, ਉੱਥੇ ਹਿੱਲੀ ਵੀ ਜਾ। ਕਰੰਟ ਵਾਲੀ ਸਾਈਡ ਆਪਣੇ ਨਾਲ ਫੜ ਲਈ। ਮੱਛਰ ਮਾਰਨ ਵਾਲਾ ਸਿੱਕੇ ਨਾਲ ਮੱਛਰ ਮਾਰਨ ਦਾ ਤੇ ਖਾਰਿਸ਼ ਹੋਈ ਕਿਤੇ ਉਹਦੇ ਨਾਲ ਹੀ ਕਰ ਲਈ। ਨਹੀਂ ਯਾਰ ਬਣਾਓ ਯਾਰ ਪ੍ਰੋਗਰਾਮ। ਨਹੀਂ ਬਣ ਗਿਆ ਸਾਡਾ ਤਾਂ ਐਸ ਵੀ ਰੈਸਟ ਆ। ਸਾਨੂੰ ਵੀ ਕਿਤੇ ਰੈਸਟ ਦਿਓ, ਅਸੀਂ ਵੀ ਕਿਤੇ ਬੱਚਿਆਂ ਦਾ ਮੂੰਹ ਦੇਖੀਏ। ਬੱਚਿਆਂ ਨਾਲ ਕਿਤੇ ਪਿੰਡ ਹੋ ਗਿਆ ਵਾ, ਅੰਬਾਂ ਦਾ ਸੀਜ਼ਨ ਆਉਣ ਡਿਆ, ਲੈ ਕੇ ਨਹਿਰ ਦੇ ਕਿਨਾਰੇ ਅੰਬ ਚੂਪ ਚ ਪਈ ਗਿਆ ਕਿੜਕੇ, ਐ ਮਜ਼ੇ ਆ। ਤੇ ਅੰਬ ਆ ਰਹੇ ਆ 15-20 ਦਿਨ ਬਾਅਦ, ਮਹੀਨੇ ਬਾਅਦ ਅੰਬ ਸ਼ੁਰੂ ਹੋ ਜਾਣਾ। ਤੇ ਇੱਥੇ ਖਾ ਲੈ ਮਰੀ ਜਾ ਕੇ ਡੈਥ ਵਾਲੇ ਅੰਬ, ਸਾਨੂੰ ਕਿਹੜੀ ਲੋੜ ਆ। ਮੈਂ ਉਸਤਾਦ ਜੀ ਤੂੰ ਜ਼ਹਿਨੀ ਤੌਰ ਤੇ ਮਰਿਆ ਹੀ ਪਿਆ ਵਾ ਜੀ, ਮੈਂ ਮਰਿਆ ਹੀ ਆ। ਉਸਤਾਦ ਜੀ ਮੈਂ ਤਿਆਰ ਆ, ਮਰਮ ਸਫਰ ਕੱਢ ਲਓ, ਫਿਰ ਇਨਸ਼ਾਅੱਲਾ ਮੈਂ ਤਿਆਰ ਆ, ਮੈਂ ਤੁਹਾਡੇ ਨਾਲ ਚੱਲ। ਮੈਂ ਕਹਿੰਦਾ ਇਹ ਸਫ਼ਰ ਕਿਤੇ ਕੱਢ ਹੀ ਲਓ ਆਪਣੇ ਜ਼ਿਹਨ ਚੋਂ ਹੀ। ਉਹ ਭਰਾਵਾ ਕਹਿੰਦੇ ਅੰਬ ਨਾਲ ਲੈ ਕੇ ਜਾਣਾ, ਉਹੀ ਅਸੀਂ ਅੰਬ ਆਪਣੇ ਚੂਪਣ ਲਈ ਲੈ ਕੇ ਜਾਈਏ ਠੰਡੇ ਕਰਕੇ, ਮੁੜ ਕੇ ਉਹੀ ਪਰਾਤ ਤੇ ਪੋਣਾ ਪਾ ਕੇ ਸਾਰੇ ਚੂਪ ਰਹੇ ਹੋਣ। ਨਹੀਂ ਵੀਰੇ ਬਾਹਰ ਮੌਲਵੀ ਕਹੇ ਯਾਰ ਮਸੀਤੋਂ ਬਾਹਰ ਜਾ ਕੇ ਬਣਾ ਯਾਰ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਆ। ਹਾਏ। ਲਿਹਾਜ਼ਾ ਉਸਤਾਦ ਜੀ ਤੁਸੀਂ ਜਿੱਥੇ ਨੂੰ ਆਰਡਰ ਲਾਓਗੇ ਗੁੱਜਰ ਤੁਹਾਡੇ ਮਗਰ।
ਲੈ ਗੁਜਰ ਚਲੋ। ਮਗਰ ਆ ਨਿਆਂ ਜਾਂ ਸ਼ਾਨਾ ਪਿਛਾਨਾ ਚੱਲ ਪਾਕਿਸਤਾਨ ਦੇ ਅੰਦਰ ਹਾਂ ਪਾਕਿਸਤਾਨ ਦੇ ਅੰਦਰ, ਪਾਕਿਸਤਾਨ ਚੋਂ ਬਾਹਰ ਨਹੀਂ ਜਾਣਾ। ਓਕੇ ਕਰੋ ਸਰ। ਮਾਲਮ ਚ ਪੇ ਜਾਣਾ 골ਡਨ ਵੀਜ਼ਾ ਲਵਾਉਣਾ ਪੈਂਦਾ। ਨਹੀਂ ਤੁਸੀਂ ਆਪਣਾ ਇੱਕ ਪੇਪਰ ਸਾਈਨ ਕਰ ਦੇਣਾ, ਸਾਨੂੰ ਕੁਝ ਵੀ ਹੋਇਆ ਤੇ ਸਜਾਦ ਜਾਨੀ ਸਾਹਿਬ ਸਾਡੇ ਜਿਹੜੇ ਜ਼ਿੰਮੇਦਾਰ ਨੇ, ਕਿਉਂਕਿ ਅਸੀਂ ਫੈਮਲੀਆਂ ਨੂੰ ਆਪਣੀਆਂ ਨੂੰ ਕਹਿਣਾ ਵਾ ਤੁਸੀਂ ਲਿਖ ਦਿਓ, ਸਾਈਨ ਕਰ ਦਿਓ। ਸ਼ੋਰਟੀ ਬੌਂਡ ਸੰਦੇ ਹਾਂਜੀ ਇਹਨਾਂ ਨੇ ਕੀ ਦੇਣਾ, ਇਹਨਾਂ ਨੂੰ ਤਾਂ ਜਨਾਇਨਾ ਵੀ ਨਹੀਂ ਆਉਣਾ ਇਹਨਾਂ ਕੋ ਕੁਛ। ਹਾਂ ਭੁੱਲ ਜਾਓ, ਛੱਡ ਦਿਓ। ਨਹੀਂ ਮੈਂ ਘੱਟ ਹੀ ਜਨਾਜ਼ੇ ਤੇ ਜਾਣਾ ਭਾਈ ਮਾਦਰਤ। ਮੈਂ ਮੇਰੇ ਬੜੇ ਬੜੇ ਕਰੀਬੀ ਜਿਹੜੇ ਵਿਚਾਰੇ ਕਜ਼ਨ ਫੌਤ ਹੋਏ ਬੜੇ ਬੜੇ, ਮੈਂ ਨਹੀਂ ਜਾ ਚਲੋ ਫਿਰ। ਮੈਂ ਤੇ 4 ਦਿਨ ਆਪ ਜਨਾਜ਼ੇ ਦੇ ਵਿੱਚ ਰਹਿਣਾ ਵਾ। ਮੈਨੂੰ ਇੱਕ ਫੋਬੀਆ ਵਾ, ਚਲੋ ਫਿਰ ਯਾਨੀ ਏਦਾਂ ਉਹ ਵੀ 5-7 ਸਾਲ ਤੋਂ ਸ਼ੁਰੂ ਹੋਇਆ ਜਦੋਂ ਮੇਰਾ ਮਸਲਾ ਬਣਿਆ। ਮੇਰੇ ਕੋਲ ਨਹੀਂ ਜਾਇਆ ਜਾਂਦਾ ਭਾਈ। ਚਲੋ ਭਾਈ ਮਰਨ ਤੋਂ ਇੱਕ ਦਿਨ ਪਹਿਲੇ ਮਿਲ ਕੇ ਚੱਲ ਜਾਾਂਗੇ, ਫਿਰ ਇਹੀ ਹੈ। ਇਹ ਹਰ ਜਨਾਜ਼ੇ ਤੇ ਸਜਾਦ ਹੀ ਜਾਂਦਾ, ਰਸ਼ ਹੁੰਦਾ ਉੱਥੇ ਜੇਬ ਕੱਟਣੀ ਆਸਾਨ ਹੁੰਦੀ। ਯਾਰ ਜੁਗਨੂ ਬਾਦਸ਼ਾਹ ਫਿਰ ਆਪਾਂ ਚੱਲੀਏ, ਗੱਲ ਕਰ ਯਾਰ, ਗੱਲ ਕਰ ਸਾਫ਼। ਯਾਰ ਜਿਹੜੇ ਤੁਸੀਂ ਕਹਿ ਨਹੀਂ ਡੇ ਵੀ ਜਿਹੜਾ ਤੁਸੀਂ ਉਹ ਮੈਂ ਹੂੰ, ਉਹ ਵਾਲੇ 2-3 ਨਾ ਬਣਾਈਓ। ਉਹ ਮੈਂ ਦੀ ਗੱਡੀ ਭਰ ਜਾਓ ਜੀ। ਉਹ ਮੈਂ ਹੂੰ ਵਾਲੀ ਗੱਡੀ ਲੈ ਪਿੱਛੇ ਲਿਖਿਆ ਇਹ ਤਾਂ ਲਿਖਿਆ ਵੀ ਮੈਨੇ ਜਾਣਾ ਹੈ। ਨਹੀਂ ਉਹ ਮੈਂ ਹੂੰ ਟਰੂ ਟੂਰ। ਉਹ ਜਿਹੜੇ ਪਹਿਲੇ ਤਾਂ ਮੇਲਾ ਮੈਂ ਵੀ ਜਾਊਂਗਾ। ਆਹੋ ਇੱਥੇ ਇਹ ਵੀ ਕਰ ਲਓ ਉਸਤਾਦ ਜੀ, ਇੱਕ ਅੱਧਾ ਜੀ ਉਹ ਵੀ ਆਪਣੀ ਗੱਡੀ ਲਿਆਉਣ, ਉਹ 4 ਜਣੇ ਆਪਣੇ ਯਾਰ ਸੱਜਣ ਕੋਈ। ਨਹੀਂ ਯਾਰ ਉਹ ਪਤਾ ਕੀ ਗੱਲ ਆ, ਉਹ ਵਿਚਾਰੇ ਇਹ ਹੁਣ ਮੇਲਾ ਹੀ ਕਰਾਇਆ ਕਰੋ। ਤੇ ਉਹ ਮੈਂ ਜਾਣਾ ਭਾਜੀ। ਅੱਲਾ ਖੈਰ ਖਿਆਲ ਨਾ ਜਾਇਓ। ਮੈਨੂੰ ਬਜਟ ਬਣਾ ਕੇ ਦੱਸੋ ਕੀ ਕਿੰਨੇ ਪੈਸੇ ਲੱਗਣਗੇ। 1.5 ਕਰੋੜ ਰੁਪਏ ਲੱਗ ਜਾਣਾ ਕੱਲੇ ਹੀ ਹੋ, ਉਸਤਾਦ ਜੀ, ਲਾਸ਼ਾਂ ਲਿਆਉਣੀਆਂ। ਨਾਲੇ ਕੱਲੇ ਹੀ ਹੋਣਾ, ਕਿੰਨਾ ਖਰਚਾ ਆਣਾ। ਤੁਸੀਂ ਡੈਬਿਟਾ ਵੀ ਪੀ ਜਾਣਾ ਵਾ, ਜਾਂ ਆਡੇ ਤੇਰੇ ਖਾ ਲੈਣੇ, ਤੁਹਾਡਾ ਖਰਚਾ ਨਹੀਂ ਆਉਂਦਾ। ਇਹ ਤਾਂ ਸਾਡੇ ਮਾੜੇ ਮਸਕੀਨਾਂ ਦਾ ਖਰਚਾ ਹੁੰਦਾ, ਧੋ ਧੋਈ ਜਾਂਦਾ। ਤੁਸੀਂ ਇਹ ਦੇਖੋ ਕਿ 에ਅਰ ਐਂਬੂਲੈਂਸ ਕਿੰਨੇ ਕੁ ਚੱਲਦੀ ਹੈ। ਨਹੀਂ ਸਾਨੂੰ ਉਸ ਇਲਾਕੇ ਜਿੱਥੋਂ ਸਾਨੂੰ ਦਿਹਾੜੀ 'ਚ ਵਾਪਸ ਲੈ ਆਵੋ, ਅਸੀਂ ਚੱਲ। ਅਗਰ 8 ਬੰਦੇ ਹੋਣ ਨਾ ਟੋਟਲ ਤੇ 2 ਗੱਡੀਆਂ ਹੋਣ ਤੇ ਫਿਰ ਬਹੁਤ ਮਜ਼ੇਦਾਰ ਸਮਾਨ ਮੈਂ ਖੜ ਸਕਦਾ ਨਾਲ, ਕਿਉਂਕਿ ਆਪਾਂ ਸਰੀਨਾ ਦੀਆਂ ਪਿਛਲੀਆਂ ਸੀਟਾਂ ਲੰਮੇ ਪਾ ਲੈਣੀਆਂ ਔਰ ਅਗਲੀਆਂ ਵੀ 2 ਲੰਮੇ ਪਾ ਕੇ ਤੁਸੀਂ ਉੱਤੇ ਲੰਮੇ ਵੀ ਪੈ ਸਕਦੇ ਆ। ਇੱਕ ਹੰਡਾਈ ਲੈ ਕੇ ਜਾਇਓ ਨਾਲ। ਵੱਡਾ ਇੰਜ ਕਰਕੇ ਉਹ ਸਿੱਟੋ ਉਹਦੇ ਤੇ ਨਿਜ਼ਾਮ ਗੱਦਾ ਲੈ ਜਾਓ ਨਾਲ, ਤੇ ਅਗਰ ਪਿਛਲੀਆਂ 2 ਸੀਟਾਂ ਬੰਦ ਕਰ ਦਿਓ ਤਾਂ ਤੁਸੀਂ ਉਹਦੇ ਵਿੱਚ ਜਨਾਬ ਜੀ ਦੁਨੀਆ ਜਹਾਨ ਦੀਆਂ ਚੀਜ਼ਾਂ ਲਿਜਾ ਸਕਦੇ। ਹਾਂਜੀ ਮੇਰੇ ਮੂੰਹ ਮੇ ਖਾਕ, ਵੈਸੇ ਹੁਣ ਲੰਮੇ ਪੈ ਕੇ ਹੀ ਜਾਣਾ ਪੈਣਾ ਸਾਨੂੰ। ਤੁਸੀਂ ਫਿਰ ਭਾਜੀ ਸਰੀਨਾ ਲੈ ਕੇ ਜਾਓ, ਹੰਡਾਈ ਲੈ ਕੇ ਜਾਓ, ਉਹ ਸਾਰੇ ਲੰਮੇ ਪੈ ਕੇ ਆਤ ਜਾਣਗੇ। ਨਾਲੇ ਕਿਹੜਾ ਆਇਆ ਕਹੀ ਜਾਊਗਾ ਫਰੀਦ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ। ਉਹ ਯਾਰ ਕਿਸੇ ਤੋਂ ਨੈਸ਼ੀ ਆ ਕਦੇ, ਅੱਲਾ ਮਾਫੀ ਦੇਵੇ, ਜਿਹੜੀ ਰਾਤ ਕਬਰ ਚੋਂ ਬਾਹਰ ਨਹੀਂ ਹੰਡਾਈ ਡਾਲੇ ਚ ਸਮਝ ਆਈ। ਹਾਂ ਉਸਤਾਦ ਜੀ ਫਰੀਦ ਜਦੋਂ ਤੇਰੀ ਲਿਖੀ ਹੈ ਨਾ ਮਿੱਠੇ, ਤੂੰ ਜਿੰਨਾ ਡਰਦਾ ਤੇਰੀ ਆਉਣੀ ਹੀ ਆਉਣੀ ਆ। ਉਹ ਤਾਂ ਮੌਤ ਬਰਹੱਕ ਆ, ਹਾਂ। ਮਾਲੂਮ ਦੇ ਵਿੱਚ ਜਾ ਕੇ ਮਰਨਾ। ਜਿੱਥੇ ਵੀ ਲਿਖੀ ਆ ਮੇਰੀ ਬਰਫ ਵੀ ਕਬਰ ਦੀ ਬਰਫ ਦੀ। ਦਿਲ ਕਰੇ ਮੇਰੇ ਮਾਂ ਬਾਪ ਦੁਆ ਕਰੇ, ਮੇਰੀ ਬਰਫ਼ ਵੀ ਕਬਰ ਦੀ। ਮੇਰੇ ਮਾਂ ਬਾਪ ਦੁਆ ਕਰੇ ਵੀ ਕਹਿੰਦੇ ਤੁਹਾਡੀ ਕਬਰ ਖੁਰ ਗਈ ਜੀ। ਫਾਇਦਾ ਮੌਤ ਬਰਹੱਕ ਆ, ਮੌਤ ਫੌਰਨ ਬਰਹੱਕ ਨਹੀਂ। ਨਹੀਂ। ਇਹ ਤੁਸੀਂ ਨਹੀਂ ਮੈਂ ਕਿਤੇ ਮੌਤ ਦੇ ਖੂਜ ਲੈ ਕੇ ਕਿਤੇ ਤੁਹਾਨੂੰ ਐਸੇ ਸਾਰੀ ਦੁਨੀਆ ਜਾਂਦੀ, ਉੱਥੇ ਲੋਕ ਰਹਿੰਦੇ ਆ। ਤੇ ਜਿਹੜੇ ਤੋਦੇ ਡਿੱਗ ਕੇ ਤੇ ਬੰਦੇ ਥੱਲੇ ਆਉਂਦੇ, ਉਹ ਵੀ ਸਾਰੀ ਦੁਨੀਆ 'ਚੋਂ ਬੰਦੇ ਹੁੰਦੇ ਆ। ਯਾਰ ਉਹ ਕਿਹੜੇ ਲੋਕ ਜਿਹੜੇ ਘਰ ਆਰਾਮ ਨਾਲ ਬਹਿ ਕੇ ਭੁੰਨ ਉਹ ਤੁਸੀਂ ਲੋਕ ਵੀ ਯਾਰ ਸੋਹਣੀ ਸ਼ਕਲ ਕਰਦੀ ਭੁੰਨੋ ਘਰ ਨਿੰਬੂ ਪਾ ਕੇ ਬੱਚੇ ਨੂੰ ਬਹਿ ਕੇ ਖਾਓ। ਅੱਛਾ ਵੈਸੇ ਯਾਰ ਵੀ- ਮਾਨਾ ਤਾਂ ਤੇਰੇ ਐਡਵੈਂਚਰ ਤੋਂ ਮੁਤਨਫਰ ਹੋਣ ਦੀ, ਉਹ ਬੈਕਟੀਰੀਆ ਨਹੀਂ ਕੋ ਵੱਡਾ ਪਾ ਪਿੱਠੇ ਨੂੰ ਤੇਰਾ ਤੂੰ ਕਹਿੰਦਾ ਮੱਛੀ ਬਣਾ ਲਓ, ਮੱਛੀ ਬਣਾ ਲਓ। ਸੌਲ ਕੱਢੋ ਘਰ ਆਰਾਮ ਨਾਲ, ਏਦਾਂ ਦੀ ਗੱਲ ਕਰ ਲਾ। ਵੀ ਘਰ ਬੱਚਿਆਂ ਨਾਲ ਬਾਰਬੀਕਿਊ ਕਰੋ, ਵੀ ਜਾ ਕੇ ਪਹਾੜ ਹੀ ਟੱਪੀ ਜਾਓ। ਯਾਰ ਕਿਹੜਾ ਵੇਖਾ ਬੰਦਾ ਯਾਰ। ਮੈਂ ਬੇਟੀ ਪਹਾੜ ਤੇ ਪਹਿਲਾਂ ਘੁਮਾੜੀ ਦੱਸ ਕਰਦੇ ਯਾਰ ਵੀ ਇਹ ਬੱਕਾ ਚਲੋ ਵੀ ਹਮ ਪਹਾੜ ਟਾਪ ਤੇ ਚੱਲਦੇ ਉਥੇ ਕੁੰਡੀਆਂ ਹੀ ਫਸਾਈ ਜਾਂਦੇ ਆ। ਸ਼ਾਮ 84 ਦੇ ਜੱਟ ਆ, ਉਹਨਾਂ ਨੂੰ ਤੁਸੀਂ ਕਿ ਛੋਟਾ ਭਾਜੀ ਫਰੀਦ ਨੇ ਪਰੇ ਵਾਲੀ ਗੱਲ ਕੀਤੀ, ਪੰਚਾਇਤ ਵਾਲੀ ਸਿਆਣਾ ਬੰਦਾ ਯਾਰ ਤੂੰ ਫਰੀਦ। ਮਰੇ ਵਾਲੀ ਗੱਲ ਕੀਤੀ ਇਹਨੇ। ਕਹਿੰਦਾ ਜੀ ਰਾਤ ਘਰ ਸੋਈਏ ਆ ਕੇ ਜਿੱਥੇ ਮਰਜ਼ੀ ਲੈ ਜਾਓ। ਆਹ ਸਾਗਲੇ ਵਾਲੀ ਪਹਾੜੀ ਲਾਈਏ ਸਾਨੂੰ। 5ਵੀਂ 6ਵੀਂ ਰਾਤ ਅੱਜ ਬਾਈਪਾਸ ਤੇ ਲਾਈ, ਰੋਸ਼ਨ ਵਾਲੇ ਬਾਈਪਾਸ ਤੇ ਅਸੀਂ ਫਿਰ ਕੇ ਵੇਖਿਓ ਕਿ ਸਲੂਣੀ ਚਾਲ ਤੇ ਚੱਲਦੇ। ਸਲੋਨੀ ਚੱਲਦੇ। नहीं यार, इसका बजट बनाओ भाई, ਮਾਮੂ ਕਾਂਜਨ ओए, अकाउंटेंट इसका बजट बनाया जाए, पेट्रोल का खाने पीने का सारा बजट बना के मुझे बताया जाए, वो सारे अमेरिकन सिस्टम करो तो चलो चलो। ਸਤਾਤੀ ਕੋ ਬਜਟ ਬਣਾਇਆ ਜਾਏ ਮੂੰਹ ਬੰਦ ਕੇ। आहो ਹੈਂਡ ਟੂ ਮਾਊਥ ਬਜਟ। ਨਹੀਂ ਆਪਾਂ ਮੈਂ ਤੈਨੂੰ ਦੱਸਦਾ ਨਾ ਕਰਨਾ ਕੀ ਹੈ। ਬੇਵਕੂਫ ਆਦਮੀ ਆਪਾਂ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਨਾ ਉਹ ਪਹਿਲੇ ਲੈ ਜਾਣੀਆਂ ਨੇ ਨਾਲ ਫ੍ਰੀਜ਼ ਕਰਕੇ। ਪਕਾ ਕੇ ਨਹੀਂ ਕੱਚਾ ਟੈਪ ਰੱਖ ਕੇ। ਹਾਂਜੀ, ਨਾਲ ਚੁੱਲ੍ਹਾ, ਨਾਲ ਸਿਲੰਡਰ, KNN ਸਟੈਪ ਨਾਲ ਸਿਲੰਡਰ ਨਿਜ਼ਾਮ। ਯੈਸ, इसको प्रेशराइज बोलते हैं। ਭਾਜਨ ਦੁੱਧ ਮੋਬਾਈਲ ਤੰਦੂਰ ਮਿਲ ਜਾਂਦੇ ਨਾਲ, ਉਹਨਾਂ ਨੂੰ ਵੀ ਲੈ ਜਾਵਾਂਗੇ ਉਸਤਾਦ ਜੀ। ਉਹ ਨਹੀਂ ਉਹ ਆਂਦੇ ਨਹੀਂ ਉਹਦੇ ਚ ਸਿਲੰਡਰ ਜੇ ਰੱਖੋਗੇ, ਉਹਦੇ ਚ ਪਤੀਲੀਆਂ, ਭਾਂਡੇ, ਇੱਕ ਵੈਸੇ ਛੋਟੀ ਜੀ ਗੱਲ, ਚੱਲ ਛੋਟਾ ਜਿਹਾ ਵੀ ਸਮਾਨ ਤੁਹਾਡਾ ਇੰਨਾ ਕਿਤੇ ਹੋਏਗਾ ਨਾ। ਹਾਂ, ਉਤੋਂ ਤੁਸੀਂ ਬਿਸਤਰੇ, ਉਹ ਵੀ ਜਾਂ ਬਿਸਤਰਾ ਕੋਈ ਕੱਪੜੇ ਸਰਾਣੇ ਉਹ ਵੀ ਇੰਨੇ
ਠੀਕ ਹੈ ਨਹੀਂ ਮੈਂ ਕਹਿ ਰਿਹਾ ਪਿਛਲੀਆਂ 2 ਸੀਟਾਂ ਲੰਮੇ ਪਾ ਲਾਂਗੇ ਨਾ ਸੀਟਾਂ ਲੰਮੇ ਪੈ ਤੇ ਗਏ ਉਹਦੇ ਤੇ ਬਹੁਤ ਕੁਝ ਆ ਜਾਣਾ, ਸਾਡੇ ਬੈਗ ਸ਼ਰਟਾਂ ਦੇ ਸਾਰਾ ਕੁਝ ਆ ਜਾਣਾ। ਤੁਸੀਂ ਬੈਗ ਨਹੀਂ, ਤੁਸੀਂ ਇੱਕ ਜਿਹੜੀਆਂ ਸ਼ਰਟਾਂ ਸੁਲਟਾਂ ਨਾ ਉਹਨੂੰ ਤਰੀਕੇ ਨਾਲ ਰੱਖੋਗੇ, ਹਰ ਚੀਜ਼ ਆ ਜਾਂਦੀ। ਸਰੀਨਾ ਦੇ ਉੱਤੇ ਆ ਉਹ ਛਕੜਾ ਜਿਹਾ, ਹਾਂ ਉੱਤੇ ਵੀ ਲੱਗ ਸਕਦਾ, ਵਾ ਫਿਰ ਅਸੀਂ ਉੱਤੇ ਲਾਵਾਂਗੇ। ਉੱਤੇ ਲਾ ਲਓ, ਥੱਲੇ ਲਾ ਲਓ, ਜਿੱਥੇ ਮਰਜ਼ੀ ਲਾ ਲਓ। ਚਲੋ ਠੀਕ ਹੋ। ਯਾਨੀ ਕਿ ਤੂੰ ਹੁਣ ਰੈਡੀ ਹੈ ਜਾਣ ਨੂੰ, ਉਹ ਯਾਰ ਜਦੋਂ ਬੱਚਿਆਂ ਦੀ ਖਾਤਰ ਜਾਣਾ ਪੈਣਾ, ਬਸ ਉੱਥੇ ਜਾਇਓ ਫਿਰ ਜਿੱਥੇ ਅਗਲੇ ਮੂੰਹ ਦੇਖਣ ਵੀ ਆ ਜਾਣ, ਨਾ ਗੱਡੀਆਂ ਨਾ ਕਰਾਉਂਦੇ ਰਹਿਣ। ਇਹ ਤੁਹਾਨੂੰ ਦੱਸਤਾ ਹੀ, ਖਰਚਾ ਕੁਰਚਾ ਕੋਈ ਨਹੀਂ ਕਰਦਾ ਹੁਣ। ਯਾਰ ਇਹਦਾ ਕੀ ਯਾਰ ਮੈਂ ਕਰਾਂ ਯਾਰ। ਡਰਪੋਕ ਉਸਤਾਦ ਜੀ। ਯਾਰ ਪੋਖਰੀ ਯਾਰ ਮੈਂ- ਚਿਤਰਾਲ ਜਿਹੜਾ ਚਿਤਰਾਲ, ਓਏ ਹੋਏ ਹੋਏ ਉਹ ਜਿੱਥੇ ਦੇ ਉਹ ਬੜੇ ਪਿਆਰੇ ਤਾਜ ਜੇ ਪਾ ਕੇ ਉਹ ਹੈ ਡਾਂਸ ਕਲਾਸ਼। ਕਲਾਸ਼ ਕਿ ਬਈ ਐਸਾ ਹੋਤਾ। ਹਾਂਜੀ ਉੱਥੇ ਉਹੀ ਤਾਂ ਕਹਿ ਰਹੇ ਕਿ ਉੱਥੇ ਚੱਲਦੇ ਆ। ਚਲੋ ਯਾਰ ਚੱਲ ਬੱਚੇ। ਅੱਛਾ ਨੂੰ ਜਿੱਥੇ ਵਿਆਹ ਵੀ ਹੋ ਜਾਂਦਾ ਉੱਥੇ ਲੈ ਜਾਓ। ਹਾਂ ਉੱਥੇ ਠੀਕ, ਉਹਦੇ ਉੱਥੇ ਝੰਡਾ ਉੱਥੇ ਜਿਹੜੀ ਇਹ ਕਹਿੰਦਾ ਵਾ ਵੀ ਜੇ ਮੈਂ ਨਾ ਮਰਾਂ ਅਗਲੇ ਨੂੰ ਤਾਂ ਮਾਰਾਂ ਮੈਂ। ਨਹੀਂ ਜਰਾ ਵੀ ਜਰਾ ਦੂਜੀ ਸ਼ਾਦੀ ਜਰਾ ਮੈਂ ਜਿੱਥੇ ਹੀ ਕਰਾਂ ਕਰਾਉਣਾ ਮੈਂ, ਜੋੜਾ ਸਿਸਟਮ ਕਰਾਉਣਾ ਠਹਿਰ ਜਾ। ਉਸਤਾਦ ਜੀ ਨਵੀਂ ਜਗ੍ਹਾ ਤੇ ਹੀ ਜਾਓ ਕਿਤੇ ਜੇ ਜਾਣਾ ਤੇ ਬਾਬੂ ਸਰ ਟਾਪ ਵੀ ਤੁਹਾਡੀ ਅੱਛੀ ਹੈ ਗੱਲ। ਹਾਂ ਜਾਂ ਫਿਰ ਉਹ ਨਹੀਂ ਨਹੀਂ ਹੁੰਜ਼ਾ ਅਸਲ ਦੇ ਵਿੱਚ ਹੈ ਉਹ ਆ ਜਿਹੜਾ ਬਰਫ਼ ਨਾਲ ਲੱਤ ਨਾ 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 ਨਹੀਂ ਪੈ ਹੁੰਜ਼ਾ ਖੂਬਸੂਰਤੀ ਹੈ, ਕੁਦਰਤ ਨਜ਼ਰ ਆਉਂਦੀ ਹੈ ਉੱਥੇ। ਮੈਂ ਬਕਵਾਸ ਕੀਤੀ। ਹਾਂਜੀ ਬਕਵਾਸ ਕੀਤੀ, ਨਾਲ ਚਾਈਨਾ ਬਾਰਡਰ ਉੱਥੇ ਜਾਓ। ਹੁੰਜ਼ਾ ਖੂਬਸੂਰਤੀ ਹੈ, ਜਗ੍ਹਾ ਜਗ੍ਹਾ ਤੁਹਾਨੂੰ ਮਿਲਣਗੇ ਜਿਵੇਂ ਸੈਟ ਲੱਗੇ ਨੇ। ਯੈਸ, ਤੇ ਉਹ ਉੱਚਾ ਨੀਵਾਂ ਵੀ ਨਹੀਂ, ਉਹ ਸਿੱਧਾ ਵਾ। ਇਹਨੂੰ ਪਤਾ ਨਹੀਂ ਨਾ ਦਿਨੇ ਕਹਿਣਾ ਸੀ ਹੁੰਜ਼ਾ ਹੀ ਜਾਣਾ ਮੈਂ। ਉਹ ਬਿਲਕੁਲ ਏਦਾਂ ਹੀ ਜਿਵੇਂ ਤੁਸੀਂ ਲਾਹੌਰ ਜਾ ਰਹੇ ਆ। ਕੁਦਰਤ ਤਾਂ ਚੱਪੇ ਚੱਪੇ ਤੇ ਨਜ਼ਰ ਆਉਂਦੀ। ਜੜਾਹੇ ਪਿੰਡ ਚੱਲ ਮੇਰੇ ਨਾਲ, ਸਵੇਰੇ ਮੂੰਹ ਨੇਰੇ ਉੱਠ ਫਜਰ ਤੋਂ ਬਾਅਦ ਕੋਇਲ ਬੋਲਦੀ ਹੈ, ਘੁੱਗੀ ਬੋਲਦੀ ਆ, ਤੁਹਾਨੂੰ ਕੁਦਰਤ ਨਜ਼ਰ ਆਊਗੀ। ਉਹ ਯਾਰ ਆ ਫੜੀ ਯਾਰ ਨਾਦਰੇ, ਆ ਮੇਰੇ ਵੱਲੋਂ ਮਿਹਰਬਾਨੀ ਯਾਰ, ਤੁਹਾਨੂੰ ਤਾਂ ਲਵ ਯੂ ਚੱਪੇ ਯਾਰ। ਚੱਪੇ ਕੁਦਰਤ ਦਿਖਾ ਦੀ। ਬਣਾਉਣਾ ਪ੍ਰੋਗਰਾਮ ਮੈਂ ਨਾ ਕੋਈ 4 ਕੁ ਦਿਨ ਦਾ, ਤੂੰ ਕੁਦਰਤ 4 ਤੋਂ 5 ਦਿਨ ਗੁਰਬਤ ਦਾ। ਵਿਖਾਉਣੀ ਗੁਰਬਤ। ਠੀਕ ਹੈ ਨਾ, ਲਵ ਯੂ। ਕੱਲ ਫਿਰ ਮੁਲਾਕਾਤ ਹੁੰਦੀ ਹੈ।